ਕਹਿੰਦਾ ਤੇ 2 ਮਿੰਟ ਦਾ ਗੱਲ ਕਰਕੇ ਤੇ ਮੈਂ ਹਲੇ ਖਾ ਹੀ ਰਿਹਾ ਤੇ ਕਹਿੰਦਾ ਇਹ ਬੇਵਕੂਫ ਨੇ ਉਸਤਾਦ ਜੀ, ਹੋਰ ਸਭ ਠੀਕ ਆ? ਲੋ ਕਹਿੰਦਾ ਸਲਾਮ ਮੇਰੇ ਨੰਬਰ 24 ਘੰਟੇ ਬੰਦ ਹੋ ਜਾਣੇ ਨੇ ਹੁਣ। ਸਾਜ ਵੱਡੇ ਬੱਲੇ ਨਾ ਦਹੀਂ ਬਣਾਉਣ ਦੇ ਭਾਈ ਸ਼ੇਰਾ ਕਿਆ ਸ਼ੇਰਾ ਕਹਿੰਦੇ ਬੱਲੇ ਨਾ ਰਹਿਤਾ ਪਾਉਂਦੇ ਨੇ। ਭਾਈ ਸ਼ੇਰਾ अस्सलाम वालेकुम जी। ਵੈਲਕਮ ਬੈਕ ਉਸਤਾਦ ਜੀ। बैक टू पाकिस्तान। ਕੀ ਬਾਤ ਹੈ ਵੱਡੀ। ਕੀ ਹਾਲ ਚਾਲ ਆ? ਦਿਲ ਨੂੰ ਸਕੂਨ ਮਿਲ ਗਿਆ, ਤੁਸੀਂ ਆ ਗਏ ਹੋ। अहम तरीन खबरें सबसे पहले 2-3 अहम तरीन खबरें, फिर खबरों का खुलासा। ठीक है जी। साढ़े नाल खाबर शाह साहब भी आ गए ने, माशाल्लाह। खाबर साहेब खाबर ਨੂੰ ਮੈਂ ਕਿਹਾ ਖਾਬਰ ਆ ਜਾ, ਤੂੰ ਵੀ ਕੁਝ ਰੈਸਟ ਕਰ ਲਾ, ਮੈਂ ਵੀ ਕੁਝ ਰੈਸਟ ਕਰ ਲੈਣਾ। ਆਪਾਂ ਕਿਤੇ ਇਕੱਲੇ ਬਹਿ ਕੇ ਨਾ, ਯਾਨੀ ਕਿ ਜਿਵੇਂ ਇੱਕ ਮੇਰੇ ਬੇਲੀ ਨੇ ਕਿਹਾ ਸੀ, ਕਹਿੰਦਾ ਉਸਤਾਦ ਜੀ ਇੱਧਰ ਨਾ ਇੱਕ ਨਾ ਗੌਰਮੈਂਟ ਨੇ ਜਗ੍ਹਾ ਬਣਾਈ ਆ ਸਕੂਨ ਕਰਨ ਵਾਸਤੇ, ਸਕੂਨ ਕਰਨ ਵਾਸਤੇ ਲਹਿਦਾ ਜਗ੍ਹਾ ਬਣਾਈ ਆ ਤੇ ਉੱਥੇ ਲੱਖਾਂ ਬੰਦਾ ਜਾਂਦਾ ਸਕੂਨ ਕਰਨ। ਤੇ ਸਕੂਨ ਕਿੱਧਰ ਗਿਆ? ਹਾਂ ਇਹ ਗੱਲ ਆ। ਹੁਣ ਰੌਲਾ ਇਹ ਆ ਕਿ ਅਸੀਂ ਮੈਂ ਕਹਿੰਦਾ ਖਾਬਰ ਆਪਾਂ ਵੀ ਇੱਥੇ ਸਕੂਨ ਕਰਦੇ ਆ, ਵੀ ਸਕੂਨ ਕਰਦੇ। ਮੈਂ 80-90 ਬੰਦੇ ਸਕੂਨ ਕਰਨ ਵਾਲੇ ਇਕੱਠੇ ਕਰ ਲਏ, ਉੱਥੇ ਬੇਸਕੂਨੀ ਸ਼ੁਰੂ ਹੋ ਗਈ। ਵੀ ਪਸੂੜੀ ਪੈ ਗਈ। ਮੈਨੂੰ ਸਾਰਿਆਂ ਨੇ ਕਿਹਾ ਭਾਜੀ ਅਸੀਂ ਵੀ ਸਕੂਨ ਕਰਨ ਆਉਣਾ, ਅਸੀਂ ਵੀ ਸਕੂਨ ਕਰਾਉਣਾ। ਉੱਥੇ ਹੁਣ ਪੈਰ ਰੱਖਣ ਨੂੰ ਜਗ੍ਹਾ ਨਹੀਂ, ਉੱਥੇ ਸਕੂਨ ਬਰਬਾਦ ਹੋ ਗਿਆ। ਪਬਲਿਕ ਸਕੂਨ ਹੋਇਆ। ਹਾਂ ਹੁਣ ਭਾਜੀ ਗੱਲ ਇਹ ਆ ਕਿ ਕਿਉਂਕਿ ਦੁਨੀਆ 'ਚ ਅੱਜ ਕੱਲ੍ਹ ਨਾ ਡੇਲੀ ਕੁਛ ਵੀ ਐਕਸਪੈਕਟ ਕੀਤਾ ਜਾ ਸਕਦਾ ਵਾ। ਇੱਕ ਵੱਡੀ ਗੱਲ ਹੈ ਉਸਤਾਦ ਜੀ ਤੁਹਾਡੀ, ਕੁਛ ਵੀ ਹੋ ਸਕਦਾ ਵਾ। ਇਸ ਟਾਈਮ ਰੋਜ਼ ਖਬਰ ਹੁੰਦੀ ਕਿ ਆ ਹੋ ਗਿਆ। ਤੁਸੀਂ ਇਸ ਟਾਈਮ ਜ਼ੇਨ ਰੱਖੋ ਵੀ ਭਾਜੀ ਸਾਨੂੰ ਕੋਈ ਵੀ ਖਬਰ ਸੁਣਨ ਨੂੰ ਮਿਲ ਸਕਦੀ, ਕਿਸੇ ਵੀ ਦੁਨੀਆ ਦੇ ਮੁਲਕ ਵੱਲੋਂ ਕੋਈ ਵੀ ਕਰਕੇ। ਤੇ ਈਜ਼ੀ ਲੈਣਾ, ਕੁਛ ਨਹੀਂ ਦਾ ਟੈਨਸ਼ਨ ਨਹੀਂ ਲੈਣੀ। ਉਹਨੂੰ ਨਹੀਂ ਜਾਣਾ, ਉਹਦੇ 'ਚ ਪੈਨਿਕ 'ਚ ਨਹੀਂ ਜਾਣਾ। ਠੀਕ ਆ, ਭਾਵੇਂ ਸਾਰਾ ਕੁਛ ਕਿਤੇ ਵੀ ਆ, ਕੁਝ ਪੈਨਿਕ ਈਜ਼ੀ ਨਾਰਮਲ ਕੁਛ ਨਹੀਂ ਹੁੰਦਾ। ਠੀਕ ਆ ਨਾ, ਕੁਛ ਨਹੀਂ ਕਹਾਂਗਾ ਆ ਜਾ। ਜਿਵੇਂ ਵਿਲਨ ਨਹੀਂ ਇੱਕ ਪਾਕਿਸਤਾਨੀ ਫਿਲਮ 'ਚ ਹੀਰੋਇਨ ਨੂੰ ਕਹਿੰਦਾ, ਉਹਦੀ ਮਿੱਜ਼ਤ ਐ ਲੁੱਟਣ ਲਈ ਨਾ, ਉਹਨੂੰ ਕਹੀ ਜਾਂਦਾ ਆ ਜਾ ਕੁਛ ਨਹੀਂ ਕਹਾਂਗਾ। ਥੱਲੇ ਲੋਕਾਂ ਨੇ ਕਹਿੰਦੇ ਯਾਰ ਜੇ ਕੁਛ ਨਹੀਂ ਕਹਿਣਾ ਤੇ ਤੂੰ ਉਹਨੂੰ ਕਾਹਤੋਂ ਕਹਿੰਦਾ ਵੀ ਆ ਜਾ, ਬਲਾ ਕਰਦਾ ਰਿਹਾ। ਆਹੋ ਨਾ ਲੈ ਕੇ ਆਇਆ ਕੁਛ ਨਹੀਂ ਕਹਾਂਗਾ ਆ ਜਾ। ਇਹ ਗੱਲ ਨਹੀਂ ਬਣਦੀ। ਜਿਵੇਂ ਰਾਤੀ ਸਾਨੂੰ ਇੱਕ ਬੰਦਾ ਮਿਲਿਆ, ਅਸੀਂ ਨਾ ਉੱਥੇ ਰੁਕੇ, ਪਤਾ ਨਹੀਂ ਕਿਹੜੇ ਉਹ ਕਿਤੇ ਤੂੰ ਕੀ ਕਹਿੰਦਾ ਨਾ ਕਿਹੜਾ ਤੇ ਕਵਾਮੋ ਮੁਤੱਹਦਾ ਤੇ ਰੁਕੇ ਆ ਅਸੀਂ। ਕਿਆਮੋ ਤੁਆਮ ਤੇ ਰੁਕੇ ਆ ਤੇ ਉੱਥੇ 3 ਬੰਦੇ ਆਏ ਤੇ ਮੈਂ ਇਸ ਖਾਣ ਲੱਗਾ ਤੇ 2 ਬੰਦਿਆਂ ਨੇ ਹੱਥ ਅੱਗੇ ਕੀਤਾ ਸਲਾਮ ਵਾਲੇਕਮ ਤੇ ਇੱਕ ਪਿੱਛੇ ਖੜਾ। ਤੇ ਮੈਂ ਕਿਹਾ ਯਾਰ ਬੜਾ ਅੱਛਾ ਬੰਦਾ ਯਾਰ, ਕਿਆ ਬਾਤ ਹੈ। ਵੇਲਾ ਉਹਨੂੰ ਪਤਾ ਸੀ ਕਿ ਵੀ ਮੇਰੇ ਹੱਥ ਨਹੀਂ ਮਿਲੀ। ਕਹਿੰਦਾ ਸਾਹ ਜੀ ਇਹ ਜਾਹਲ ਨੇ, ਇਹ ਬੇਵਕੂਫ ਨੇ। ਕਹਿੰਦਾ ਇਹਨਾਂ ਨੂੰ ਕੀ ਪਤਾ। ਕਹਿੰਦਾ ਤੁਸੀਂ ਤੁਹਾਡੇ ਸ਼ੋਅ ਅਸੀਂ ਵੇਖੀ ਦੇ ਆ, ਸਾਨੂੰ ਪਤਾ ਲੱਗ ਗਿਆ ਕਿ ਯਾਰ ਤੁਸੀਂ ਮਤਲਬ ਇਹ ਚੀਜ਼ਾਂ ਸਮਝਾਉਂਦੇ ਹੋ ਕਿ ਯਾਰ ਤੁਸੀਂ ਮੂੰਹ ਨਾਲ ਵੀ ਸਲਾਮ ਲੈ ਲਓ। ਤੇ ਲਿਆਦਾ ਕਹਿੰਦਾ ਤੇ 2 ਮਿੰਟ ਦਾ ਗੱਲ ਕਰਕੇ ਤੇ ਮੈਂ ਹਲੇ ਖਾ ਹੀ ਰਿਹਾ ਤੇ ਕਹਿੰਦਾ ਇਹ ਬੇਵਕੂਫ ਨੇ ਉਸਤਾਦ ਜੀ, ਹੋਰ ਸਭ ਠੀਕ ਆ? ਲੋ ਕਹਿੰਦਾ ਸਲਾਮ ਵਾਲੇਕੁਮ। ਵਾਹ ਕੀ ਬਾਤ ਹੈ ਮੇਰੀ। ਤੇ ਇਹ ਹਿਸਾਬ ਕਿਤਾਬ ਆ ਕਿ ਟੈਨਸ਼ਨ ਸਿਰਫ ਦੇਣੇ का है, लेने का नहीं। ਸਾਡੀ ਖਾਸ ਖਬਰਾਂ ਤੁਸੀਂ ਕੀ ਕਹਿ ਰਹੇ ਹੋ? ਖਾਸ ਖਬਰਾਂ ਇਹ ਆ ਭਾਜੀ, ਮੇਰੀ ਗੱਲ ਸੁਣੋ ਕਿ ਤੁਹਾਨੂੰ ਯਾਦ ਹੈ ਮੈਂ ਅੱਜ ਤੋਂ 1 ਮਹੀਨਾ ਪਹਿਲੇ ਕਿਹਾ ਸੀ ਕਿ ਮੈਂ ਟੀ-ਟਾਈਮ 'ਚ ਯਾਰ ਮੈਂ ਰੈਸਟ ਤੇ ਜਾਣਾ ਵਾ। ਇਹ ਤੋਂ ਪਹਿਲੇ ਕਿਹਾ ਸੀ, ਲਿਹਾਜ਼ਾ ਮੈਂ ਅੱਜ ਤੇ ਟੀ-ਟਾਈਮ ਤੋਂ ਬਾਅਦ ਚੱਲਾਂ ਰੈਸਟ ਤੇ। ਸਾਰੇ ਜਣੇ ਸੁਣ ਲਓ, ਤੁਸੀਂ ਜਿਹੜੇ ਨਹੀਂ ਹੈਗੇ, ਮਿੱਠਾ ਫੈਸਲ ਸਾਰੇ ਸੁਣ ਲਓ ਭਾਜੀ। ਆ ਜਿਹੜੀ ਪਹਿਲੀ ਆਉਣੀ ਹੈ, ਇਸ ਪਹਿਲੀ ਤੱਕ ਤੁਹਾਡੀ ਸੈਲਰੀ ਹੈ, ਇਸ ਪਹਿਲੀ ਤੱਕ ਤੁਹਾਡਾ ਸਾਰਾ ਨਿਜ਼ਾਮ ਆ। ਲੇਕਿਨ ਟੀ-ਟਾਈਮ ਹੁਣ ਤੋਂ ਬਾਅਦ ਕੱਲ ਤੋਂ ਮੈਂ ਨਹੀਂ ਕਰਨਾ, ਮੈਂ ਰੈਸਟ ਤੇ ਆ। 15 ਦਿਨ ਵੀ ਲੱਗ ਸਕਦੇ, 20 ਵੀ ਲੱਗ ਸਕਦੇ, ਮਹੀਨਾ ਵੀ ਲੱਗ ਸਕਦਾ। ਮੈਂ ਕੋਈ ਹੋਰ ਕੁਝ ਸ਼ੋਅ ਕਰ ਲਿਆ ਕਰਾਂਗਾ ਤੁਹਾਡੇ ਨਾਲ ਗੱਲਬਾਤ, ਲੇਕਿਨ ਇਹ ਮੈਂ ਰੈਸਟ ਤੇ ਜਾ ਰਿਹਾ। ਠੀਕ ਆ ਜੀ। ਲਿਹਾਜ਼ਾ ਉਂਝ ਤੁਹਾਡੇ ਨਾਲ ਮੁਲਾਕਾਤ ਰਹੇਗੀ, ਛੋਟੇ ਮੋਟੇ ਵਲੋਗ, ਕੋਈ 1-2 ਪ੍ਰੋਗਰਾਮ ਮੈਂ ਹੋਰ ਸੋਚ ਰਿਹਾ ਕਿ ਮੈਂ ਸ਼ੁਰੂ ਕਰਾਂ। ਮੇਰੇ ਕੋਲ ਹੋ ਨਹੀਂ ਪਾ ਰਹੇ ਦੀ ਵਜ੍ਹਾ ਤੋਂ ਨਾ, ਕਿਉਂਕਿ ਉਹ ਜ਼ਾਹਰੀ ਬਾਤ, ਤੁਸੀਂ ਇੱਕ ਪ੍ਰੋਗਰਾਮ ਸ਼ੁਰੂ ਕਰਨਾ ਨਾ, ਉਹਦੇ ਲਈ ਤੁਹਾਨੂੰ ਉਹਦਾ ਸੈੱਟ, ਗੱਲਬਾਤ, ਬੰਦੇ ਇਕੱਠੇ ਕਰਨੇ, ਸਕ੍ਰਿਪਟ, ਸਾਰਾ ਕੁਝ, ਉਹ ਇਹਦੀ ਵਜ੍ਹਾ ਤੋਂ ਮੈਂ ਕਰ ਨਹੀਂ ਪਾ ਰਿਹਾ। ਤੇ ਲਿਹਾਜ਼ਾ ਮੈਂ ਕਹਿੰਦਾ ਬ੍ਰੇਕ ਲੈਂਦੇ ਆ 10-15 ਦਿਨ ਦੀ, 20 ਦਿਨ ਦੀ। ਲੇਕਿਨ ਇਹ ਦਿਨ 'ਚ ਰੱਖਣਾ ਕਿ ਇਹ ਨਹੀਂ ਕਿ ਵੀ ਸਾਡੀ ਤਨਖਾਹ ਚੱਲਦੀ ਪਈ ਆ ਤੇ ਕੋਈ ਨਹੀਂ ਵੀ ਤੇ ਨਹੀਂ। ਅੱਜ ਤੁਸੀਂ ਸਮਝ ਲਓ ਨਾ ਵੀ ਅੱਜ ਕਿੰਨੀ ਤਰੀਕ ਹੈ ਭਾਜੀ? ਅੱਜ 17 ਨਹੀਂ ਦੱਸਣੀ ਤੁਹਾਨੂੰ। ਹਾਂ ਅੱਜ ਹੀ ਦੱਸਣੀ, 16-17 ਤਰੀਕ ਆ। ਹਾਂਜੀ 15
15 ਅੱਜ 16 ਹੋ ਗਈ, ਨਹੀਂ ਅੱਜ 15 ਹੀ ਆ, ਰਾਤ ਨੂੰ ਇਹ ਅਪਲੋਡ ਹੋਏ ਨਾ 15 ਹੀ ਆ। ਅੱਜ ਮੇਰੀ ਬਰਥਡੇ ਵੀ ਹੈ, ਅੱਜ ਮੇਰੀ ਬਰਥਡੇ ਵੀ ਆ, ਤੇ ਅੱਜ ਮੇਰੀ ਬਰਥਡੇ ਤੇ ਤੁਹਾਨੂੰ ਮੈਂ ਇੱਕ ਦਰਦ ਭਰਿਆ ਗਿਫਟ ਦੇਣਾ ਚਾਹ ਰਿਹਾ ਕਿ ਭਾਜੀ ਟੀ ਟਾਈਮ ਜਿਹੜਾ ਨਾ ਉਹ ਨਹੀਂ, ਮੈਂ ਰਵਾਂਗਾ ਤੁਹਾਡੇ ਨਾਲ ਹੀ, ਲੇਕਿਨ ਕੁਝ ਤੁਸੀਂ ਮਤਲਬ ਅਗਰ ਮੈਂ ਤੈਨੂੰ ਕਹਾਂ ਕਿ ਯਾਰ ਠੀਕ ਹੈ ਦਾਨਿਸ਼ ਸਾਹਿਬ, ਮੈਂ ਕੁਝ ਥੋੜੀ ਦੇਰ ਸਪੇਸ ਚਾਹ ਰਿਹਾ, ਰਿਲੈਕਸ ਚਾਹ ਰਿਹਾ, ਮੈਂ ਚਾਹ ਰਿਹਾ ਮੈਂ ਥੋੜਾ ਜਿਹੜਾ ਸਟ੍ਰੈਸ, ਭਾਵੇਂ ਅਸੀਂ ਇੱਕ ਟੀ ਟਾਈਮ ਕਰੀਦਾ ਲੇਕਿਨ ਇਹਦਾ ਸਟ੍ਰੈਸ 24 ਘੰਟੇ ਹੁੰਦਾ, ਕਦੋਂ ਕਰਨਾ ਉਹ ਨਹੀਂ ਆਇਆ ਕੀ ਕਰਨਾ, ਐਡਿਟ ਕੀਤਾ ਕਿ ਨਹੀਂ ਆ ਕੀਤਾ, ਲਿਆਦਾ ਇੱਥੋਂ ਮੈਂ ਥੋੜਾ ਜਿਹਾ ਫ੍ਰੀ ਹੋ ਕੇ ਮੈਂ ਕੁਝ ਹੋਰ ਕਰਨਾ ਚਾਹ ਰਿਹਾ। ਉਹਦੇ ਚ ਹੋ ਸਕਦਾ ਮੈਂ ਡਬਿੰਗ ਦਾ ਕੁਝ ਨਵੇਂ ਸਟਾਈਲ ਚ ਕਰਾਂ, ਉਹ ਚ ਮੈਂ ਕੁਝ ਸ਼ੋਅ ਨਵਾਂ ਸ਼ੁਰੂ ਕਰ ਲਵਾਂ, ਉਹ ਚ ਲਿਆਦਾ ਇਹ ਕਨਫਰਮ ਹੋ ਗਈ ਭੈਣ ਮੇਰੇ ਵੱਲੋਂ ਕਿ ਤੁਸੀਂ ਸਾਰੇ ਇਦਾਂ ਹੀ ਹੋ ਮੇਰੇ ਨਾਲ, ਨੋ ਪ੍ਰੋਬਲਮ। ਲੇਕਿਨ ਹਾਂ ਤੁਹਾਨੂੰ ਬਾਹਰ ਕਿਤੇ ਕੰਮ ਲੱਭਦਾ ਈਜ਼ੀ ਕਰੋ ਤੁਸੀਂ, ਤੂੰ ਹੋ ਗਿਆ ਤੂੰ ਮਿੱਠਾ ਫੈਸਲ, ਇਸ ਰਾਉਂਡ ਚੋਂ ਮੈਂ ਬਾਹਰ ਆ ਗਿਆ ਕਿ ਉੱਥੇ ਨਹੀਂ ਕਰਨਾ, ਜਿੱਥੇ ਦਿਲ ਕਰਦਾ। ਮੇਰੇ ਕੋਈ ਹੇਟਰਸ ਨੇ, ਜਿੱਥੇ ਮਰਦੀ ਬੱਚਿਆਂ ਦਾ ਲੰਗਰ ਕਮਾਓ, ਠੀਕ ਆ, ਹਾਲੇ ਬਹੁਤੀ ਦੇਰ ਨਹੀਂ ਹੋਈ, ਤੁਹਾਨੂੰ ਇਹ ਵੀ ਯਾਦ ਹੋਣਾ ਵਾ ਵੀ ਅੱਜ ਵੀ ਮਤਲਬ ਠੀਕ ਆ, ਤਾਣਾ ਬਾਣਾ ਜਾਂ ਮਸ਼ੀਨ ਕਿੱਦਾਂ ਠੀਕ ਕਰਨੀ ਹੈ, ਲੂਮ ਕਿੱਦਾਂ ਠੀਕ ਕਰਨੀ, ਇਹ ਵੀ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ। ਅੱਜ ਇਹ ਤੇ ਕਰ ਲੈਣਗੇ ਲੇਕਿਨ ਹਾਂ ਨਹੀਂ ਤੂੰ ਤੇ ਉਹ ਤੇ ਤੇਰੀ ਤੇ ਵੈਸੇ ਵੀ ਤਨਖਾਹ ਇੰਨੀ ਕਾ, ਤੇ ਮੈਨੂੰ ਤੇਰਾ ਪਤਾ ਹੀ ਨਹੀਂ ਵੀ ਤੂੰ ਹੈਗਾ ਕਿ ਨਹੀਂ ਹੈਗਾ, ਠੀਕ ਹੈ ਨਾ। ਉਸਤਾਦ ਜੀ ਤੁਸੀਂ ਇਸ ਸਿਲਸਿਲੇ, ਮੈਂ ਤੈਨੂੰ ਇਹ ਸਵਾਲ ਕਰਨ ਲੱਗਾ ਕਿ ਅਗਰ ਮੈਂ ਤੈਨੂੰ ਕਵਾਂ ਹਾਂਜੀ ਕਿ ਯਾਰ ਦਾਨਿਸ਼ ਮੈਂ ਥੋੜਾ ਰਿਲੈਕਸ ਚਾਹ ਰਿਹਾ, ਮੈਂ ਥੋੜਾ ਰੀਫਰੈਸ਼ ਹੋਣਾ ਚਾਹ ਰਿਹਾ, ਫਿਰ ਉਸ ਤੋਂ ਬਾਅਦ ਭਾਵੇਂ ਅਸੀਂ 2 ਸਾਲ ਲੱਗੇ ਰਹੀਏ, ਠੀਕ ਆ ਜੀ, ਤੇ ਤੂੰ ਮੈਨੂੰ ਕੀ ਕਹੇਗਾ? ਉਸਤਾਦ ਜੀ ਮੈਂ ਕਹਿੰਦਾ ਕਿ ਇਹ ਇੱਕ ਅੱਛਾ ਡਿਸੀਜਨ ਆ ਤੁਹਾਡੀ ਸਿਹਤ ਲਈ, ਤੁਹਾਡੇ ਦਿਮਾਗ ਲਈ, ਲੇਕਿਨ ਗੱਲ ਆਡੀਅנס ਦੀ ਹੈ। ਉਹ ਜਿਸ ਤਰ੍ਹਾਂ ਤੁਸੀਂ ਸਾਨੂੰ ਸਮਝਾ ਰਹੇ ਹੋ ਇਹਦੀ ਵਜ੍ਹਾ ਪਿੱਛੇ ਕਿ ਭਾਈ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਵਾਂਗਾ, ਹਾਂਜੀ, ਤੇ ਮੈਂ ਨਵੇਂ ਤੁਹਾਡੇ ਨਾਲ ਹੀ ਆ, ਮੈਂ ਥੋੜਾ ਬਹੁਤਾ ਨਜ਼ਰ ਆਉਂਦਾ ਰਵਾਂਗਾ, ਲੇਕਿਨ ਤੁਸੀਂ ਦੇਖ ਲੋਗੇ ਯਾਰ 15-20 ਦਿਨਾਂ ਚ, ਮਹੀਨੇ ਦੇ ਅੰਦਰ ਅੰਦਰ ਤੁਸੀਂ ਦੇਖ ਲੋਗੇ ਕਿ ਹਾਂ ਯਾਰ ਇਸ ਵਜ੍ਹਾ ਤੋਂ ਇਸ ਭਾਈ ਨੇ ਇਦਾਂ ਕੀਤਾ ਸੀ, ਸਾਨੂੰ ਇਹ ਪ੍ਰੋਗਰਾਮ ਵੇਖਣ ਨੂੰ ਮਿਲੇ ਨੇ। ਹੁਣ ਮੈਂ ਕਰ ਕੁਛ ਨਹੀਂ ਪਾ ਰਿਹਾ, ਮੈਂ ਕੁਛ ਕਰਨਾ ਚਾਹੁੰਦਾ, ਹਾਂ ਮੈਂ ਕੁਛ ਕਰਨਾ ਚਾਹੁੰਦਾ, बच्चे हुए नहीं यार साथ मैं कुछ मैं इसके लिए नहीं बना जो जिधर आपने मुझे बिठा दिया है। ਉਸਤਾਦ ਜੀ ਮੈਂ ਅੱਗੇ ਇਹਨਾਂ ਨੂੰ ਇਹੀ ਕਹਿੰਦਾ ਕਿ ਉਸਤਾਦ ਜੀ ਇੱਕ ਬ੍ਰਾਂਡ, ਉਹ ਜਿੱਡਾ ਵੱਡਾ ਦਿਮਾਗ ਆ ਓਡਾ ਵੱਡਾ ਕੰਮ ਵੇਖਿਆ ਆ ਹੁੰਦਾ ਉਸਤਾਦ ਜੀ, ਲੇਕਿਨ ਮੈਂ ਕਹਿੰਦਾ ਵਾਂ ਕਿ ਤੁਸੀਂ ਬਹੁਤ ਅੱਛਾ ਡਿਸੀਜਨ ਲਿਆ ਵਾ, ਆਪਣੀ ਜਿਹੜੀਆਂ ਤੁਹਾਡੀਆਂ ਸਲਾਹੀਅਤਾਂ ਨੇ ਉਹਨੂੰ ਬਰੂਏ ਕਾਰ ਲਿਆਉਣ ਲਈ ਤੁਹਾਨੂੰ ਇਹ ਜ਼ਰਾ ਰੁਕਾਵਟ ਬਣ ਰਹੀ ਹੈ। ਹਾਂ ਨੋ ਪ੍ਰੋਬਲਮ ਉਸਤਾਦ ਜੀ, ਤੁਸੀਂ ਜਿੱਦਾਂ ਤੁਹਾਨੂੰ ਰਿਲੈਕਸੇਸ਼ਨ ਮਿਲਦੀ ਹੈ ਨਾ, ਅਸੀਂ ਹਾਜ਼ਰ, ਲੇਕਿਨ ਲੇਕਿਨ ਇਹਨਾਂ ਐਸ ਕੁੰਬੇ ਦਾ ਉਸਤਾਦ ਜੀ ਭਾਈ ਜੀ ਮੇਰੀ ਗੱਲ ਸੁਣੋ, ਗੱਲ ਇਹ ਹੈ ਕਿ ਅੱਜ ਤੋਂ ਬਾਅਦ, ਹੁਣ ਤੋਂ ਬਾਅਦ ਟੀ ਟਾਈਮ ਨਥੀ ਸੈਲਰੀ ਤੁਹਾਨੂੰ ਇਹ ਤੁਹਾਡੀ 25 ਤਰੀਕ ਜਿਹੜੀ ਆਉਣੀ ਆ ਜਿੱਦਾਂ ਅੱਗੇ ਮਿਲਦੀ ਤੁਹਾਨੂੰ ਮਿਲ ਜੇਗੀ, ਉਸ ਤੋਂ ਬਾਅਦ ਕੋਈ ਸੈਲਰੀ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਨਹੀਂ, ਤੁਸੀਂ ਆਪਣੇ ਘਰ ਮੈਂ ਆਪਣੇ ਘਰ, ਤੇ ਰਹਿਣਾ ਆਪਾਂ ਇਕੱਠੇ ਹੀ ਹੈ। ਵੱਡਾ ਜੁਮਲਾ ਐਸੀ ਠੀਕ ਹੈ, ਮੈਂ ਤੁਹਾਡੇ ਹਾਂ ਮੇਰੇ ਨੰਬਰ 24 ਘੰਟੇ ਬੰਦ ਹੋ ਜਾਣੇ ਨੇ ਹੁਣ, ਠੀਕ ਆ, ਉਹ ਕੋਈ ਰੌਲਾ ਨਹੀਂ, ਤੁਸੀਂ ਇਹ ਨਹੀਂ ਸਮਝਣਾ ਕਿ ਵੀ ਇੱਥੋਂ ਚਲੇ ਗਏ ਆ ਤੇ ਮਤਲਬ ਕੋਈ ਰਾਬਤਾ ਹੋ ਜਾਏਗਾ, ਏਦਾਂ ਦੀ ਕੋਈ ਗੱਲ ਨਹੀਂ, ਹਨਾ। ਵੈਰੀ ਗੁੱਡ ਸਾਰੀ ਹਾਂ ਵੀ ਤੁਸੀਂ ਘਰ ਬੈਠੇ ਪਰੇਸ਼ਾਨ ਹੋ ਜਾਓ ਤੇ ਮੈਂ ਹਾਜ਼ਰ ਨਹੀਂ ਹੈਗਾ, ਸ਼ੁਕਰ ਹੈ ਭਾਈ, ਸ਼ੁਕਰ ਠੀਕ ਹੋ ਗਿਆ। ਕਾਲੂ ਲੂਮ ਵਾਲੇ ਨੂੰ ਬੈਲ ਮਾਰ ओके 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 ਨਹੀਂ ਕਿਤੇ ਕੰਮ ਲਾ, ਉਧਰ ਵੀ ਹਾਲਾਤ ਠੀਕ ਹਾਂ ਆ ਜਾ ਤੂੰ ਵੀ ਆ ਜਾ, ਮੈਂ ਕਿਹਾ ਮੈਂ ਟੀ ਆ ਜਾ, ਜਾਂਦੀ ਹੈ 12 ਦਾ, ਤੂੰ ਵੀ ਆ ਜਾ, ਹਾਲ ਵਿਦਾਈ ਆ। ਇੱਧਰ ਆ ਜਾ, ਇੱਥੇ ਆ ना ना ਮੈਨੇਜਮੈਂਟ ਹਾਂ। ਨਹੀਂ ਤੂੰ ਇੱਧਰ ਆ, ਖਬਰ ਨੂੰ ਹੁੰਦੇ ਤੂੰ ਇੱਧਰ ਬੈ, ਉਸਤਾਦ ਜੀ, ਸਾਨੂੰ ਤੁਹਾਡਾ ਡਿਸੀਜਨ ਕਬੂਲ ਆ, ਚਲੋ कबूल है, ਅਖੀਰ ਆ ਜਾ ਇੱਧਰ ਆ ਜਾ। ਉਹਦੇ ਵਿੱਚ ਅਸੀਂ ਤੁਹਾਡੀ ਬਰਥਡੇ ਮਨਾਉਂਦੇ ਹਾਂ, ਹਾਂ, ਇਹਨੂੰ ਯਾਦ ਅੱਗੇ ਹੋ ਜਾ ਥੋੜਾ ਹੈ। ਜਾਂਦੀ ਆਹੋ ਉਹਨਾਂ ਨੇ ਤੇ ਫੁੱਲ ਸਟਾਪ ਲਾ ਤੇ- ਦਿੱਤਾ, ਸ਼ੋਅ ਆ। ਨਹੀਂ ਭੈਣਾ ਜੀ, ਓਏ ਆ ਹੀ ਸ਼ੋਅ ਨਹੀਂ ਹੋ ਸਕਦਾ। ਮੈਂ ਕਹਾਂ ਭਾਜੀ ਮੈਂ ਸ਼ੋਅ ਛੱਡ ਕੇ ਗਿਆ ਸੀ, ਮੈਂ ਮੇਰਾ ਨਹੀਂ ਹਿਸਾਬ ਲੱਗਾ, ਮੈਂ ਵਾਪਸ ਆ ਗਿਆ, ਲੇਕਿਨ ਮੈਂ ਕੋਈ ਟਰਾਈ ਤੇ ਮਾਰਾ ਨਾ, कुछ करना ਯਾਰ ਕੋਸ਼ਿਸ਼ ਤੇ ਕਰਾਂ ਨਾ, ਮੈਂ ਇੰਜ ਨਹੀਂ ਹੋ ਰਹੀ ਕੋਸ਼ਿਸ਼ ਮੇਰੇ ਕੋਲ। ਸਾਜੀ ਐ ਕਰ ਲੈਣਗੇ, ਭਾਈ ਦਾਨਿਸ਼ ਮੋਬਾਈਲਾਂ ਦੀ ਦੁਕਾਨ ਪਾਲੇਗਾ, ਭਾਈ ਸਲਮਾਨ ਤੋਂ ਕਿਤੇ ਹੋਟਲ 'ਚ ਮੈਨੇਜਰ ਲੱਗ ਜੀਦਾ, ਸਾਡਾ ਕੀ ਤੇਰੇ ਕੋਲ ਵੀ ਹੁਨਰ ਹੈ ਹੀ ਹੈ, ਹੁਨਰ ਨਹੀਂ ਹੈਗਾ ਭਾਈ। ਉਹ साजी की गल हो रही है वैसे ਭਾਈ ਸਲਮਾਨ ਸਾਹਿਬ ਗੱਲ ਇਹ ਹੋ ਰਹੀ ਆ ਕਿ ਮੈਂ ਬ੍ਰੇਕ ਲੈਣੀ ਚਾਹ ਰਿਹਾ ਟੀ ਟਾਈਮ 'ਚ, ਟੀ ਟਾਈਮ ਦੀ ਬ੍ਰੇਕ ਲੈਣੀ ਚਾਹ ਰਿਹਾ। 3-4 ਸਾਲ ਹੋ ਗਏ ਨੇ ਇਹਦੀ ਵਜ੍ਹਾ ਤੋਂ ਨਾ, ਫੈਮਿਲੀ, ਘਰ-ਬਾਰ, ਯਾਰ ਦੋਸਤ, ਸਿਹਤ, ਸਾਰਾ ਕੁਝ ਮੇਰਾ ਡਿਸਟਰਬ ਹੋਇਆ ਪਿਆ।
ਤੇਰੇ ਸਾਹਮਣੇ ਹੀ ਆ ਜੋ ਜਿਨ੍ਹਾਂ ਨੂੰ ਇਹਨਾਂ ਨੂੰ ਸਮੇਟਦਿਆਂ ਕਦੀ ਉਹਦਾ ਰੌਲਾ ਕਦੀ ਉਹਦਾ ਰੌਲਾ ਕਦੀ ਉਹਦਾ ਰੌਲਾ। ਲਿਆਦਾ ਮੈਂ ਕਹਿ ਰਿਹਾ ਕਿ ਹੁਣ ਇਹਨਾਂ ਦੇ ਨਾਮ ਇਹਨਾਂ ਨੂੰ ਲੋਕ ਜਾਣਨ ਲੱਗ ਪਏ ਨੇ ਸਾਰੇ ਮਾਸ਼ਾਅੱਲਾ। ਹੁਣੇ ਆਪਣੇ ਪੈਰਾਂ ਤੇ ਤੁਰਨ ਜਾਣ, ਬਾਹਰ ਵਿਜ਼ਿਟ ਕਰਨ, ਪ੍ਰਮੋਟਰਸ ਨਾਲ ਰਾਬਤਾ ਕਰਨ ਕਿ ਭਾਈ ਅਸੀਂ ਖੁਦ ਮੁਖਤਾਰ ਆ, ਦੁਨੀਆ ਫਿਰਨ, ਪੈਸੇ ਲੈਣ, ਕਿਸੇ ਚੈਨਲ ਤੇ ਕਰਨ, ਨੋ ਇਸ਼ੂ, ਕਿਤੇ ਵੀ ਕਰ ਲਓ, ਨੋ ਇਸ਼ੂ। ਮੇਰੇ ਵੱਲੋਂ ਤੁਸੀਂ ਉਸਤਾਦ ਜੀ ਆਓ ਵੇਖੋ, ਮੇਰੇ ਵੱਲੋਂ ਮੈਂ ਹੈਪੀ ਆ, ਸ਼ੁਕਰ ਮੈਂ ਹੈਪੀ ਆ, ਕਸਮੇ ਵੀ ਮੈਂ ਹੈਪੀ ਆ। ਤੁਸੀਂ ਜਿੱਥੇ ਮਰਜ਼ੀ ਜਾਓ, ਇਹ ਹਮੇਸ਼ਾ ਉਨੀ ਦੇਰ ਤੱਕ ਤਕਲੀਫ ਤੁਹਾਨੂੰ ਹੁੰਦੀ ਹੈ ਜਿੰਦੇ ਕਵਾ ਜਦੋਂ ਮੈਂ ਸਮਝਣਾ ਨਾ ਕਿ ਇਹ ਮੇਰਾ ਯਾਰ, ਇਹਨੂੰ ਮੈਂ ਭਰਾ ਕਿਹਾ, ਇਹਨੇ ਇਦਾਂ ਕੀਤਾ ਯਾਰ, ਇਹਨੂੰ ਮੈਂ ਭਰਾ ਸਮਝਦਾ, ਇਹ ਉਹਦੇ ਨਾਲ ਜਾ ਕੇ ਬੈਠਾ ਮੇਰੇ ਦੁਸ਼ਮਣ ਨਾਲ ਯਾਰ। ਜਦੋਂ ਇਹਨੂੰ ਮੈਂ ਭਰਾ ਸਮਝਣੇ ਛੱਡ ਦੇਣਾ ਤੇ ਮਰਜ਼ੀ ਜਾਵੇ। ਸਹੀ ਗੱਲ ਸਮਝਿਆ ਨਹੀਂ? ਨਹੀਂ, ਤੁਸੀਂ ਪਹਿਲੇ ਵੀ ਜ਼ਿਕਰ ਕੀਤਾ ਹੈ ਬ੍ਰੇਕ, ਮਹੀਨਾ ਪਹਿਲੇ ਵੀ ਮੈਂ ਕਿਹਾ ਸੀ ਉਸਤਾਦ ਜੀ ਲੈ ਲਓ ਬ੍ਰੇਕ ਉਸਤਾਦ ਜੀ, ਸਹੀ ਹੈ ਹੈਨਾ। ਮੈਂ ਇਹਨੂੰ ਇਹੀ ਕਹਿ ਰਿਹਾ, ਨਹੀਂ ਸਾਰਾ ਇਦਾਂ ਹੀ ਰਹੇਗਾ, ਮੈਂ ਤੁਹਾਨੂੰ ਉਦਾਂ ਨਹੀਂ ਛੱਡਦਾ। ਬੇਸਿਕਲੀ ਨਾਲ ਆਉਣਾ। ਮੈਂ ਨਾ ਪਹਿਲੇ 12-14 ਸਾਲ ਮੈਂ ਇਕੱਲੇ ਨੇ ਕੰਮ ਕੀਤਾ। ਡਬਿੰਗ ਹੋ ਗਈ ਜਾਂ 7 ਨਿਊਜ਼ ਤੇ ਪ੍ਰੋਗਰਾਮ ਹੋ ਗਿਆ ਜਾਂ 24 ਤੇ ਪ੍ਰੋਗਰਾਮ ਹੋ ਗਿਆ, ਜਾਂ ਮੈਂ ਜੋ ਵੀ ਕੀਤਾ ਮੈਂ ਇਕੱਲੇ ਨੇ ਕੀਤਾ, ਮੇਰੇ ਨਾਲ ਦੂਜਾ ਕੋਈ ਬੰਦਾ ਨਹੀਂ ਸੀ। ਉਹ ਇੱਕ ਪੋਰਸ਼ਨ ਮੈਂ ਕਰ ਲਿਆ। ਹੁਣ ਮੈਂ 4-5 ਸਾਲ ਟੀਮ ਦੇ ਨਾਲ ਕਰ ਲਿਆ। ਹੁਣ ਉਹ ਇਕੱਲੇ ਵਾਲੀ ਜਿਹੜੀ ਮੇਰੀ ਨਾ, ਉਹ ਮੈਨੂੰ ਇੰਝ ਲੱਗਦਾ ਕਿ ਯਾਰ ਉਹ ਬਿਲਕੁਲ ਮੁਰਝਾ ਗਿਆ ਸੈਟਅਪ। ਉਹ ਯਾਦ ਆ ਰਿਹਾ ਕੋਈ ਨਵੀਂ ਚੀਜ਼ ਦੇਣੀ, ਕੋਈ ਨਵਾਂ ਕੰਮ ਕਰਨਾ। ਹੁਣ ਦੇਖ ਕਿੰਨੀ ਦੇਰ ਹੋ ਗਈ ਆਪਾਂ 2-3 ਪ੍ਰੋਗਰਾਮ ਸੋਚ ਰਹੇ, 3 ਮਹੀਨੇ ਹੋ ਗਏ ਹਾਂਜੀ ਨਹੀਂ ਕਰ ਪਾ ਰਹੇ। ਆਸਟ੍ਰੇਲੀਆ ਜਾਣਾ ਸੀ, 3 ਟੀ ਟਾਈਮ ਕੀਤੇ ਰੋਜ਼ ਦੇ ਕਿ ਯਾਰ ਉੱਥੇ ਜਾਣਾ। ਹੁਣ ਆ ਗਏ ਆ, ਹੁਣ ਇਸ ਤੋਂ 15 ਦਿਨ ਕਰਨੇ ਆ ਵੀ ਯਾਰ ਥੋੜਾ ਬੈਕਅਪ ਹੋ ਜਾਏ, ਫਿਰ ਕੋਈ ਕਿਤੇ ਛੁੱਟੀ ਹੋ ਸਕ। ਮੈਂ ਇੱਥੇ ਹੀ ਲੱਗਾ ਹਾਂ ਬਸ, ਨੋ ਡਾਊਟ ਇਹ ਸਾਡੇ ਅਖਰਾਜਾਤ ਪੂਰੇ ਕਰ ਰਿਹਾ, ਸਾਨੂੰ ਰਿਜ਼ਕ ਰੱਬ ਦੇ ਰਿਹਾ, ਲੇਕਿਨ ਉਹ ਮੇਰਾ ਬਾਕੀ ਬਹੁਤ ਕੀਮਤੀ ਜਿਹੜਾ ਜ਼ਾਇਆ ਹੋਈ ਜਾ ਰਿਹਾ। ਉਸਤਾਦ ਜੀ ਮੈਂ ਹਲੇ ਵੇਖਿਆ ਕੀ ਹੈ, ਹਾਲੇ ਵੀ ਨਹੀਂ ਤੂੰ ਵੇਖਿਆ ਕੁਝ ਯਾਰ। ਰੈਸਟ ਤੇ ਚੱਲੇ ਨੇ, ਤੂੰ ਅਜੇ ਵੀ ਨਹੀਂ। ਸਾਰੀ ਦਿਹਾੜੀ ਕੁੱਤੇ ਵਾਂਗ ਤੂੰ ਫਿਰਦਾ ਵਾਂ। ਉਸਤਾਦ ਜੀ ਮੇਰੇ ਕਹਿਣ ਦਾ ਮਤਲਬ ਇਹ ਕਿ ਮੈਂ ਹਲੇ ਉਹ ਬਹਾਰ ਨਹੀਂ ਵੇਖੀ। ਤੁਸੀਂ ਇਹਨਾਂ ਸਾਰਿਆਂ ਨੂੰ ਬਹਾਰ ਦੇ ਕੇ ਤੇ ਅਰੂਜ ਬਣਾ ਕੇ ਤੇ ਹਲੇ ਤੇ ਮੈਂ ਰਿਹਰਸਲ ਤੇ ਆ। ਕੋਈ ਗੱਲ ਨਹੀਂ ਖੈਰ। ਤੇਰੇ ਕੋਲ ਸਾਜੀ ਦੇ ਕੋਈ ਚੈਨਲ ਹੈਗੇ ਤੇ ਕੋ ਉਹ ਰੋਜ਼ ਦੂਸਰੀ ਗੱਲ ਇਹ ਆ ਭੈਣ, ਤੁਹਾਡੇ ਕੋਲ ਚੈਨਲ ਹੈਗਾ ਜਿਹੜਾ ਸਜਾਜਾ ਦੀ ਟੀਮ ਵਾਲਾ, ਠੀਕ ਹੈ, ਉੱਤੇ ਵੀ ਨਹੀਂ ਤੁਸੀਂ ਕੁਝ ਕਰਨਾ, ਠੀਕ ਹੈ? ਉਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ। ਕਿਆ ਕਹਿੰਦੇ ਉਹ ਮੇਰਾ ਵਾ, ਇਹ ਸਮਝੋ ਵੀ ਸਿਰਫ ਮੇਰਾ ਵਾ, ਠੀਕ ਹੈ? ਤੁਸੀਂ ਰੈਸਟ ਤੇ ਹੋ। ਹਾਂ ਤੁਸੀਂ ਰਹਿ ਹੋ। ਤੁਹਾਡਾ ਜਦੋਂ ਦਿਲ ਕਰੇ ਕਿ ਯਾਰ ਅਸੀਂ ਉਹਦੇ ਤੇ ਵਲੋਗ ਪਾ ਲਈਏ, ਤੁਸੀਂ ਨਹੀਂ ਉਹਦੇ ਤੇ ਵੀ ਉਸਤਾਦ ਕਹਿੰਦੇ ਇਦਾਂ ਕਾਰ ਹੀ ਅਗਲੇ ਨਾਲੋਂ ਹਟਣ ਦਾ ਇਹ ਹੈ ਕਿ ਵਿਗੜੇ। ਹਾਂ ਨਾਲੇ ਉਸਤਾਦ ਹੋਵੇ ਤੇ ਇਦਾਂ ਦਾ ਹੋਵੇ ਜਿਹੜਾ ਸਾਰੀਆਂ ਸ਼ਾਵਾਂ ਲੈ ਕੇ ਕਵੇ ਨਿਕਲੋ। ਹਾਂ ਸਹੀ ਗੱਲ। ਨਹੀਂ ਮੈਂ ਕੁਝ ਵੀ ਨਹੀਂ ਲੈ ਕੇ ਨਿਕਲਿਆ, ਮੈਂ ਦੇ ਕੇ ਹੀ ਕਹਿ ਰਿਹਾ ਵੀ ਹੁਣ ਤੇ ਨਿਕਲ ਜਾਓ। ਆਹੋ ਜਿਹੜਾ ਪਿਆਰ ਵਾ ਬਦਨਾ ਸਾਜ ਤੁਸੀਂ ਬਲੌਕ ਕਰ ਦੇਣਾ ਸਾਨੂੰ, ਉਹਦੇ ਲਈ ਰੀਸ ਕੋਈ ਨਹੀਂ। ਆਹਾ ਪਿਆਰ ਵਾ ਬਦਨਾ ਕਰਕੇ ਆ ਸਾਨੂੰ ਜੋ ਇੰਨਾ ਕੁਛ ਉਸਤਾਦ ਜੀ ਨੇ ਬਣਾਇਆ ਯਾਰ, ਇਹ ਆਪਾਂ ਸਾਰਿਆਂ ਤੋਂ ਹੀ ਬਚਾਉਂਦੇ। ਹਾਂ ਸਹੀ ਗੱਲ। ਤੇ ਲਿਆਦਾ ਇਹ ਜੈਨੂਇਨ ਗੱਲ ਹੈ, ਚ ਕੋਈ ਮਜ਼ਾਕ ਨਹੀਂ ਕਿ ਭੈਣ ਮੈਂ ਆਪਣਾ ਕੋਈ ਸੈਟਅਪ ਕਰਾਂਗਾ। ਦੂਜੀ ਗੱਲ ਇਹ ਆ ਕਿ ਜਿਹੜੀ ਸਜਾਦ ਜਾਨੀ ਟੀਮ ਟੈਪ ਜਿਹੜਾ ਲਫ਼ਜ਼ ਆ ਉਹਨੂੰ ਕਰੋ ਨਥੀ। ਸਜਾਦ ਜਾਨੀ ਇਕੱਲਾ ਹੀ ਆ ਭਾਈ, ਟੀਮ ਆਪਣੇ ਪੈਰਾਂ ਤੇ ਖਲੋਵੇ, ਆਪਣਾ ਅੱਗੋਂ ਬਣਾਵੇ, ਠੀਕ ਆ ਜੀ। ਖੋਤਿਆਂ ਚਿੱਟੇ ਹੋ ਗਏ ਬੱਚੇ ਤਾਂ ਹੁਣ ਲੱਗੇ ਨੇ ਬਾਹਰ ਦੁਨੀਆ ਦੇ ਸਾਰਿਆਂ ਕੰਮਾਂ ਦੇ ਵਿੱਚ ਕਰਤਾ ਧਰਤਾ ਆਪਣੇ ਸਾਰੀ ਅਕਲ ਆ। ਇਹ ਗੇਟ ਅੰਦਰ ਵੜਦੇ ਨਿੰਨੇ ਚੂਚੇ ਮੂਚੇ ਹੋ ਜਾਂਦੇ ਆ, ਕੋਈ ਜੀ ਤੁਸੀਂ ਜਿੱਦਾਂ ਕਹਿਣਾ ਉਹਦਾ ਸਾਨੂੰ ਤੇ ਪਤਾ ਹੀ ਕੁਛ ਨਹੀਂ, ਸਾਨੂੰ ਤੇ ਵੀ ਨਹੀਂ ਪਤਾ ਕਿੱਦਾਂ ਲੋਟੀ ਨੂੰ ਚੋਤੀ ਕਹੀਦਾ। ਤੇ ਬਾਹਰ ਦੁਨੀਆ ਬਿਲਕੁਲ ਠੀਕ ਆ। ਹੁਣ ਇੱਥੇ ਵੀ ਠੀਕ ਕਰੋ, ਬਾਹਰ ਜਾਓ ਫਿਰ ਉਤਰੋ, ਠੀਕ ਆ। ਤੇ ਅੱਲਾ ਦੇ ਖੈਰ ਸਲਾ ਆਇਆ ਹੋਵੇ ਜੀ। ਇੱਕ ਗੱਲ ਉਸਤਾਦ ਜੀ ਮੇਰਾ ਦਿਲ ਨਹੀਂ ਲੱਗਣਾ ਤੁਹਾਡੇ ਤੋਂ ਬਗੈਰ। ਯਾਰ ਸਾਜੀ ਤਸਵੀਰ ਆਈ ਯਾਰ, ਤੇਰੀ ਮਿਹਰਬਾਨੀ ਹੈ, ਕੁਛ ਐਵੇਂ ਲੈ ਜੀ ਸਾਜੀ ਦੀ। ਇੱਕ ਇਹ ਗੱਲ ਹੋ ਗਈ। ਦੂਜੀ ਗੱਲ ਇਹ ਹੋ ਗਈ ਭਾਜੀ, ਦੂਜਾ ਇਹ ਆ ਕਿ ਮੈਂ ਇੱਕ ਪ੍ਰੋਗਰਾਮ ਸ਼ੁਰੂ ਕਰਨਾ ਵਾ ਜਿਹੜਾ ਇੱਕ ਵਾਰੀ ਮੈਂ ਚਲਾ ਦੇਣਾ ਸਕਰੀਨ ਦੇ ਨਾਲ, ਉਹਦੀ ਵੀਡੀਓ ਚੱਲਦੀ ਰਹੇਗੀ, ਦੇਖ ਲਓ ਪਿੱਛੇ ਆਵਾਜ਼ ਮੇਰੀ ਆ ਰਹੀ ਨਾ ਤੁਹਾਨੂੰ, ਵੀਡੀਓ ਉਹ ਚੱਲ ਰਹੀ ਹੈ। ਜਿਹੜਾ ਕਿ ਇਹ ਪ੍ਰੋਗਰਾਮ ਜਿਹੜਾ ਤੁਸੀਂ ਦੇਖ ਰਹੇ ਹੋ, ਠੀਕ ਹੈ ਜੀ, ਇਹਨੂੰ ਮੈਂ ਕਰਨਾ ਵਾ ਇਨਡੋਰ, ਸਿਰਫ ਤੁਸੀਂ ਹੋਣਾ ਤੇ ਮੈਂ ਹੋਣਾ। ਮੈਨੂੰ ਐਵਰੀ ਵੀਕ 2 ਮੇਰਾ ਭਰਾ ਤੇ ਭਰਜਾਈ ਚਾਹੀਦੇ ਨੇ, ਮਾਂ ਹੋ ਜੇ, ਨੂੰਹ ਹੋ ਜੇ, ਪੁੱਤਰ ਹੋ ਜੇ, ਮੈਂ ਉਹਨਾਂ ਦੇ ਨਾਲ ਇਹ ਖੇਡਣਾ ਵਾ। ਤੇ ਪ੍ਰੋਗਰਾਮ ਦਾ ਨਾਮ ਆ ਕਿਉਂ ਬਣੇਗਾ ਕਰੋੜਪਤੀ। ਕਿਉਂ ਬਣੇਗਾ ਬਈ ਉਹਦੇ ਚ ਮੈਂ ਦੇਸੀ ਟੱਚ ਸੈਟਅਪ ਸਾਰਾ ਉਹੀ ਲਾ ਕੇ ਜਿੱਦਾਂ ਆਇਆ ਤੁਸੀਂ ਦੇਖ ਰਹੇ ਇਦਾਂ ਹੀ ਕਰਕੇ, ਤੇ ਤੁਸੀਂ ਇਨਵਾਈਟ ਹੋਣਾ ਵਾ। ਈਮੇਲ ਆ ਜਿਹੜੀ ਥੱਲੇ ਚੱਲਦੀ ਪਈ ਆ, ਤੁਸੀਂ ਮੇਲ ਕਰ ਦੇਣੀ ਹੈ ਮੈਨੂੰ, ਠੀਕ ਹੈ ਜੀ। ਤੇ ਕਿ ਭਾਵੇਂ ਅਸੀਂ ਆਣਾ ਚਾਹ ਰਹੇ ਆ, ਫੈਸਲਾਬਾਦੋਂ, ਲਾਹੌਰੋਂ, ਜਿੱਥੋਂ ਦਿਲ ਕਰਿਆ
ਤੁਹਾਡਾ ਇੱਕ ਟਾਈਮ ਸੈੱਟ ਹੋ ਜਾਏਗਾ, ਤੁਸੀਂ ਆ ਕੇ ਮੇਰੇ ਨਾਲ ਖੇਲਣਾ ਵਾ। ਮੈਂ ਤੁਹਾਨੂੰ ਇਨਾਮ ਦੇਵਾਂਗਾ, ਪੈਸੇ ਟੁੱਟੇ ਬੱਦੇ, ਯਾਨੀ ਅਸੀਂ ਲੋ ਲੈਵਲ ਤੇ ਕਿਉਂ ਬਣੇਗਾ ਕਰੋੜਪਤੀ ਖੇਲਣਾ, ਉਹਦੇ ਚ 5-10 ਵਾਲੇ ਵੀ ਚੱਲਣੇ ਨੇ, 250-300 ਪਤੀ 250-300 ਪਤੀ, ਯਾਨੀ ਤੁਸੀਂ 80 ਜਿੱਤ ਗਏ, ਮੈਂ ਤੁਹਾਨੂੰ 100 ਦੇਣਾ, ਤੁਸੀਂ ਮੈਨੂੰ 20 ਪਕਾਇਆ ਵੀ ਦੇਣੇ ਨੇ ਉੱਥੇ ਬੈਠੇ ਹੀ। ਇਹਨੂੰ ਮੈਂ ਯਾਨੀ ਇਹਨੂੰ ਪੀਕ ਲੈਵਲ ਤੇ ਇਹਦਾ ਚੇਦਾ ਕਰ ਦੇਣਾ ਵਾ, ਕੌਣ ਬਣੇਗਾ ਕਰੋੜਪਤੀ। ਘਰੋਂ ਪਾਣ ਲੈ ਕੇ ਹੁਣ ਮੈਂ ਕਹਿੰਦਾ ਮਜ਼ਾ ਆਏਗਾ ਸਾਨੂੰ, ਸਵਾਲ ਜਵਾਬ ਵੀ ਉਹਦੀ ਸਾਰਾ। ਸਵਾਲ ਦਾ ਜਵਾਬ ਸਹੀ ਹੋਇਆ, 3 ਠੀਪੇ ਉਹਦੇ ਅੰਦਰ। ਹਾਂਜੀ ਠੀਕ ਆ ਜੀ। ਮੁੰਸ਼ੀ ਵੀ ਉੱਥੇ ਸਾਡਾ ਕੋਈ ਹੋਇਆ ਕਰੇਗਾ ਜਿਹੜਾ ਹਿਸਾਬ ਰੱਖੇਗਾ, ਲੇਕਿਨ ਸਾਰਾ ਉਦਾਂ ਹੀ ਜਿੱਦਾਂ ਤੁਸੀਂ ਇਹ 'ਚ ਦੇਖਿਆ। ਤੇ ਹੁਣ ਲਿਆਦਾ ਸਾਨੂੰ ਇੰਨੀ ਦੇਰ ਆ ਜਿੰਨੀ ਦੇਰ ਤੁਸੀਂ ਰਾਬਤਾ ਨਹੀਂ ਕਰਦੇ, ਅਸੀਂ ਕੋਈ ਬੱਚੇ ਨਹੀਂ ਲੈ ਕੇ ਆਉਣੇ ਨਾਲ, ਬੱਚੇ ਨਹੀਂ ਹੋਣੇ, ਠੀਕ ਹੈ ਜੀ, ਕਿਉਂਕਿ ਸਾਡਾ ਉਹ ਸੈਟਅਪ ਐਸਾ, ਅਸੀਂ ਡਿਸਟਰਬ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦੇ। 2 ਤੋਂ 3 ਬੰਦੇ, ਪਹਿਲੀ ਜਿਹੜੀ ਪਿਓਰਿਟੀ ਆ ਉਹ ਹੈ ਕਿ ਜੀ ਮੀਆਂ ਬੀਵੀ, ਠੀਕ ਹੈ ਜੀ, ਔਰ ਅਗਰ ਨਾਲ ਇੱਕ ਏਜਡ ਕੋਈ, ਜਿਸ ਤਰ੍ਹਾਂ ਆ ਬੈਠੇ ਨੇ, ਆ ਆਂਟੀ ਬੈਠੇ ਨਾ ਸਾਡੇ, ਇਹਨਾਂ ਦੇ ਨਾਲ ਮਾਂ ਜੀ, ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਬੈਠਾ ਸੀ, ਬੜਾ ਮਜ਼ਾ ਆਇਆ ਸੀ। ਇਸ ਤਰ੍ਹਾਂ ਹੀ ਤੁਸੀਂ ਆ ਸਕਦੇ ਹੋ, ਯਾਨੀ 2 ਤੋਂ 3 ਬੰਦੇ, ਚੌਥਾ ਨਹੀਂ, ਪਲੀਜ਼, ਤੁਹਾਡੀ ਮਿਹਰਬਾਨੀ, ਔਰ ਤੁਹਾਨੂੰ ਮਜ਼ਾ ਆਏਗਾ। ਇਹ ਤੁਹਾਨੂੰ ਆਪ ਲੱਗੇਗਾ ਕਿ ਹਾਂ, ਬਾਅਦ ਚ ਲੋਕਾਂ ਨੇ ਵੇਖ ਹੀ ਲੈਣਾ, ਸਾਰੇ ਘਰਦਿਆਂ ਨੇ ਵੇਖ ਹੀ ਲੈਣਾ ਨਾ, ਹਨਾ। ਤਾਂ ਜੀ ਇਸ ਆਈਡੀਆ ਨੂੰ ਵੀ ਕਿੰਨੀ ਦੇਰ ਹੋ ਗਈ? ਹਾਂ, ਇਹ ਮੈਂ ਸ਼ੁਰੂ ਕਰਾਂਗਾ। ਉਸ ਤੋਂ ਬਾਅਦ ਇੱਕ ਹੋਰ ਕੁਝ ਮੈਂ ਡਬਿੰਗ 'ਚ ਥੋੜਾ, ਕਿਉਂਕਿ ਡਬਿੰਗ ਜਿੱਥੇ ਮੈਂ ਛੱਡੀ ਨਾ ਉੱਥੇ ਹੀ ਰੁਕੀ ਹੈ। ਡਬਿੰਗ ਵਾਲਾ ਐਸਾ ਕੰਮ ਆ, ਹਾਲਾਂਕਿ ਬਾਕੀ ਸਾਰੇ ਮੈਂ ਰੋਡ ਸ਼ੋਅ ਸ਼ੁਰੂ ਕੀਤਾ, ਰੋਡ ਸ਼ੋਅ ਨੇਰ ਪੈ ਗਿਆ, ਠੀਕ ਹੈ ਜੀ। ਮੈਂ ਕੋਈ ਸ਼ੁਰੂ ਕੀਤਾ, ਉਹ ਨੇਰ ਪੈ ਗਿਆ। ਡਬਿੰਗ ਜਿੱਥੇ ਮੈਂ ਛੱਡੀ ਉੱਥੇ ਹੀ ਰੁਕੀ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਡਬਿੰਗ ਔਖਾ ਕੰਮ ਆ। ਰੋਡ ਸ਼ੋਅ ਕੀਤਾ ਨਾ, ਇੱਕ ਮਾਈਕ ਫੜਿਆ, ਕੈਮਰਾ ਨਾਲ ਕਰ ਲਿਆ। ਡਬਿੰਗ ਕਰਨ ਵਾਸਤੇ ਤੁਹਾਨੂੰ ਕੰਪਿਊਟਰ ਚਾਹੀਦਾ, ਸੌਫਟਵੇਅਰ ਦੀ ਜਾਣਕਾਰੀ ਚਾਹੀਦੀ ਹੈ, ਸੌਫਟਵੇਅਰ ਸਿੱਖਣਾ ਚਾਹੀਦਾ, ਆਡੀਓ ਵੀਡੀਓ ਦਾ ਐਡੀਟਿੰਗ ਹੋਣੀ ਚਾਹੀਦੀ ਹੈ, ਮਾਈਕ ਰਿਕਾਰਡਿੰਗ ਹੋਣੀ ਚਾਹੀਦੀ ਹੈ, ਮਾਈਕ ਦਾ ਬੈਲੈਂਸ ਬਾਅਦ ਚ ਕਰਨਾ, ਉਹਨੂੰ ਇਫੈਕਟ ਲਾਉਣੇ, ਸਾਰਾ ਕੁਝ ਕਰਨਾ ਕਰਕੇ ਤੇ ਫਿਰ ਤੁਸੀਂ ਡਬਿੰਗ ਕਰ ਸਕਦੇ ਹੋ। ਇਸ ਤੋਂ ਸ਼ਾਇਦ ਉਹ ਕੋਈ ਨਹੀਂ ਕਰ ਸਕਿਆ, ਕਿਉਂਕਿ ਇਹਦੇ ਚ ਨਾਲ ਟੈਕਨੀਕਲ ਬਹੁਤ ਜ਼ਿਆਦਾ ਚੀਜ਼ਾਂ ਇਨਵੋਲਵ ਨੇ। ਸਹੀ ਗੱਲ। ਇਸ ਹੁਣ ਇੱਕ ਬੰਦਾ ਡਬਿੰਗ ਬਹੁਤ ਅੱਛੀ ਕਰ ਸਕਦਾ, ਉਹਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ, ਪਹਿਲੇ ਆਡੀਓ ਰਿਕਾਰਡ ਕਰੇ, ਫਿਰ ਵੀਡੀਓ ਕੱਟੇ, ਫਿਰ ਉਹਦੇ ਤੇ ਆਡੀਓ ਵੀਡੀਓ ਲਾਵੇ, ਫਿਰ ਪ੍ਰੋਪਰ ਇੱਕ ਕਲਿੱਪ ਬਣਾਵੇ, ਬੈਕਗ੍ਰਾਉਂਡ ਉਹਦੇ ਚ ਲਾਵੇ, ਸਾਰੇ ਇਸ ਤੋਂ ਵੀ ਸਕਦਾ। ਤੇ ਉਹ ਮੈਨੂੰ, ਕਿਉਂਕਿ ਮੇਰੇ ਤੇ ਮਤਲਬ ਖੱਬੇ ਹੱਥ ਦਾ ਕੰਮ, ਸਹੀ ਗੱਲ, ਠੀਕ ਆ ਨਾ। ਤੇ ਜਿਹੜੇ ਮੇਰੇ ਖੱਬੇ ਹੱਥ ਦੇ ਕੰਮ ਮੈਂ ਬਹੁਤ ਕੀਤੇ ਨੇ 10 12 15 20 ਸਾਲ ਪਹਿਲੇ, ਉਹ ਮੈਂ ਦੁਬਾਰਾ ਸ਼ੁਰੂ ਕਰਨੇ ਹੁਣ। ਵਾਓ ਡਬਿੰਗ ਮੇਰਾ ਖੱਬੇ ਹੱਥ ਦਾ ਕੰਮ ਹੈ। ਜੇ ਮੈਂ ਬਹਿਣਾ ਸੀ ਟਕ ਟਕ ਆਲੂ ਭਾਜੀ ਕਲਿੱਪ, ਮੈਂ ਚੈਨਲ ਚੁਣਦਾ, ਮੈਨੂੰ ਉਹ ਜਿਹੜੇ ਚੈਨਲ ਦੇ ਓਨਰ ਕਹਿੰਦਾ ਜਾਨੀ ਤੈਨੂੰ ਨਾ ਸੋਹਣੀ ਰੋਟੀ ਖਵਾਉਂਗਾ, ਜਾਂ ਇੱਕ ਕਲਿੱਪ ਬਣਾ ਕੇ ਲਿਆ। ਮੈਂ ਜਾਣਾ ਸੀ ਇੰਗਲਿਸ਼ ਫਿਲਮ ਕੱਢਦਾ ਸਾਂ, 1.5-2 ਘੰਟੇ 'ਚ ਕੱਟ ਕੇ ਮੈਂ ਲਾਉਣਾ ਸੀ। ਉਹ ਕਹਿੰਦਾ ਜੀ ਯਾਰ ਤੂੰ ਹੁਣ ਬਣਾ ਕੇ ਲਿਆ? ਮੈਂ ਕਹੂੰ ਆਹੋ। ਮੈਂ ਕਹਿੰਦਾ ਸੀ ਆਹੋ। ਤੇ ਇੰਜ ਉਹ ਮੇਰਾ ਖੱਬੇ ਹੱਥ ਦਾ ਕੰਮ, ਹਾਂਜੀ ਤੇ ਲਿਆਦਾ ਮੈਂ ਉਹ ਸ਼ੁਰੂ ਕਰਾਂਗਾ। ਪਲੱਸ ਨਾਲ ਮੈਂ ਕੋਈ ਹੋਰ, ਯਾਨੀ ਮੈਂ ਇਕੱਲੇ ਨੇ ਕਰਨਾ ਯਾਰ, ਮੈਨੂੰ ਤੈਨੂੰ ਤੁਸੀਂ ਨਹੀਂ ਯਾਰ, ਮੈਨੂੰ ਜਾਨ ਛੱਡੋ, ਮੇਰੀ ਤੈਨੂੰ ਖੁਦਾ ਦਾ ਯਾਸੀ ਨਹੀਂ ਆਪਣਾ ਸੱਪਾਂ ਜਾਂ ਤੈਨੂੰ ਮੌਲਾ ਦਾ ਵਾਸਤਾ ਨਿਕਲੋ, ਆਪਣਾ ਕਰੋ, ਆਪਣਾ ਖਾਓ ਪੀਓ ਜਿੱਦਾਂ ਮਰਜ਼ੀ। ਬਾਕੀ ਜਿੱਥੇ ਮੇਰੀ ਲੋੜ ਪਵੇ ਮੈਂ हाजिर नहीं। उस्ताद जी बड़ी आसानी से कह दिया आपने कि चले जाओ यहाँ से, ये भी ना सोचा। आप लोगों के साथ बहुत अच्छा वक्त गुजरा एज अ फ्लूट लैंग्वेज। हमेशा आप लोगों का प्यार मेरे दिल में रहेगा। आप लोगों की यादें, आप लोगों के साथ गुजरा वक्त मैं कभी भूल नहीं सकता, इस जीवन में तो कभी भी नहीं। और मैं हमेशा दुआ करूंगा हर जन्म में मैं को कपड़े का काम करा या जुतियां का काम करा, इधरले पासे मैं ना ही आवा। ठीक है? नहीं, बहरहाल आप लोगों ने बहुत प्यार दिया टी टाइम को। ये ऑप्शन अभी हमारे पास है कि हो सकता है हम दोबारा शुरू कर लें। पॉज कर रहे हैं। बहुत लोग ऐसे होंगे जो बेचारे जिनकी जिंदगी का हिस्सा है ये टी टाइम। कुछ लोग देखते हैं, कुछ लोग सुनते हैं, कुछ ब्लाइंड लोग हैं और वो टी टाइम सुनते हैं जी। कुछ ड्राइवर्स हैं, कुछ ड्राइवर्स हैं जो सिर्फ सुनते हैं। बहुत प्यार मिला, लेकिन आपने ये समझना है कि शायद हम कुछ और देखना चाहें। और अगर आप ये सोच रहे हैं कि हम वो भी साथ करते रहें और ये भी चलो चलता रहे, ये मेरे से हो नहीं पा रहा। मैं आपको सही बताऊं, मैं 10-15 दिन 20 दिन महीना देखूंगा। अगर तो उधर मेरा कोई हिसाब ठीक हुआ तो फिर हम कर लेंगे, अगर नहीं तो जिथे दी खोती उथे अन खलो। ठीक है ना? उस्ताद जी यानी कि इन्हों ਅਸੀਂ ਇੱਕ ਵਕਫਾ ਵੀ ਕਹਿ ਸਕਦੇ ਹਾਂ। हाँ, लेकिन विदाउट मैलरीस है। पैसे ना कोई नहीं देने, वक्फे ਦੇ ਚੱਕਰ 'ਚ ਅਗਲੇ ਮਹੀਨੇ ਫੇਰ ਆ ਜਾਓ ਕਿ ਭਾਈ ਤੁਸੀਂ ਨਹੀਂ ਵੀ ਬੁਲਾਇਆ, ਪੈਸੇ ਤੇ ਦਿਓ। ਨਥੀ। और सारे सुन लो भाजी, फैसल रामे साहब, मिठा साहब, कालू साहब, सारे सुन लो।
ਇਹ ਸੈਲਰੀ ਇੱਥੇ ਤੱਕ। ਉਸ ਤੋਂ ਬਾਅਦ ਮੈਂ ਜਿਹਨੂੰ ਫੋਨ ਕਰਾਂ, ਅਗਰ ਮੈਨੂੰ ਕਿਸੇ ਲੋੜ ਹੋਵੇ ਬੁਲਾ ਲਵੇ। ਅਗਰ ਤੁਹਾਨੂੰ ਮੇਰੀ ਲੋੜ ਆ, ਤੁਸੀਂ ਫੋਨ ਨਹੀਂ ਕਰਨਾ ਮੈਨੂੰ, ਠੀਕ ਹੋ ਗਿਆ? ਇਦਾਂ ਹੀ ਆ, ਆਪਸ 'ਚ ਖਾਲੀ ਮਿਲ ਜੁਲ ਕੇ ਹੀ ਦੂਰ ਰਵਾਂਗੇ ਤੇ ਠੀਕ ਰਵਾਂਗੇ। ਉਸਤਾਦ ਜੀ ਇੱਕ ਤਰਫਾ ਪਿਆਰ ਰਹੇਗਾ ਤੇ ਸਹੀ ਰਹੇਗਾ। ਪਰਲ ਭਾਜੀ ਮੇਰੀ ਗੱਲ ਸੁਣੋ, ਉਹ ਜਿਹੜਾ ਸਜਾਦ ਜਾਨੀ ਟੀਮ ਵਾਲਾ ਚੈਨਲ ਹੈ ਨਾ, ਉਹਦੇ ਤੇ ਮੈਂ ਤੁਹਾਨੂੰ ਫੋਨ ਕਰਕੇ ਬੁਲਾਇਆ ਕਰਾਂਗਾ, ਮੈਂ ਬੁਲਾਇਆ ਕਰਾਂਗਾ। ਤੁਸੀਂ ਆ ਕੇ ਆਰਾਮ ਨਾਲ ਜਿਹੜਾ ਮੈਂ ਤੁਹਾਨੂੰ ਕੰਟੈਂਟ ਦੱਸਾਂ, ਗੱਲਬਾਤ ਕਰਾਂ, ਉਹ ਦੇਖ ਕੇ ਤੇ ਤੁਸੀਂ ਅੱਲਾਹ ਦਾ ਖੈਰ ਸਲਾ। ਉਸਤਾਦ ਜੀ ਮੇਰਾ ਤਾਂ ਦਿਲ ਹੀ ਨਹੀਂ ਲੱਗਣਾ ਤੁਹਾਡੇ ਤੋਂ। ਇਹਨੂੰ ਵੀ ਫੋਨ ਕਰ ਲਿਆ ਕਰਨਾ ਹੀ। ਤੇਰਾ ਕੀ ਬਣਿਆ, ਮੈਂ ਤੈਨੂੰ ਪੁੱਛ ਰਿਹਾ ਸਾਂ। ਮੇਰਾ ਹਾਂ, ਮੈਂ ਆਇਆ ਜਰਾ ਸਾਜੀ ਛੁੱਟੀ ਅਰਜੈਂਟ। ਬਾਬਰ ਸਾਹਿਬ ਜਿਹੜੇ ਨੇ ਪਾਕਿਸਤਾਨ ਆ ਗਏ ਨੇ 6 ਮਹੀਨੇ ਲਈ, ਹਾਂਜੀ, ਤੇ ਘਰ ਦੇ ਦਾਸ ਹੋ ਗਏ ਸੀ। ਅੰਦੀ ਸਰਦੀਆਂ ਤੱਕ। ਆਹੋ, ਤੇ ਬਾਬਰ ਸਾਹਿਬ ਹੁਣ ਇੱਥੇ ਹੀ ਨਹੀਂ, ਅੱਲਾਹ ਖੈਰ ਕਰੇ। ਉਹਨਾਂ ਨੇ ਤੇ ਅੱਗੇ ਚੀਨੀ ਦਮ ਕਰਾ ਕੇ ਇਹਨੂੰ ਇੱਥੋਂ ਕੱਢਿਆ। ਉੱਥੇ ਵੀ ਤੇ ਉਹੀ ਉਹ ਢੱਕਣ ਤੇ ਫਲਾਣਾ ਤੇ ਸਭ ਕਹਿ ਦੋ ਉੱਥੇ ਕਰ ਰਿਹਾ ਸੀ। ਉਦੋਂ ਵੀ ਇਹਨਾਂ ਨੇ ਗਵਰਨਮੈਂਟ ਨੇ ਕਹਿੰਦਾ ਯਾਰ ਤੂੰ ਕੀ ਕਰ ਰਿਹਾ? ਤੇ ਸਾਨੂੰ ਕਿਸੇ, ਅਸੀਂ ਦੁਨੀਆ ਦੀ ਹਰ ਟਰਾਂਸਲੇਟਰ ਨੂੰ ਬੁਲਾਇਆ ਕਿ ਕੀ, ਉਹ ਕਹਿੰਦਾ ਮੈਨੂੰ ਨਹੀਂ ਸਮਝ ਆ ਰਹੀ ਕੀ ਹੈ। ਉਹ ਮਾੜਾ ਜਿਹਾ ਦਰਾਜ਼ ਬੰਦ ਕਹਿੰਦਾ ਡੱਬੀ ਢੱਕਣ ਹੋ ਗਿਆ। ਆਹੋ, ਡੱਬੀ ਢੱਕਣ ਹੋ ਗਿਆ। ਉਹ ਕਹਿੰਦਾ ਗੱਲ ਕਰਦਾ ਉਹਨੇ ਇੱਕ ਟਰਾਂਸਲੇਟ ਬਣਾਇਆ ਦੁਬਈ ਇਹਨਾਂ ਨੂੰ, ਕਿ ਹਾਂ ਇਹਨੂੰ ਪਤਾ ਕਰੇ ਕੀ ਕਹਿ ਰਿਹਾ। ਉਹਨੇ ਕਿਹਾ ਇਹ ਇੱਕ ਡਿੰਗ ਡੋਂਗ ਬਬਲ ਕਹਿ ਰਿਹਾ। ਉਹਨੇ ਕਿਹਾ ਇਹ ਤੇ ਬਿੱਲੀ ਵਾਲੀ ਮਸ਼ਹੂਰੀ। ਉਹਨੇ ਕਿਹਾ ਇੱਥੇ ਕਿਉਂ ਯੂਜ਼ ਕਰਦੇ? ਇਹ ਗੱਲ ਕਰਦੇ ਕਿ ਉਹ ਡਿੰਗ ਡੋਂਗ ਬਬਲ ਕਹਿ ਰਿਹਾ। ਇਹਦੇ ਚ ਇਹਨੇ ਕੋਈ ਕੋਡ ਵਰਡ ਕੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ। ਉਹਨਾਂ ਨੇ ਕਿਹਾ ਡੇਂਜਰ ਆ ਬੰਦਾ। ਇਹ ਜ਼ੋਨ ਕਿਉਂ ਪਾ ਰਿਹਾ? ਸਭ ਕਹਿ ਦੋ ਕਿਉਂ? ਆਹੋ, ਸਭ ਕਹਿ ਦੋ ਕਿਉਂ ਕਹਿ ਰਿਹਾ। ਢੂੰਡ ਲੈ ਗਿਆ ਉਹਨਾਂ ਨੇ ਟੀਮਾਂ ਸਾਥ ਲੈ ਕੇ। ਉਹਨਾਂ ਨੇ ਸਾਥ ਲੋਟ ਕਹਿੰਦਾ ਮਤਲਬ ਦੱਸੋ, ਕਹਿੰਦਾ ਭਾਈ ਸਾਨੂੰ ਨਹੀਂ ਪਤਾ ਕੀ ਮਤਲਬ। ਉਹਨੇ ਕਿਹਾ ਸੁਬਹ ਸ਼ਾਮ ਕਹਿ ਰਿਹਾ ਢੂੰਡ ਲੈ, ਲੇਕਿਨ ਢੂੰਡਦਾ ਵੀ ਨਹੀਂ ਕਿਤੇ। ਇਹ ਕਿਹਨੂੰ ਇਸ਼ਾਰਾ ਦੇ ਰਿਹਾ? ਨੋਬੀ ਤੋਂ ਹੋ ਗਿਆ। ਆਹ ਨੋਬੀ ਤੋਂ। ਉਹਨਾਂ ਨੇ ਇਸ ਗੱਲ ਤੋਂ ਕੱਢਿਆ ਉਸਤਾਦ ਜੀ, ਇਹਦਾ ਕਿਸੇ ਹੋਰ ਲੈਂਗੁਏਜ 'ਚ ਗਲਤ ਮਤਲਬ ਗੈਰ ਅਖਲਾਕੀ ਬਣਦਾ। ਨੋਬੀ ਤੋਂ ਦਾ ਨਹੀਂ ਯਾਰ, ਮੈਂ ਲਾਇਆ ਸਿਰਫ ਉਹਨੂੰ, ਸਿਰਫ ਇੰਨਾ ਗਿਆ ਪੁਲਿਸ ਵਾਲੇ ਨੂੰ, ਮਿਸਟਰ ਸਪੋਗੋ ਮੈਨੂੰ ਕਹਿੰਦਾ ਸਾਈਡ ਤੇ। ਹਾਂ, ਉਸਤਾਦ ਜੀ ਤੁਹਾਡਾ ਆਸਟ੍ਰੇਲੀਆ ਕਿੱਦਾਂ ਰਿਹਾ? ਆਸਟ੍ਰੇਲੀਆ ਮੇਰਾ ਬੜਾ ਜ਼ਬਰਦਸਤ ਯਾਰ, ਇੰਨਾ ਪਿਆਰ, ਮੈਂ ਉੱਥੇ ਇੰਨਾ ਖੁਸ਼ ਸੀ, ਦੇਖਿਆ ਨਹੀਂ ਤੂੰ? ਹਾਂਜੀ ਉਸਤਾਦ ਜੀ, ਮੈਂ ਕੀ ਨਾਚੇ ਟਾਪੇ ਕੀਤੇ ਨੇ ਰੋਡ ਤੇ। ਇੱਕ ਮੇਰਾ ਭਰਾ ਆਇਆ, ਉਹਨੇ ਡੈਕ ਲਾਇਆ ਸੀ। ਮੈਂ ਕਿਹਾ ਸ਼ੀਸ਼ੇ ਥੱਲੇ ਕਰਕੇ ਲਾ ਪੰਜਾਬੀ ਗਾਣਾ ਕੋਈ, ਰੋਡ ਬਲਾਕ ਕਰਤਾ ਸੀ ਨੱਚ ਕੇ। ਉਹ ਵਾਇਰਲ ਹੋਈ ਵੀਡੀਓ। ਉਹ ਜੀ ਤੁਹਾਨੂੰ ਨਵੀਂ ਗੱਲ ਦੱਸਾਂ, ਉੱਚ ਤੁਸੀਂ ਪਿਆਰੇ ਬਹੁਤ ਲੱਗੇ। ਬਹੁਤ ਨਵੀਂ ਗੱਲ ਦੱਸ ਯਾਰ, ਉਹ ਵੈਸੇ ਵੀ ਲੱਗਦੇ ਨੇ। ਨਹੀਂ ਉੱਥੇ ਬਹੁਤੇ ਲੱਗੇ। ਹਾਂ, ਜਦੋਂ ਸਾਜੀ ਲਿਫਟ ਤੋਂ ਆ ਰਿਹਾ, ਹੱਥ 'ਚ ਬੈਗ ਫੜਿਆ, ਪੈਂਟ ਸ਼ਰਟ ਪਾਈ ਸਾਜੀ ਨੇ, ਸੁਭਾਨ ਅੱਲਾਹ। ਮੈਂ ਪਿੱਛੇ ਨਹੀਂ ਮੈਂ ਸਾਰਿਆਂ ਤੋਂ ਲੈਦਾ ਹੀ ਲੱਗਦਾ ਵਿੱਚ, ਹੀਰੋ ਟਾਈਪ ਆ ਮੈਂ। ਹੀਰੋ। ਇਸ ਲਈ ਮੈਂ ਤੁਹਾਡੇ ਤੋਂ ਦੂਰ ਹੋਣ ਲੱਗਾ ਕਿ ਮੇਰਾ ਉਹ ਹੀਰੋ ਪੁਣਾ, ਤੁਸੀਂ ਉਹਦੀ ਮੈਣ ਪੈ ਕੱਢੀ ਪਈ ਹੈ। ਉਸਤਾਦ ਜੀ ਮੈਂ ਉਹ ਹੀਰੇ ਪੁਣਾ ਆਪਣਾ ਮੈਂ ਕਰ। ਮੇਰਾ ਮਤਲਬ ਇਹ ਕਹਿੰਦਾ ਮਾਠੀਆਂ 'ਚ ਫਿਰਦੇ ਆ ਤਦ ਹੀਰੋ ਲੱਗਦੇ ਆ, ਜਦੋਂ ਹੀਰੋਆਂ 'ਚ ਫਿਰੇ ਤਾਂ ਬਹੁਤ ਮਾਠੇ ਲੱਗਦੇ। ਨਾ ਦੂਸਰਾ ਅੱਜ ਤੋਂ ਭਾਵੇਂ ਮੈਂ ਸ਼ੁਰੂ ਕਰਤਾ ਸਵੇਰੇ। ਅੱਗੇ ਮੇਰਾ 94 ਕਿਲੋ ਵਜ਼ਨ ਹੋਇਆ ਸੀ, ਅੱਜ ਤੋਂ 6 ਮਹੀਨੇ ਪਹਿਲੇ 8 ਮਹੀਨੇ ਪਹਿਲੇ ਮੈਂ ਦੁਬਈ ਗਿਆ, ਮੇਰੀ ਤਬੀਅਤ ਖਰਾਬ, ਮੈਂ ਆ ਕੇ ਦੇਖਿਆ 94 ਕਿਲੋ। ਮੈਂ ਸਵਾ ਕੁ ਮਹੀਨਾ, 1.5 ਮਹੀਨਾ ਚੀਨੀ ਰੋਟੀ ਭੱਲੇ ਚੌਲ, ਮੇਰਾ ਆ ਗਿਆ 84 ਤੇ। ਅੱਜ ਤੋਂ ਮੈਂ ਹੁਣ ਮਹੀਨਾ ਫਿਰ ਗੇਮ ਪਾਤੀ, ਹੁਣ ਮੈਂ ਆ ਜਾਣਾ ਅੰਡਰ 80। ਆਹਾ, ਜੋ ਮਰਜ਼ੀ ਕਰ ਲੋ, ਲੇਕਿਨ ਉਸਤਾਦ ਜੀ ਬਸਤੇ ਵਰਗੇ ਫੇਸ ਨਾਲ ਹੀਰੋ ਨਹੀਂ ਬਣਿਆ ਜਾਂਦਾ। ਹਾਂਜੀ। ਹੀਰੋ ਓਏ 60 ਸਾਲ ਦੇ ਆ ਜਿਹੜੇ ਹੀਰੋ ਨੇ। ਤਾਮਿਲ ਸਲਮਾਨ ਖਾਨ ਸਾਹਿਬ ਦੀ ਕਿੰਨੀ ਉਮਰ ਹੋਣੀ? ਲੱਗ ਗਈ ਹੈ। ਭਾਈ ਜਾਨ, ਮੈਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਇਹਨਾਂ ਦੀ ਲੰਮੇ ਲੰਮੇ ਵਾਲਾਂ ਵਾਲੀ ਫਿਲਮ ਹੈ, ਉਦੋਂ ਮੈਂ 10 ਸਾਲ ਦਾ ਸੀ ਤੇ ਉਹ ਅੱਜ ਵੀ ਆ ਸਕਦਾ। ਆਮਰ ਖਾਨ ਸਾਹਿਬ ਹੀਰੋ ਫਿਟਨੈਸ ਆਪਣੇ ਆਪ, ਉਹ ਇਹਨਾਂ ਨੂੰ ਵੀ ਛੱਡ ਦੇ। ਇਹ ਸਾਰੇ ਨਿੱਕੇ ਨਿੱਕੇ ਸੀ ਜਦੋਂ ਨੀਲ ਕਪੂਰ ਸਾਹਿਬ ਹੀ ਰੋਂਦੇ ਸੀ। ਆ ਵੱਡੀ ਗੱਲ। ਨੀਲ ਕਪੂਰ ਸਾਹਿਬ ਦੇਖੇ? ਫਿਲਮ ਆਈ ਹੁਣ ਸੂਬੇਦਾਰ। ਸਲਮਾਨ ਖਾਨ ਸਾਹਿਬ ਨੇ ਕੇਅਰ ਔਰ ਜੀ ਭੱਤਾ ਜਿਹਾ ਟੈਪ ਹੋ ਗਏ, ਢਿੱਡ ਜਿਹਾ ਬਾਹਰ ਕੱਢ ਕੇ, ਲੇਕਿਨ ਨੀਲ ਕਪੂਰ ਸਾਹਿਬ ਨੇ ਜਿੱਦਾਂ ਦਾ ਆਪਣਾ ਰੱਖਿਆ ਨਾ ਮੇਨਟੇਨ, ਉਹ ਆਪਣੇ ਸ਼ਾਨ ਸਾਹਿਬ, ਹਾਂਜੀ। ਵਾਹ ਵਾਹ। ਆਪਣੇ ਸ਼ਾਨ ਸਾਹਿਬ ਨੇ ਕੈਸਾ ਰੱਖਿਆ ਮੇਨਟੇਨ, ਹਨਾ? ਨੀਲ ਕਪੂਰ ਸਾਹਿਬ ਨੇ ਸਾਜੀ ਅਜੇ ਤੱਕ ਪਰਾਠਾ ਨਹੀਂ ਖਾਦਾ, ਤੁਹਾਨੂੰ ਪਤਾ? ਹਾਂ। ਇੱਕ ਕਿਸਮ ਦਾ ਪਰਾਠਾ। ਆਸ਼ਾ ਭੋਸਲੇ ਜੀ ਦੀ ਡੈਥ ਹੋਈ ਹੈ। ਡੈਥ ਹੋ ਗਈ, ਆਸ਼ਾ ਭੋਸਲੇ ਦੀ। ਜੀ ਤੁਸੀਂ ਆਸਟ੍ਰੇਲੀਆ ਸੀ ਉਦੋਂ? ਹਾਂ, ਹਿਊਜ ਲਾਸ ਹੈ ਮਿਊਜ਼ਿਕ। ਮੈਂ ਇੱਥੇ ਵੀ ਹੁੰਦਾ ਤਾਂ ਮੈਂ ਕਿਹੜਾ ਰੋਕ ਲੈਣੀ ਸੀ। ਉਸਤਾਦ ਜੀ ਮੇਰਾ ਇੱਕ ਸਵਾਲ ਹੈ। ਰੈਸਟ ਨਾ ਭੇਜੋ। ਹਾਂਜੀ, ਆਸਟ੍ਰੇਲੀਆ ਜਾ ਕੇ ਤੁਹਾਨੂੰ ਮਤਲਬ ਉਹਦੀ ਹਵਾ 'ਚ ਕੀ ਖੁਸ਼ਬੂ ਨਜ਼ਰ ਆਈ? ਮੈਂ ਤੁਹਾਨੂੰ ਹੁਣ, ਮੈਂ ਕਿੰਨੀਆਂ ਵੀਡੀਓ ਬਣਾਈਆਂ, ਮੈਂ ਕਿਹਾ ਸੀ ਮੈਂ ਟੀ ਟਾਈਮ 'ਚ ਵਹਾਵਾਂਗਾ, ਤੇ ਮੈਂ ਹੁਣ ਤੁਹਾਨੂੰ ਵਹਾਉਣਾ ਵਾ। ਠਹਿਰ ਜੋ ਇੱਕ ਮਿੰਟ ਜਰਾ, ਆ ਮੇਰਾ ਨਾ ਆ ਜਰਾ ਕਾਪੀ ਤੇ ਲੱਗਾ ਵਾ, ਮੈਂ ਕੀ ਕਰਾਂ ਹੁਣ? ਉਸਤਾਦ ਜੀ ਅਗਲੇ ਪ੍ਰੋਗਰਾਮ 'ਚ ਦਿਖਾ ਲੈਣਾ, ਕੋਈ ਗੱਲ ਨਹੀਂ। ਅਗਲੇ ਕਿਹੜੇ 'ਚ? ਜਾਂਦੀਆਂ ਬਾਹਰਾਂ ਦੇ। ਹਾਂ, ਮੈਂ ਇੱਕ ਲਹਿਦਾ ਬਣਾ ਲਾਂਗਾ। ਇੱਕ ਬਰਥਡੇ ਵਾਲਾ ਕਰਨਾ ਸ਼ੋਅ। ਹਾਂ, ਮੈਂ ਲਹਿਦਾ ਬਣਾ ਲਾਂਗਾ। ਮੈਂ ਨਿੱਕੇ ਨਿੱਕੇ ਟੋਟੇ ਬਣਾਏ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਕਿ ਉੱਥੇ ਇੱਕ ਬੰਦਾ ਮੈਨੂੰ ਮਿਲਿਆ ਸੀ, ਆਹ ਦੇਖੋ ਆ ਮਿਲਿਆ ਸੀ। ਮੈਂ ਇੱਕ ਜਗ੍ਹਾ ਤੇ ਗਿਆ ਸੀ, ਆਹ ਦੇਖੋ ਆ, ਮੈਂ ਉੱਥੇ ਮੈਂ ਇਦਾਂ ਸਾਰਾ ਬਣਾਇਆ ਨਵੇਂ ਸਟਾਈਲ 'ਚ। ਮੈਂ ਕਿਹਾ ਇਹ ਨਹੀਂ ਕਿ ਮੈਂ ਵਲੋਗ ਬਣਾ ਕੇ ਪਾਵਾਂ। ਮੈਂ ਕਹਾਂ ਜਦੋਂ ਮੈਂ ਮੈਲਬਰਨ ਤੋਂ ਸਿਡਨੀ ਗਿਆ ਸੀ ਨਾ, ਆ ਰਸਤੇ ਦੀ ਆ ਵੀਡੀਓ ਮੈਂ ਜਾ ਰਿਹਾ ਤੇ ਚੈੱਕ ਕਰੋ ਤੁਸੀਂ, ਨਾਲ ਦੇਖਿਓ ਜੋ ਨਾਲ ਮੈਂ ਬੋਲੀ ਜਾਵਾਂ।
ਸਾਨੂੰ ਇੱਕ ਭਰਾ ਮਿਲਿਆ ਐਸਾ, ਆ ਦੇਖੋ, ਸਭ ਤੋਂ ਜਿਹੜੀ ਪੂਰੇ ਸਿਡਨੀ ਦੀ ਨੈਸ਼ ਗੱਲ ਹੋਈ ਨਾ, ਉਹ ਕੀਤੀ ਹੈ ਰਾਜਵੀਰ ਨੇ। ਅੱਛਾ ਜੀ। ਉਹ ਐਸਾ ਨੈਸ਼ ਆ ਰਾਜਵੀਰ ਵੀ, ਯਾਰ ਮੈਂ ਤੈਨੂੰ ਕੀ ਦੱਸਾਂ ਵੀ ਉਹ ਗੱਲ ਕਿਦਾਂ ਦੀ ਹੈ। ਹੁਣ ਇੰਡੀਆ ਪੰਜਾਬ 'ਚ ਕਰੇਲੇ ਗੋਸ਼ਤ ਨਹੀਂ ਪੱਕਦੇ, ਹਾਂਜੀ ਨਹੀਂ ਪੱਕ ਉਹਨਾਂ ਨੂੰ ਪਤਾ ਹੀ ਨਹੀਂ। ਹਾਂਜੀ। ਇਧਰੋਂ ਕਿਸੇ ਨੇ ਆ ਕੇ ਦੂਜੇ ਮੁਲਕ 'ਚੋਂ ਖਾ ਲਏ ਹੋਣ, ਕਿਸੇ ਆਪਣੇ ਇੱਧਰ ਦੇ ਘਰੋਂ, ਦੁਬਈ ਦੇ ਵਿੱਚ ਜਾਂ ਯੂਕੇ ਕੈਨੇਡਾ 'ਚ ਖਾ ਲਏ ਹੋਣ, ਉੱਥੇ ਨਹੀਂ ਉਹਨਾਂ ਨੂੰ ਪਤਾ, ਉਹਨਾਂ ਦੇ ਘਰਾਂ 'ਚ ਨਹੀਂ ਪੱਕਦੇ। ਜਿਵੇਂ ਉਧਰ ਦੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਇੱਧਰ ਨਹੀਂ ਪੱਕਦੀਆਂ। ਨਹੀਂ ਪੱਕ ਹੁਣ ਅਸੀਂ ਇੱਕ ਹੋਟਲ 'ਚ ਗਏ ਆ, ਉਹਨਾਂ ਨੇ ਬਣਾਏ ਸੀ ਕਰੇਲੇ ਗੋਸ਼ਤ ਤੇ ਸੁਭਾਨ ਅੱਲਾ, ਠੀਕ ਹੈ ਜੀ। ਹੁਣ 4-5 ਮੇਰੇ ਸਿੱਖ ਵੀਰ ਜਿਹੜੇ ਨੇ ਨਾ ਪੰਜਾਬ ਦੇ, ਉਹਨਾਂ ਨੇ ਜ਼ਿੰਦਗੀ 'ਚ ਪਹਿਲੀ ਵਾਰੀ ਉਹ ਖਾਣੇ ਸੀ। ਹੁਣ ਇੰਨੀ ਟਰੇ ਆਈ ਆ ਕਰੇਲੇ ਗੋਸ਼ਤ ਦੀ, ਤੇ ਮੈਨੂੰ ਤਾਂ ਪਤਾ ਸੀ ਕੀ ਹੈ। ਸਭ ਕੁਛ ਮੈਂ ਇੱਕ ਪਲੇਟ ਫੜੀ, ਨਾਲ ਚਮਚੀ ਫੜੀ, ਤੇ ਮੈਂ 60% ਟਰੇ 'ਚੋਂ ਨਾ ਆਪਣੀ ਪਲੇਟ 'ਚ ਪਾ ਲਏ। 40% ਮੈਂ ਛੱਡੇ ਨੇ, ਮਟਨ ਚਿਕਨ ਸਭ ਨੱਥੀ ਕਰਤਾ ਮੈਂ ਪਾ ਕੇ, ਤੇ ਮੈਂ ਰੋਟੀ ਫੜੀ। ਮੈਂ ਕਿਹਾ ਚਲੋ ਓਏ ਨੈਸ਼ੋ ਸਾਰੇ ਖਾਓ। ਇਹਨਾਂ ਨੇ ਪਹਿਲੀ ਵਾਰੀ ਲਾਈਫ 'ਚ ਕਰੇਲੇ ਮਟਨ ਖਾਦਾ, ਪੰਜਾਬੀਆਂ ਨੇ। ਤੇ ਰਾਜਵੀਰ ਨੇ ਬੁਰਕੀ ਪਾਈ ਹੈ, ਤੇ ਉਹਦੇ ਮੂੰਹ ਕੀ ਨਿਕਲਿਆ, ਸੁਭਾਨ ਅੱਲਾਹ। ਸਾਰਿਆਂ ਦੇ ਸੁਭਾਨ ਸੁਭਾਨ ਅੱਲਾਹ। ਮੈਂ ਕਿਹਾ ਰਾਜਵੀਰ, ਕਹਿੰਦਾ ਉਸਤਾਦ ਜੀ ਸੁਭਾਨ ਅੱਲਾਹ ਤੋਂ ਬਾਅਦ ਵੀ ਕੁਝ ਪੜੀ ਨਾ, ਤਾਂ ਮੈਨੂੰ ਦੱਸੋ। ਸੁਭਾਨ ਅੱਲਾਹ ਦਾ ਮਤਲਬ ਹੈ ਨਾ ਵੀ ਅੱਛਾ ਬੇਹਤਰੀਨ, ਅੱਲਾਹ ਦੀ ਸ਼ਾਨ, ਕਿ ਕਿਆ ਬਾਤ ਹੈ ਰੱਬ ਦੀ, ਹੈ ਨਾ। ਮਾਮਲਾ ਹਾਂ, ਤੇ ਵੀ ਉਹ ਮੈਨੂੰ ਇੰਜ ਲੱਗਾ ਢਾੜੀ ਵੀ ਖਾਨ ਸਾਹਿਬ ਆ ਪੂਰਾ। ਤੇ ਮੈਂ ਸਾਰਿਆਂ ਨੂੰ ਪੁੱਛਿਆ, ਮੈਂ ਕਿਹਾ ਸੁਣੋ, ਕਹਿੰਦਾ ਉਸਤਾਦ ਜੀ ਅਸੀਂ ਸਿਰਫ ਸੁਣਿਆ ਹੀ ਸੀ ਸ਼ੋਅ 'ਚ ਕਿ ਵੀ ਇਹ ਨਿਜ਼ਾਮ ਆ ਕਰੇਲੇ ਗੋਸ਼ਤ, ਅੱਜ ਖਾਦਾ ਸੀ, ਕਹਿੰਦਾ ਉਹ ਜੀ ਤੇ ਉਹ ਬੜਾ ਮਜ਼ਾ ਆਣਾ। ਪਾਕਿਸਤਾਨੀ ਰੈਸਟੋਰੈਂਟ ਸਰ ਜੀ। ਲਾਲ ਕਿਲੇ ਵੀ ਗਿਆ ਸੀ ਮੈਂ, ਤੇ ਲਾਲ ਕਿਲਾ ਵੀ ਹੈਗਾ। ਮੈਂ ਗਿਆ ਉੱਥੇ, ਹਾਂ ਮੈਂ ਦੇਖੀ ਵੀਡੀਓ। ਉਹ ਜਿਹੜਾ ਆਇਆ ਮੈਂ ਜੱਫੀ ਬਾਈ, ਮੈਂ ਕਿਹਾ ਜੀ ਉਹਦਾ ਨਾਲ ਤਲਕ, ਕਹਿੰਦਾ ਨਹੀਂ ਸਾਡਾ ਉਹਦਾ ਨਾਲ ਕੋਈ ਤਲਕ ਨਹੀਂ, ਲੈਦਾ ਉਹ ਲੈ ਲਿਆ। ਉਹਦਾ ਵੀ ਖਾਣਾ ਬੜਾ ਮਜ਼ੇਦਾਰ ਸੀ, ਉਹਦਾ ਦਾ ਮੰਜਿਆਂ ਪਾਕਿਸਤਾਨੀ ਸਾਰੇ ਬੜਾ। ਓਏ ਬਾਜਵਾ ਹੋਟਲ ਗਏ ਤੁਸੀਂ? ਅਰੇ ਕਿਆ ਕਰਨੇ। ਮੈਂ ਭਾਈ ਸ਼ੇਰੇ ਨੂੰ ਮਿਲਿਆ, ਜਿਹੜਾ ਸਾਡੇ ਮਹੱਲੇ ਕ੍ਰਿਕਟਰ ਸ਼ੇਰਾ ਹੁੰਦਾ ਸੀ, ਓਹ ਜਿਹਦੀ ਤੁਸੀਂ ਗੱਲ ਵੀ ਕਰਦੇ, ਉਹਨੂੰ ਮਿਲਿਆ ਮੈਂ। ਉਹਨਾਂ ਦਾ ਵੀ ਹੋਟਲ ਆ। ਉਹ ਜਿਹੜੇ ਪਹਿਲੀ ਬਾਲ ਤੇ ਆਊਟ ਹੋਏ। ਹਾਂ ਟ੍ਰਾਇਲ ਦੇਣ ਗਏ ਸੀ। ਹਾਂ ਅੱਛਾ ਜੀ। ਹਾਂ ਸਰਦਾਰ ਜੀ। ਹਾਂ ਸਰਦਾਰ ਜੀ ਚ ਨਿਆਣਾ ਆ ਗਿਆ। ਹਾਂ। ਉਹ 35-36 ਸਾਲ ਪਹਿਲੇ ਮੈਨੂੰ ਪਤਾ ਸੀ ਕਿ ਉਹ ਬਾਹਰ ਕਿਤੇ ਚਲੇ ਗਏ ਨੇ ਡਿਸਾਰਡ ਹੋ ਕੇ, ਕਿਉਂਕਿ ਯਾਰ, ਲੇਕਿਨ ਮੈਨੂੰ ਇਹ ਵੀ ਪਤਾ ਸੀ ਆਸਟ੍ਰੇਲੀਆ ਗਏ ਨੇ, ਲੇਕਿਨ ਮੇਰੇ ਜ਼ਿਹਨ ਚੋਂ ਨਿਕਲ ਗਿਆ ਸੀ। ਉਹਨਾਂ ਨੂੰ ਜਦੋਂ ਉਹਨਾਂ ਨੇ ਉਹ ਸ਼ੋਅ ਵੇਖ ਲਿਆ ਆਪਣਾ, ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਉੱਥੇ, ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਮੇਰੇ ਜਿਹੜੇ ਨਾਲ ਦੋਸਤ ਸੀ ਪ੍ਰਮੋਟਰਸ ਜਾਂ ਹੋਰ ਵੀ ਦੋਸਤ, ਉਹਨਾਂ ਨੂੰ ਕਿਹਾ ਕਿ ਯਾਰ ਮੈਂ ਜਾਨੀ, ਮੇਰਾ ਮਹੱਲੇਦਾਰ ਆ, ਮੈਂ ਉਹਨੂੰ ਮਿਲਣਾ। ਤੇ ਉਹ ਸਾਰੇ ਅਸੀਂ ਉਹਨਾਂ ਦੇ ਹੋਟਲ ਤੇ ਗਏ। ਉਹਨਾਂ ਨੂੰ ਉਹ ਵੀ ਖਾਣਾ ਸੁਭਾਨ ਅੱਲਾਹ ਸੀ, ਉਹ ਮੰਜੀਆਂ ਵਾਲਾ। ਉਹ ਵੀ ਖਾਣਾ ਸੁਭਾਨ ਅੱਲਾਹ ਸੀ। ਮੈਂ ਨਜ਼ਰ ਦਿੱਤੀ ਉੱਥੇ ਦੇ ਇੱਕ ਵੇਟਰ ਨੂੰ, $50 ਦਿੱਤੇ। ਮੈਂ ਕਿਹਾ ਉਹ ਸੁਭਾਨ ਅੱਲਾਹ। ਤੇ ਲੇਕਿਨ ਉਹ ਖਾਣੇ ਦੇ ਆੜ 'ਚ ਨਾ ਮੈਂ ਭਾਈ ਸ਼ੇਰੇ ਨਾਲ ਮਿਲਿਆ, ਤੇ ਮੈਂ ਕਿਹਾ ਯਾਰ ਮੇਰਾ ਵੱਡਾ ਭਰਾ ਮਿਲਿਆ। ਫਿਰ ਅਗਲੇ ਦਿਨ ਭਾਈ ਸ਼ੇਰੇ ਦਾ ਆਪਣਾ ਹੋਟਲ ਆ, ਉਹਨਾਂ ਦੇ ਸਮੋਸੇ ਮਸ਼ਹੂਰ ਨੇ ਉੱਥੇ। ਉੱਥੇ ਇਹਨਾਂ ਦੀ ਕ੍ਰਿਕਟ ਮਸ਼ਹੂਰ ਸੀ, ਉੱਥੇ ਸ਼ੇਰਾ ਸਮੋਸਿਆਂ ਦਾ ਮਸ਼ਹੂਰ ਹੈ। ਪੈਡ ਪਾ ਕੇ ਸਮੋਸੇ ਬਣਾ ਰਹੇ। ਉਹ ਸਮੋਸਾ ਹਾਲੇ ਵੀ ਕ੍ਰਿਕਟਰ ਸਮੋਸਾ ਇੰਜ ਭਰ ਕੇ ਐ ਕਰਕੇ ਤੇ ਗਾਹਕ ਵਾਲਾ ਇੰਜ ਸਿੱਟਦਾ। ਪਲੇਟ ਤੇ ਨਹੀਂ ਗਲਵਸ ਤੇ ਪਾ ਦਿੰਦੇ ਆ ਨਾ, ਗਲਵਸ ਤੇ ਸਮੋਸਾ ਰੱਖ ਕੇ ਦਿੰਦੇ ਆ ਲੈ ਫੜ। ਔਰ ਵੱਡੀ ਜਦੋਂ 10 ਬੰਦੇ ਉਹਨਾਂ ਪੈਡ 'ਚ ਵੱਡੀ ਟਰੇ ਬਣਾ ਕੇ ਸਮੋਸੇ ਰੱਖ ਕੇ ਪੈਡ 'ਚ ਲੈ ਕੇ ਜਾਂਦੇ, ਪੈਡ ਅੱਗੇ ਕਰ ਦਿੰਦੇ ਉਹ ਹਾਲੇ। ਲੇਕਿਨ ਉਸਤਾਦ ਜੀ ਫਿਰ ਮੈਂ ਉਹਨਾਂ ਮਿਲਿਆ। ਫਿਰ ਉਹ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਰੇਲੇ ਗੋਸ਼ਤ ਖਾਦੇ, ਉੱਥੇ ਆਏ ਸਪੈਸ਼ਲ ਫੈਮਿਲੀ ਦੇ ਨਾਲ, ਸਾਡੇ ਸ਼ੋਅ ਤੇ ਆਏ ਫੈਮਿਲੀ ਦੇ ਨਾਲ। ਵਾਹ ਵਾਹ। ਠੀਕ ਆ ਜੀ। ਫਿਰ ਉਹਨਾਂ ਨੇ ਭਾਈ ਸ਼ੇਰੇ ਨੇ, ਮੈਂ ਕਿਹਾ ਭਾਜੀ ਹੁਣ ਮੈਂ ਤੁਹਾਡੇ ਨਾਲ ਇੰਨੀ ਦੇਰ ਬਾਅਦ ਮਿਲਿਆ, ਇੰਟਰਵਿਊ ਤੁਹਾਡਾ ਮੇਰਾ ਕਿ ਕੀ ਉਦੋਂ ਬਣਿਆ ਸੀ, ਕਿਉਂਕਿ ਮੈਨੂੰ ਵੀ ਧੁੰਦਲਾ ਜਿਹਾ ਯਾਦ ਸੀ। ਤੁਸੀਂ ਤਾਂ ਹੁਣ ਕਲੀਅਰ ਹਰ ਚੀਜ਼ ਦੱਸੋਗੇ ਕਿ ਕੀ ਹੋਇਆ ਸੀ, ਕਿਉਂ ਕ੍ਰਿਕਟ ਛੱਡੀ, ਇੰਨਾ ਜਨੂਨ, ਮਾਸ਼ਾਅੱਲਾ, ਕੱਦ ਕਾਠ, ਲੰਮੇ ਵਾਲ ਤੇ ਬੈਟਸਮੈਨ ਸੁਭਾਨ ਅੱਲਾ। ਕੱਲ ਤੂੰ ਉਹਨਾਂ ਦੀ ਬੈਟਿੰਗ ਦੇਖਦਾ ਤੂੰ ਫੈਨ ਹੋ ਜਾਣਾ। ਉਹ ਅਗਰ ਭਾਈ ਖੇਡਦਾ ਹੁੰਦਾ ਨਾ, ਉਹਨੇ ਦੁਨੀਆ ਦਾ ਬੈਸਟ ਬੈਟਸਮੈਨਾਂ ਦੇ ਵਿੱਚ ਉਹਨੇ ਹੋਣਾ ਸੀ। ਜਿੱਦਾਂ ਆਪਣੇ ਬਾਬਾ ਰਾਏ ਸਾਹਿਬ ਇਦਾਂ
ਕਾਹਨੂੰ ਸਾਰੀ ਗੱਲ ਥੱਲੇ ਸੱਟਦੀ ਆ। ਕਦੀ ਕਦੀ ਨਾ ਮੇਰਾ ਇੰਨਾ ਦਿਲ ਕਰਦਾ ਕਿ ਕਾਸ਼ YouTube ਜਾਂ ਆਵਾਮ 1 ਘੰਟੇ ਦੇ ਸ਼ੋਅ 'ਚ ਇੱਕ ਗੱਲ ਦੀ ਤਾਂ ਇਜਾਜ਼ਤ ਦੇਣ। ਸਾਈ ਤੁਸੀਂ ਕਰ ਦੋ ਟੋਨ ਵਾਲੀ ਉਹ ਆਪਣੇ ਪੜਾ ਤੇ ਕੱਢੋ। ਆਸਟ੍ਰੇਲੀਆ ਉਸਤਾਦ ਜੀ ਕਿਸੇ ਪਿੰਡ 'ਚ ਗਏ ਨਹੀਂ? ਬਾਬਰ ਆਜ਼ਮ ਸਾਹਿਬ ਬਹੁਤ ਅੱਛੇ ਬੈਟਸਮੈਨ ਨੇ। ਕੁਝ ਜਾਦੂਗਰ ਲੋਕ ਹੁੰਦੇ ਨੇ, ਉਹ ਤੁਹਾਨੂੰ ਇੰਜ ਲੱਗਦਾ ਕਿ ਐਸ ਕ੍ਰਿਕਟ ਜਾਂ ਜਿਵੇਂ ਰਫੀ ਸਾਹਿਬ ਨੂੰ ਕਹਿਣਾ, ਬਹੁਤ ਸਾਰੇ ਲੋਕ ਕਹਿੰਦੇ ਕਿ ਗਾਇਕੀ ਦੇ ਦਾਇਰੇ ਦੇ ਵਿੱਚੋਂ ਇਹ ਬੰਦਾ ਬਾਹਰ ਸੀ, ਕੁਝ ਹੋਰ ਸੀ। ਇਹਦਾ ਰੂਲਸ ਹੁੰਦੇ ਨਾ, ਐਸੇ ਗਾਣਾ ਐਸੇ ਗਾਣਾ, ਉਹ ਤੋਂ ਬਾਹਰ ਆਏ, ਕੋਈ ਹੋਰ ਨਿਜ਼ਾਮ ਆ। ਉਹ ਰੱਬ ਨੇ ਲਹਿਦਾ ਰੂਹਾਂ ਬਣਾਈਆਂ। ਮੁਹੰਮਦ ਆਸਫ, ਹੁਣ ਤੁਹਾਨੂੰ ਕਹੇਗਾ ਵੀ ਜਿੱਥੇ ਸਿੱਖਦੇ ਇਦਾਂ ਸਿੱਖਿਆ ਕਿਤੋਂ, ਨਹੀਂ, ਉਹਦੇ ਵਿੱਚ ਬਿਲਟਨ ਉਹਦੇ ਚ ਜਾਦੂ ਆ। ਉਹ ਨਾ ਉਹ ਕਿਸੇ ਨੂੰ ਸਿਖਾ ਸਕਦਾ, ਨਾ ਉਹਨੇ ਕਿਤੋਂ ਸਿੱਖਿਆ, ਉਹਦੇ ਅੰਦਰ ਸੀ। ਇੰਜ ਦੇ ਕੁਝ ਲੋਕ ਹੁੰਦੇ ਨੇ, ਸਮਝ ਆ ਰਹੀ ਗੱਲ ਦੀ। ਮਾਈਕਲ ਜੈਕਸਨ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਪੂਰਾ ਘਰਾਣਾ ਗਾ ਰਿਹਾ, ਅੱਗੋਂ ਵੀ ਗਾ ਰਹੇ ਨੇ। ਉਹ ਇਕੱਲਾ ਹੀ ਆਇਆ ਜਿਹਨੇ ਕੁਝ ਐਸਾ ਕੀਤਾ ਤੇ ਲੈ ਕੇ ਨਾਲ ਹੀ ਚਲਾ ਗਿਆ, ਖਤਮ। ਪੂਰੀ ਦੁਨੀਆ ਉਸਤਾਦ ਨੁਸਰਤ ਨੂੰ ਇਸ ਟਾਈਮ ਵੇਚ ਰਹੀ, ਘਰ ਪਾਲ ਰਹੇ ਨੇ ਸਿਰਫ ਖਾਨ ਸਾਹਿਬ ਦੀ ਵਜ੍ਹਾ ਤੋਂ, ਵੱਡੇ ਵੱਡੇ ਲੋਕ ਕਵਾਲਾਂ ਦੇ। ਠੀਕ ਹੈ ਜੀ, ਇੰਜ ਕੁਝ ਲੋਕ। ਭਾਈ ਸ਼ੇਰਾ ਉਹਨਾਂ ਚ ਹੋਣਾ ਸੀ, ਕਿਉਂਕਿ ਮੈਨੂੰ ਯਾਦ ਆ ਯਾਰ, ਮੈਂ ਉਸ ਬੰਦੇ ਦਾ ਸਟਾਈਲ ਦੇਖਿਆ ਵੀ ਯਾਰ ਤੂੰ ਰਹਿਣ ਦੇ, ਤੂੰ ਬਾਹਰ ਆ ਜਾ, ਆਊਟ ਹੀ ਨਹੀਂ ਹੋਣਾ। ਓਹ ਅੱਛਾ ਜੀ। ਹਾਂਜੀ, ਤੇ 2 ਟੀਮਾਂ ਖੇਡ ਰਹੀਆਂ ਨੇ। ਕੀ ਹੁੰਦਾ ਸੀ ਸਾਡੇ ਮਹੱਲੇ ਦੇ ਵਿੱਚ ਗਰਾਊਂਡਾਂ 'ਚ, ਇਹ ਅੱਛਾ ਪਲੇਅਰ ਹਨ, 8-8 ਮੁੰਡੇ ਆ, ਆਹ ਮਿੰਦੇ ਤੇ 2 ਤੂੰ ਲੈ ਲਾ। ਇੰਜ ਅਕਸਰ ਗਰਾਊਂਡਾਂ 'ਚ ਹੁੰਦਾ ਸੀ ਟੇਪ ਬਾਲ ਦੀਆਂ, ਕਿ ਮਾਠੇ 2 ਤੂੰ ਲੈ ਲਾ, ਆਹ 1 ਮੈਨੂੰ ਦੇ ਦੇ। ਭਾਈ ਸ਼ੇਰੇ ਦਾ ਕੀ ਇਹਦਾ ਰੇਟ ਸੀ ਭਲਾ? ਜਿਹਨੇ ਸ਼ੇਰਾ ਲੈਣਾ ਉਹਨੇ 5 ਮੁੰਡੇ ਦੇਣੇ, 5 in 1। 5 in 1। ਫਿਰ ਖੇਡਣ, ਫਿਰ ਬਾਕੀ ਉਹਨਾਂ ਦਾ ਮੂੰਹ ਸੁਣਨਾ ਤੁਸੀਂ। ਮੈਂ ਉਹਨਾਂ ਦਾ ਵਲੋਗ ਇਹਦੇ ਨਾਲ ਹੀ ਕਿਤੇ ਨਾ ਥੋੜੀ ਦੇਰ ਬਾਅਦ ਮੈਂ ਪਾ ਦਾਂਗਾ, ਤੁਸੀਂ ਭਾਈ ਸ਼ੇਰੇ ਦਾ। ਔਰ ਇੰਨਾ ਪਿਆਰਾ ਇਨਸਾਨ ਯਾਰ, ਇੰਨਾ ਪਿਆਰਾ। ਉਹਨਾਂ ਦਾ ਨਾਮ ਆ ਮੁਹੰਮਦ ਜਮਸ਼ੇਦ ਸ਼ੇਰਾ। ਫਿਰ ਉਹਨਾਂ ਨੂੰ ਮੈਂ ਸਾਰਾ ਪੁੱਛਿਆ, ਪੂਰਾ 35-40 ਮਿੰਟ ਦਾ ਇੰਟਰਵਿਊ, ਜਿਹਦੇ ਚ ਉਹਨਾਂ ਨੇ, ਮੈਂ ਕਿਹਾ ਮਿਸ ਕਰਦੇ ਹੋ? ਕਹਿੰਦੇ ਬਹੁਤ ਮਿਸ ਕਰਦਾ ਕ੍ਰਿਕਟ ਨੂੰ। ਸਿਫਾਰਿਸ਼ ਹੈ ਨਹੀਂ ਸੀ, ਮਾੜੇ ਜੇ ਕਰਦੇ ਸੀ, ਇਹ ਬਹੁਤ ਮਾੜੇ ਜੇ ਕਰਦੇ ਸੀ। ਤੁਸੀਂ ਜਨੂਨ ਸੀ। ਮੈਂ ਉਦੋਂ 12-14 ਸਾਲ ਦਾ ਸੀ, ਇਹ ਉਦੋਂ 20-21 ਸਾਲ ਦੇ ਸੀ। 2091 ਚ ਆਸਟ੍ਰੇਲੀਆ ਚਲੇ ਗਏ ਸੀ, 91 ਚ 20-21 ਸਾਲ ਦੇ ਸੀ, ਤੇ ਖੇਡਣ ਗਏ ਤੇ ਉਹਨਾਂ ਦੀ ਮਜ਼ੇ ਦੀ ਗੱਲ ਸੁਣਨੀ। ਮੈਂ ਕਿਹਾ ਤੁਸੀਂ ਇੰਟਰਨੈਸ਼ਨਲ ਖੇਡੇ ਹੋ, ਵਕਾਰ ਯੂਨਸ ਸਾਹਿਬ, ਉਹ ਸਾਰੇ ਉਹਨਾਂ ਦੇ ਦੌਰ ਦੇ ਨੇ, ਇਹ ਵੀ ਉਦੋਂ ਇਹਨਾਂ ਦੇ ਨਾਲ ਹੀ ਗਏ ਸੀ। ਤੇ ਮੈਂ ਕਿਹਾ ਤੁਸੀਂ ਖੇਡੇ ਹੋ, ਇੰਡੀਆ ਦੇ ਨਾਲ ਮੈਚ ਸੀ, ਤੁਸੀਂ ਆਊਟ ਹੋ ਗਏ ਤੀਸਰੀ ਗੇਂਦ ਤੇ। ਕਹਿੰਦੇ ਮੈਂ ਆਊਟ ਹੋਇਆ। ਮੈਂ ਕਿਉਂ, ਕੀ ਹੋਇਆ? ਕਹਿੰਦੇ ਯਾਰ ਉਹ ਜਿਹੜਾ ਨਹੀਂ ਸੰਗਾ, ਉਹਦਾ ਬਹੁਤ ਐਵੇਂ ਕਰਕੇ ਘਮਾਉਂਦਾ ਗੇਂਦ ਇੰਡੀਆ ਦਾ। ਕੁਮਾਰ ਸੰਗਾ ਕਰ ਸਪਿਨਰ ਕੇ ਬੋਲਰ, ਪਤਾ ਨਹੀਂ ਉਹ ਕੀ ਸੀ, ਹਰਜੀਤ। ਨਹੀਂ ਉਹ ਜਿਹੜਾ ਬਹੁਤ ਵਿੰਗਾ ਚਿੱਪਾ ਜਾ ਹੋ ਕੇ ਕਮਾਉਂਦਾ, ਉਦੋਂ ਕਰਾਉਂਦਾ ਸੀ 91 ਚ। ਅਨਿਲ ਕੁੰਬਲੇ। ਕੋਈ ਹੋਰ ਨਾਂ ਦੱਸ ਦੇ। ਕਹਿੰਦੇ ਯਾਰ ਮੈਂ ਉਹਨੂੰ ਈਜ਼ੀ ਲੈ ਗਿਆ। ਕਹਿੰਦੇ ਮੈਂ ਤਾਂ 2 ਬਾਲ ਖੇਲੇ ਨਾ, ਤੇ ਕਹਿੰਦੇ ਯਾਰ ਮੈਨੂੰ ਉਹਦੀ ਸਮਝ ਹੀ ਨਹੀਂ ਆਈ, ਮੈਂ ਉਹਨੂੰ ਈਜ਼ੀ ਲੈ ਗਿਆ, ਮੈਂ ਉਹਨੂੰ ਬਹੁਤਾ ਦਿਮਾਗ ਤੇ ਨਹੀਂ ਸਵਾਰ ਕੀਤਾ। ਜਦੋਂ ਆਸਟ੍ਰੇਲੀਆ ਚਲੇ ਗਏ, ਆਸਟ੍ਰੇਲੀਆ ਖੇਲੀ ਹੈ ਕ੍ਰਿਕਟ, ਡੋਮੈਸਟਿਕ ਲੈਵਲ ਤੇ ਖੇਲੇ। ਹਾਂ ਉੱਥੇ ਖੇਲੀ। ਤੇ ਮੈਂ ਉਹਨਾਂ ਦੇ ਜਿਹੜੇ ਜੋਟੀਵਾਲ ਸੀ ਨਾ ਨਾਲ ਖੇਲਣ ਵਾਲੇ, ਉਦੋਂ ਉਹ ਵੀ ਬੈਠੇ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਇਹ ਕਿੱਦਾਂ ਦਾ ਬੈਟਸਮੈਨ ਆ? ਕਹਿੰਦੇ ਬੈਟਸਮੈਨ ਨਹੀਂ, ਇਹ ਤੇ ਬੌਲਰਾਂ ਦੀ ਤੋਹੀਨ ਕਰਦਾ। ਯਾਨੀ ਕਿ ਕਮੈਂਟ ਦੇ, ਕਹਿੰਦੇ ਬੌਲਰਾਂ ਦੀ ਤੋਹੀਨ ਕਰਦਾ ਹੈ, ਇਹ ਬੈਟਸਮੈਨ ਨਹੀਂ ਹੈਗਾ, ਇਹਨੂੰ ਛੱਡ। ਸਮਝ ਆਊਟ ਹੀ ਨਹੀਂ। ਕਹਿੰਦਾ ਮੈਂ ਆਸਟ੍ਰੇਲੀਆ ਖੇਲਿਆ, ਤੇ ਮੈਨੂੰ ਉਹਨਾਂ ਨੇ ਨਾ ਆਪਣੀ ਉਹਨਾਂ ਨਵਾਂ ਮੁੰਡਾ ਸਮਝ ਕੇ ਨਾ 5ਵੀਂ ਗ੍ਰੇਡ ਦੇ ਵਿੱਚ ਨਾ 5 ਗ੍ਰੇਡ 'ਚ ਰੱਖਿਆ। ਤੇ ਕਹਿੰਦਾ ਮੈਂ ਬੈਟਿੰਗ ਕਰਨ ਗਿਆ ਤੇ ਮੈਂ 248 ਸਕੋਰ ਮਾਰ ਕੇ ਨਾਟ ਆਊਟ ਬਾਹਰ ਆਇਆ। ਤੇ ਅਗਲੇ ਦਿਨ ਸਾਰੇ ਮੇਰੇ ਘਰ ਆ ਗਏ ਕਿ ਤੁਸੀਂ ਆਓ ਫਸਟ ਤੇ ਆਓ, ਅਸੀਂ ਤੁਹਾਨੂੰ A ਟੀਮ 'ਚ ਰੱਖਦੇ। ਕਹਿੰਦੇ ਮੈਂ ਕਿਹਾ ਯਾਰ ਨਹੀਂ, ਮੈਂ ਯਾਨੀ ਨਾ ਮੈਂ ਉਹਨਾਂ ਨੇ ਪੁੱਛਿਆ, ਮੈਂ ਕਿਹਾ ਕੀ ਹੋਇਆ? ਕਹਿੰਦੇ ਯਾਰ ਮੈਂ ਦਿਲੋਂ ਹੀ, ਮੈਂ ਪਾਕਿਸਤਾਨ ਵਾਸਤੇ ਖੇਲਣਾ ਚਾਹ ਰਿਹਾ ਦੁਬਾਰਾ। ਕਹਿੰਦੇ ਮੈਨੂੰ ਮੌਕਾ ਹੀ ਨਹੀਂ ਮਿਲਿਆ। ਹਾਲਾਂਕਿ ਤੁਹਾਨੂੰ ਦੱਸਾਂ, ਪਹਿਲੇ ਮੈਚ ਇੰਤਜ਼ਾਮ ਸਾਹਿਬ ਵੀ ਪਹਿਲੀ ਦੂਜੀ ਤੀਜੀ ਗੇਂਦੇ ਆਊਟ ਹੋਏ ਨੇ, ਲੇਕਿਨ ਡੈਬਿਊ ਮੈਚ। ਹਾਂਜੀ ਪਹਿਲੇ ਮੈਚ, ਪਹਿਲੇ ਇੰਟਰਨੈਸ਼ਨਲ 'ਚ। ਉਸਤਾਦ ਜੀ ਇੱਥੇ ਅੱਜ ਦੇ ਦੌਰ 'ਚ ਇੰਨੇ ਦੁਬਾਰਾ ਮੌਕੇ ਮਿਲਦੇ ਪਏ। ਨਹੀਂ ਉਹਨਾਂ ਨੂੰ ਮਿਲਿਆ ਨਾ, ਨਹੀਂ ਮਿਲਿਆ। ਉਹ ਦੱਸਿਆ ਉਹਨਾਂ ਨੇ ਸਾਰਾ ਕੁਝ। ਪਰਫਾਰਮ ਕਰਕੇ ਵੀ ਕਿੱਦਾਂ ਉਹਦਾ YouTube ਚੈਨਲ ਬਣਾਇਆ? ਨਹੀਂ YouTube ਚੈਨਲ ਬਣਾਇਆ, ਬਹੁਤ ਪਿਆਰ ਵਾਲਾ। ਉਹਨਾਂ ਨੂੰ ਮੈਂ ਮਿਲਿਆ, ਇੰਨਾ ਯਾਰ ਕਸਮੇ। ਤੇ ਉਹ ਤੁਸੀਂ ਵੀਡੀਓ ਵੇਖਣੀ ਹੈ, ਔਰ ਸਾਰੇ ਸਾਡੇ ਰਜ਼ਾਬਾਦ ਵਾਲੇ ਖੁਸ਼ ਹੋਣਗੇ। ਕਿਆ ਬਾਤ ਯਾਰ ਭੁੱਲਿਆ ਨਹੀਂ ਆਪਣੇ ਹੈ ਨਾ, ਜਿੱਦਣ ਉਹ ਖੇਲਣ ਗਏ ਨਾ ਇੰਟਰਨੈਸ਼ਨਲ, ਸਾਡੀਆਂ ਉਹ ਗਲੀਆਂ ਮਹੱਲੇ ਮਾਵਾਂ ਦੁਆਵਾਂ ਕਰੇ ਸਾਡਾ ਸ਼ੇਰਾ ਖੇਲਣ ਗਿਆ ਸਾਡਾ। ਟੀਵੀ ਤੇ PTV ਤੇ ਲੱਗਾ ਸੀ ਮੈਚ, ਤੇ ਜਦੋਂ ਸ਼ੇਰਾ ਆਊਟ ਹੋਇਆ ਇੰਜ ਲੱਗਦਾ ਸੀ ਸਾਰੀਆਂ ਗਲੀਆਂ 'ਚ ਫੂੜੀ ਵਿਛ ਗਈ। ਯਾਰ ਏਦਾਂ ਕਰਦੇ ਆ, ਇਸ ਤੋਂ ਬਾਅਦ ਨਾ 1 ਅੱਧੇ ਘੰਟੇ ਦਾ ਹੋਰ ਸ਼ੋਅ ਕਰਦੇ ਆ,
ਜਿਹਦੇ 'ਚ ਮੈਂ ਸਿਰਫ ਆਸਟ੍ਰੇਲੀਆ ਦਾ ਕਿੱਥੇ ਕਿੱਥੇ ਗਿਆ ਉਹ ਨਾਲ ਵੀਡੀਓ ਦਿਖਾਉਣਾ। ਕਿਆ ਦੇਖੋ ਮੈਂ ਇੱਥੇ ਗਿਆ ਸੀ, ਆਹ ਬੰਦਾ ਮੈਨੂੰ ਇੱਥੇ ਮਿਲਿਆ, ਆਹ ਬੰਦਾ ਇੱਥੇ ਮਿਲਿਆ, ਆਹ ਮੇਰਾ ਵੀਰ ਆ ਨਾ, ਉਹ ਸਾਰਿਆਂ ਦੀ ਮੈਂ ਬਣਾਈ ਹੈ, ਉਹਦੇ ਬਾਰੇ ਨਾਲ ਦੱਸਾਂਗਾ, ਨਾਲ ਉਹਦੀ ਵੀਡੀਓ ਚਲਾਈ ਜਾਵਾਂ, ਹਨਾ ਏਦਾਂ ਕਰਦੇ ਆ। ਰੈਫਰੈਂਸ ਵੀ ਉਸਤਾਦ ਜੀ ਫਿਰ ਅੱਧੇ ਘੰਟੇ ਦਾ ਹੋਰ ਕਰ ਲਓ, ਇੱਕ ਹੈਪੀ ਬਰਥਡੇ ਵੀ ਮਨਾ ਲਈਏ। ਹੈਟੀ ਬਟ ਨਹੀਂ, ਉਹ ਰਾਤ ਨੂੰ ਉੱਥੇ ਕਰਾਂਗੇ, ਹੈਟੀ ਬਟੇ ਰਾਤ ਨੂੰ ਕਰ ਲਾਂਗੇ। ਸਰ ਜੀ ਲੇਕਿਨ ਤੁਸੀਂ ਕਹਿ ਤੇ ਦਿੱਤਾ ਵਾ ਕਿ ਜਾਓ, ਅਸੀਂ ਤੁਹਾਡੀ ਸਿਰ ਮੱਥੇ ਤੇ, ਮੈਂ ਸਮਝਦਾ ਵਾਂ ਕਿ ਤੁਹਾਨੂੰ ਰਿਲੈਕਸੇਸ਼ਨ ਦੀ ਜ਼ਰੂਰਤ ਵੀ ਹੈ, ਲੇਕਿਨ ਜਦੋਂ ਬੱਚਿਆਂ ਨੂੰ ਤੋਰੀਦਾ ਨਾ, ਉਹਨਾਂ ਨੂੰ ਕੋਈ ਤੇਜਦਾ ਵੇ ਕਿ ਪੁੱਤਰ ਤੁਸੀਂ ਚੱਲ ਜਾਓ, ਇਹ ਟੈਬ ਲੈ ਜਾ ਤੂੰ, ਇਹ ਆਈਫੋਨ ਇਹ ਤੂੰ ਲੈ ਜਾ, ਕੈਮਰਾ ਫਲਾਨੀ ਸ਼ੈ ਇਹ ਫਲਾਨੀ ਸ਼ੈ। ਨਹੀਂ ਬੱਚੇ ਨਸਲੀ ਤੇ ਹਲਾਲੀ ਹੋਣ ਨਾ, ਤੋ ਕਹਿੰਦੇ ਨੇ ਕਿ ਅੱਬੂ ਜੀ ਅਸੀਂ ਚੱਲੇ ਆ, ਇਹ ਫੜੋ ਰੱਖੋ ਤੁਸੀਂ ਪਿੱਛੋਂ, ਅਗਰ ਤੁਹਾਨੂੰ ਕੋਈ ਲੋੜ ਪੈ ਗਈ ਤੇ ਇੰਜ ਕਰ ਲੈਣਾ ਨਾ। ਫਿਰ ਲੱਭਣੇ ਸੀ ਇਹ ਵੀ ਇੱਕ ਐਂਗਲ ਹੁੰਦਾ ਨਾ, ਬਾਪ ਨੂੰ ਉਦਾਂ ਹੀ ਛੱਡ ਕੇ ਚੱਲ ਜਾਣਾ। ਇਹ ਤਾਂ ਹੁਣ ਬਾਜੀ ਮੈਂ ਦੇ ਕੇ ਯਾਰ ਇਹਨੂੰ ਤਾਂ ਪੁੱਛਣ ਦੇ ਨਾ, ਖਬਰ ਯਾਰ ਤੂੰ ਤੇ ਦੱਸ ਰੈਸਟ ਜਿਹੜੀ ਹੈ ਉਦੋਂ ਦੀ ਮੈਂ ਕੀ ਖਬਰ ਨਾਲ ਤੇ ਗੱਲ ਕਰਨ ਦੇ ਨਾ। ਅੱਛਾ ਫੇਰ ਖਬਰ ਤੂੰ ਹੁਣ ਕਿੱਥੇ ਜਾਣ ਦਾ ਸੋਚ ਰਿਹਾ? ਖਬਰ ਆਸਟ੍ਰੇਲੀਆ ਚਲਾ ਜਾ, ਯੂਕੇ ਚਲਾ ਜਾ, ਮਲੇਸ਼ੀਆ ਚਲਾ ਜਾ। ਭੇਜ ਦੋ ਸਤਾਈ ਵੀਜ਼ਾ ਆਸਟ੍ਰੇਲੀਆ ਦਾ ਲੈ ਲਓ, ਕਿੰਨੇ ਦਾ? ਕਿੰਨੇ ਦਾ? ਸਮੋਸੇ ਵਾਲਾ ਹੀ ਲੈ ਦੇ। ਨਹੀਂ ਭਾਈ ਸ਼ੇਰਾ ਕਿਆ ਜਿਹੜਾ ਕਹਿੰਦੇ ਬੱਲੇ ਨਾਲ ਰਹਿਤਾ ਪਾਉਂਦੇ ਨੇ। ਭਾਈ ਸ਼ੇਰਾ ਕਹਿੰਦਾ ਕ੍ਰਿਕਟਰਾਂ ਤੇ ਸਮੋਸੇ ਵੇਚ ਰਿਹਾ ਤੇ ਕ੍ਰਿਕਟ ਵੀ ਵੇਚ ਨਹੀਂ ਛੱਡ ਰਿਹਾ, ਹੈਨਾ? ਉਹ ਸਮੋਸੇ ਗਰਮ ਕਰਕੇ ਇੰਜ ਨਹੀਂ ਲਾਈਦੇ ਠੰਡੇ ਗਰਮ, ਉੱਤੇ ਨਾਲ ਉੱਤੇ ਬਿਲਜ਼ਾ ਰੱਖੀ। ਉਸਤਾਦ ਜੀ ਵੱਡੇ ਬੱਲੇ ਨਾਲ ਆਂਦੇ ਹੀ ਬਣਾਉਣ ਦੇ ਇੱਕ ਭਾਈ ਸ਼ੇਰਾ ਨਹੀਂ, ਯਾਨੀ ਉਹਦੇ ਸ਼ੌਕ ਨਹੀਂ ਜਾ ਰਿਹਾ ਅੰਦਰੋਂ, ਹਨਾ? ਬਸ 4 ਸਮੋਸੇ ਸਿੱਟੇ ਨੇ ਵਿੱਚ, ਨਾਲ ਇੱਕ ਗੇਂਦ ਵੀ ਸਿੱਟ ਦਿੱਤੀ। ਅੱਛਾ ਉਹਦੀ ਦੁਕਾਨ ਤੇ ਨਾ ਜਿਹਨੇ 6 ਸਮੋਸੇ ਲੈਣੇ, ਉਹ ਆ ਕੇ ਨਹੀਂ ਕਹਿੰਦਾ 6 ਸਮੋਸੇ ਦੇਈ, ਉਹ ਆ ਕਹਿੰਦਾ ਯਾਰ ਇੱਕ ਕਵਰ ਸਮੋਸਿਆਂ ਦੀ ਪੈਕ ਕਰ ਦੇ। ਇੱਕ ਬੰਦੇ ਨੂੰ ਸਮੋਸੇ ਦਿੱਤੇ ਵਿੱਚ ਟੁੱਟਾ ਨਿਕਲਾ, ਕਹਿੰਦਾ ਭਾਜੀ ਯਾਰ 9 ਬਾਲ ਦੇਤਾ। ਉਸਤਾਦ ਜੀ 6 ਸਮੋਸੇ ਅਨ ਪੁੱਜੇ ਹੋਏ ਲੈ ਕੇ ਜਾਣੇ ਸੀ ਤੇ ਉਹਨਾਂ ਕਹਿੰਦਾ ਵਾਈਟ। ਨਹੀਂ ਅਨ ਪੁੱਜੇ, ਸਾਲਾ ਕਹਿੰਦਾ ਅਨ ਪੁੱਜੇ। ਨਹੀਂ ਗਾਹਕ ਇੰਜ ਕੱਢ ਰਿਹਾ ਨਾ ਸਮੋਸੇ, ਤੇ ਕੱਢ ਕੇ ਮੈਂ ਛੱਡ ਰਿਹਾ। 100 ਸਮੋਸਾ ਕਰਕੇ ਛੱਜਾ ਖੜਾ ਕਰਤਾ। ਇੱਕ ਉਹ ਬੰਦੇ ਕੱਚੇ ਸਮੋਸੇ ਵੇਚਦਾ, ਯਾਨੀ ਕੱਚੇ ਤੋਂ ਮੁਰਾਦ ਹੈ ਕਿ ਉਹ ਤਲਣ ਤੋਂ ਇਲਾਵਾ ਜਿਹੜੇ ਰੌ ਉਹ ਵੇਚਦਾ ਪੂਰੇ ਉੱਥੇ ਬਾਜ਼ਾਰ 'ਚ, ਅੱਛਾ ਉਹ ਵੇਚ ਕੇ ਆ ਫਿਰਦਾ ਰਹਿੰਦਾ ਭਾਈ। ਉਸਤਾਦ ਜੀ ਇੱਕ ਬੰਦੇ ਨੇ ਸਿਰਫ 4 ਸਮੋਸੇ ਲੈਣੇ ਸੀ, ਬਾਹਰ ਬੂਆ ਗੜਕਾ ਕਰਨ ਡਿਆ। ਕਹਿੰਦਾ ਤੇਰੇ ਕਿੰਨੇ? ਕਹਿੰਦਾ ਸੁਬਹ ਦੁਕਾਨ ਖੋਲ ਕੇ ਤੇ ਬੱਲੇ ਨਾ ਆਇਆ ਕਰ। ਇੱਕ ਅੰਗਰੇਜ਼ ਉੱਥੇ ਪਕੌੜੇ ਨਾਲ ਹੱਥ ਮਾਰਦਾ, ਕਹਿੰਦਾ ਬਾਲ ਟੈਂਪਰਿੰਗ ਨਾ ਕਰ। ਓਏ ਉਸਤਾਦ ਜੀ ਆ ਸਾਈਡ ਭਾਜੀ ਨੇ ਆਲੂਆਂ ਨਾਲ ਭਰੀ ਹੋਈ, ਹਰ ਸਮੋਸਾ ਫੜ ਕੇ ਆਏਗਾ। ਹਲੋ ਭਾਜੀ, ਆਹੋ ਸਹੀ ਗੱਲ। ਫਿਰ ਤੇ ਤਲਿਆ ਨਾਲ ਰੱਖ ਕੇ ਬੈਰਿੰਗ ਕਰਨ ਦੇ ਉੱਤੇ। ਸ਼ੌਕ ਕਰਦੇ ਯਾਰ ਕ੍ਰਿਕਟ ਦਾ, ਬਹੁਤ ਸ਼ੌਕ ਆ ਉਹਨਾਂ ਨੂੰ ਯਾਰ। ਇਹਨਾਂ ਦੇ ਅੰਦਰੋਂ ਨਹੀਂ ਜਾ ਰਿਹਾ। ਕੀ ਬਾਤ। ਸਮੋਸੇ ਤਲ ਕੇ ਨਾ ਇੱਕ ਬੰਦਾ ਸਲਿੱਪ ਤੇ ਖਿਲਾ ਰਿਹਾ। ਆਹ ਇੱਕ ਬੰਦੇ ਨੇ ਠੀਪਾ ਸੁੱਟਿਆ, ਡਾਈ ਮਾਰ ਕੇ ਫੜਨ ਦੇ। ਆਪ ਬਿਮਾਰ ਹੋ ਗਏ, ਸਮੋਸੇ ਕੱਢਣ ਦੇ ਨਾਲ ਰਨਿੰਗ ਵਾਲਾ ਖਿਲਾ ਰਿਹਾ। ਯਾਰ ਭਾਈ ਸ਼ੇਰੇ ਵੇਲਾ ਸੀ ਤੇਨਾਂ ਇੰਨਾ ਪਿਆਰ ਕਰਦੇ ਆ ਵੇਲਾ, ਹਨਾ? ਹਾਂ ਉਹ ਯਾਰ ਉਹ ਬਹੁਤ ਮਜ਼ੇਦਾਰ ਜੀ। ਅੱਛਾ ਉਹਨਾਂ ਦੀ ਮਾਸ਼ਾਅੱਲਾ ਹੁਣ ਉਮਰ ਕੋ 55 60 ਹੋ ਗਈ ਹੋਏਗੀ, ਲੇਕਿਨ ਤੁਸੀਂ ਉਹਨਾਂ ਨਾਲ ਬਹਿਣਾ ਤੁਹਾਨੂੰ ਇੰਝ ਲੱਗਣਾ ਤੁਸੀਂ 20 22 ਸਾਲ ਦੇ ਮੁੰਡੇ ਨਾਲ ਬੈਠੇ, ਇੰਝ ਦੇ ਸ਼ਹਜ਼ਾਦੇ। ਛੋਟਾ ਜਿਹਾ ਬੱਚਾ ਸਮੋਸੇ ਲੈਣ ਆਇਆ ਤੇ ਉਹਦੇ ਕੋਲੋਂ ਪੈਸੇ ਫੜ ਕੇ ਕਹਿੰਦਾ ਸਿੰਗਲ ਤੇ ਖਲੋ ਜਾ। ਸਿੰਗਲ ਤੇ ਹੋ ਜਾਂਦਾ। ਇੱਕ ਬੰਦਾ ਕਹਿੰਦਾ ਭਾਈ ਇਹ ਕੱਚਾ ਸਮੋਸਾ, ਕਹਿੰਦਾ ਟਰਾਈ ਪਾ ਦੇ। ਜਦੋਂ 2 ਸਮੋਸੇ ਵੱਧ ਚੱਲ ਗਏ ਤੇ ਕਹਿੰਦੇ ਫ੍ਰੀ ਹਿੱਟ ਸੀ। ਮੈਂ ਕਿਹਾ ਭਾਈ ਸ਼ੇਰੇ ਕੋਈ ਰਿਕਾਰਡ ਐਸਾ ਕੋਈ ਗਰਾਊਂਡ 'ਚ ਭਾਵੇਂ ਹੋਵੇ, ਕਹਿੰਦਾ ਮੈਂ ਇੱਕ ਵਾਰ 'ਚ 7 ਛਿੱਕੇ ਮਾਰੇ, 6 ਛਿੱਕੇ ਮਾਰੇ ਆ, 7ਵਾਂ ਨੂੰ 9 ਕਰਾਇਆ, ਇੱਕ 9 ਹੋ ਗਿਆ। ਯਾਨੀ ਪਹਿਲੇ 4 ਛਿੱਕੇ ਮਾਰੇ ਕਹਿੰਦੇ ਮੈਂ, ਜਾਂ 3 ਛਿੱਕੇ ਮਾਰੇ ਆ, ਇੱਕ 9 ਹੋ ਗਿਆ, ਮੈਂ ਉੱਤੇ ਵੀ ਛਿੱਕਾ ਮਾਰਿਆ, ਅਗਲੇ ਫਿਰ ਬਾਲਾਂ ਦੇ ਛਿੱਕੇ, ਯਾਨੀ 7 ਛਿੱਕੇ ਮਾਰੇ ਕਵਰ 'ਚ। ਓਵਰ 'ਚ 42 ਸਕੋਰ। ਬੜੀ ਗੱਲ ਹੈ ਯਾਰ ਉਹ ਸਹੀ ਗੱਲ, ਉਹ ਭਾਈ ਉਹ ਪਤਾ ਕੀ ਆ, ਉਹ ਤਸ਼ੱਦਦ ਕਰਦਾ ਬੌਲਰਾਂ ਦੇ ਨਾਲ। ਉਹ ਬੈਟਸਮੈਨ ਨਹੀਂ ਗਾ, ਉਹ ਜ਼ਾਲਮ ਇਨਸਾਨ। ਉਸਤਾਦ ਜੀ ਤੁਸੀਂ ਇੱਕ ਬੋਲਰਾਂ ਵਾਰੀ ਦਾ ਗੱਲ ਬੈਟਮੈਨ। ਬੌਲਰਾਂ ਦਾ ਜ਼ਾਲਮ ਇਨਸਾਨ। ਤੁਸੀਂ ਇੱਕ ਵਾਰੀ ਗੱਲ ਸੁਣਾਈ ਸੀ, 5 ਛੱਕੇ ਮਾਰਤੇ ਸੀ ਉਹਨਾਂ ਨੇ ਤੇ 6ਵਾਂ ਬਾਲ ਕਰਾਉਣ ਆਇਆ ਤੇ ਉਹਨੇ ਫੇਰ ਛੱਕਾ ਮਾਰਤਾ ਭਾਈ ਸ਼ੇਰੇ ਨੇ। ਨਹੀਂ ਉਹ ਸ਼ਾਦ ਫਰੀਦੀ ਸਾਹਿਬ ਦੀ ਟੈਸਟ ਮੈਚ 4 ਛਿੱਕੇ ਮਾਰੇ ਸੀ, ਅੱਛਾ ਅਨਿਲ ਕੁੰਬਲੇ ਸਾਹਿਬ ਨੂੰ। ਉਹ ਕਹਿੰਦੇ ਨੇ ਤੇ ਉਹਨੇ ਫਿਰ ਉਹ ਬਿਆਨ ਦਿੱਤਾ ਸੀ ਕਿ ਯਾਰ ਇਹਨੂੰ ਨਾ ਆਪਣੀ ਇੱਜ਼ਤ ਦਾ ਖਿਆਲ ਆ ਨਾ ਮੇਰੀ ਕਿਸੇ ਦੀ ਇੱਜ਼ਤ ਦਾ ਖਿਆਲ। ਟੈਸਟ ਮੈਚ 'ਚ ਕੌਣ 4 ਛਿੱਕੇ ਮਾਰ ਦਿੰਦਾ ਯਾਰ? ਕੁੰਬਲੇ ਸਾਹਿਬ ਨੇ ਇੱਕ ਮੈਚ 10 ਵਿਕਟਾਂ ਲਈਆਂ ਸਾਡੀ। ਕੁੰਬਲੇ ਨਹੀਂ ਸੀ, ਉਹ ਹੋਰ ਸੀ। ਅਨਿਲ ਕੁੰਬਲੇ ਸੀ। ਕੁੰਬਲੇ ਦੀ ਪਾਕਿਸਤਾਨ ਦੇ ਖਿਲਾਫ। ਨਹੀਂ ਇੰਡੀਆ ਦੇ ਖਿਲਾਫ ਸੀ, ਹਰਭਜਨ ਸਿੰਘ। ਹਰਭਜਨ ਸਿੰਘ। ਯੈਸ, 4 ਛੱਕੇ ਮਾਰੇ ਸੀ ਲੈਗ ਤੇ, ਵਿਚਾਰੇ ਦਾ ਕੈਰੀਅਰ ਹੀ ਖਾ ਗਏ। ਫੈਸਲਾ।
ਨਹੀਂ ਇਹ ਵੀ ਚੰਗਾ ਇਹ ਭਾਈ ਨਹੀਂ ਗਿਆ ਕ੍ਰਿਕਟ 'ਚ ਕਸਮ ਇਹਨੇ ਤੇ ਇਹਦਾ ਵੀ ਇਹਨੇ ਵੀ ਇਦਾਂ ਯਾਦ ਕਰਨਾ ਵੀ ਇੱਕ ਬੋਲਰ ਵਿਚਾਰਾ ਮਾਂ ਦਾ ਪੁੱਤ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਅੱਗੇ ਆਇਆ ਉਹਨੂੰ ਐਵੇਂ 6 ਛਿੱਕੇ ਮਾਰ ਕੇ ਅੱਗੇ ਲੱਗ ਯਾਨੀ ਇਹ ਜ਼ੁਲਮ ਆ ਉਹਦੀ ਵਿਚਾਰੇ ਦੀ ਆਤਮਾ ਰੋਲ ਇਹ ਭੱਜ ਜ਼ੁਲਮ। ਕੇ ਹੁੰਦਾ ਜਿਵੇਂ ਯੁਵਰਾਜ ਸਿੰਘ ਸਾਹਿਬ ਨੇ ਮਾਰੇ ਸੀ T20 ਹਾਂ 6 ਛਿੱਕੇ ਤੇ ਬਹੁਤ ਨੇ ਮਾਰੇ ਆ 6 ਛਿੱਕੇ ਤੇ ਬੜਿਆ ਨੇ ਮਾਰੇ ਆ ਹਾਂ ਉਸਤਾਦ ਜੀ ਮੇਰਾ ਇੱਕ ਸਵਾਲ ਕੈਸੀ ਗੱਲ ਆ। ਔਰ ਤੁਹਾਨੂੰ ਮੈਂ ਦੱਸਾਂ ਮਜ਼ੇ ਦੀ ਗੱਲ ਭਾਈ ਸ਼ੇਰਾ ਕਈ ਮੈਚ ਐਸੇ ਖੇਲਿਆ ਜਿਹਦੇ ਚ ਇੰਨੇ ਛਿੱਕੇ ਮਾਰਦਾ ਸੀ ਇਹਦੇ ਛਿੱਕੇ ਦੇ 4 ਸਕੋਰ ਦਿੰਦੇ ਸੀ ਕਹਿੰਦੇ ਨਹੀਂ ਤੈਨੂੰ 4 ਦੇਣੇ ਭਾਈ ਜਿੰਨੇ ਮਰਜ਼ੀ ਕਿ ਦੋ ਘਟਾਤੇ ਤੂੰ ਛੱਕੇ ਜਾਂਦੇ ਹਾਂ ਇਹਦੇ ਛਿੱਕੇ ਨੂੰ 6 ਮਿਲਦੇ ਨਹੀਂ ਸੀ ਤੇਰਾ ਤਾਂ ਕੰਮ ਹੀ ਹੈ ਸ਼ੇਰੇ ਭਾਈ ਨੂੰ ਟੀਮ 'ਚ ਲੈਣ ਤੋਂ ਪਹਿਲਾਂ ਕਹਿੰਦੇ ਛਿੱਕੇ ਦਾ ਰੇਟ ਮੁੱਕ ਗਿਆ। ਨਹੀਂ ਵੀ ਭਾਈ ਸ਼ੇਰਾ ਖੇਡਣ ਆ ਰਿਹਾ ਤਾਂ ਬੋਲਰ ਨੇ ਗੇਂਦ ਕਰੇ ਉਹਨੇ ਛਿੱਕਾ ਮਾਰਿਆ ਦੂਜਾ ਤੀਜਾ ਤੇ ਬੋਲਰ ਕਰਿਆ ਯਾਰ ਤੂੰ ਕੋਈ ਖੁਦਾ ਦਾ ਖੌਫ ਕਰ ਮਤਲਬ ਮੇਰੇ ਵੀ ਘਰ ਦੇ ਪਿੱਛੇ ਵੇਖਣ ਦੇ ਯਾਰ ਤੂੰ ਆਪਣੇ ਘਰ ਮੈਂ ਤੁਹਾਨੂੰ ਦੱਸਣ ਲੱਗਾ ਸਾਂ ਕਿ ਉਹਨੇ ਨਾ ਜਦੋਂ ਮੈਂ ਦੱਸਣ ਲੱਗਾ ਸਾਂ ਅਜ਼ਾਨ ਹੋਣ ਲੱਗ ਪਈ ਸੀ ਕਿ ਭਾਜੀ ਪੂਰਾ ਮਹੱਲਾ ਜਿਹੜਾ ਗਲੀਆਂ ਆਲੇ ਦੁਆਲੇ ਆ ਨਾ ਟੀਵੀਆਂ ਤੇ ਬੈਠੀਆਂ ਨੇ ਕਿ ਸਾਡਾ ਸ਼ੇਰਾ ਖੇਡਣ ਗਿਆ ਸਾਨੂੰ ਐਂ ਸੀ ਕਿੰਨਾ ਮਾਣ ਸੀ ਤੀਸਰੀ ਗੇਂਦ ਤੇ ਆਊਟ ਹੋਇਆ ਤੇ ਕੀ ਫੂੜੀਆਂ ਵਿਛੀਆਂ ਨੇ ਗਲੀ ਮਹੱਲੇ 'ਚ ਵੀ ਸ਼ੇਰਾ ਯਾਰ ਆ ਗਈ ਤੇ ਉਹਨੂੰ ਫਿਰ ਆ ਕੇ ਪੁੱਛਿਆ ਉਹਨਾਂ ਨੇ ਕਿਹਾ ਵੀ ਇਦਾਂ ਭਾਈ ਫਿਰ ਕਹਿੰਦਾ ਮੈਂ ਦੁਬਾਰਾ ਟਰਾਈ ਕੀਤੀ ਬੜਿਆ ਨਹੀਂ ਕੀਤੀ ਮੈਨੂੰ ਭੇਜਿਆ ਹੀ ਨਹੀਂ ਕਿਸੇ ਨੇ ਮੈਨੂੰ ਦੁਬਾਰਾ ਅੱਗੇ ਨਹੀਂ ਆਉਣ ਦਿੱਤਾ ਸਿਫਾਰਿਸ਼ ਪੂਰੇ ਜੀ ਉਹ ਨਿਜ਼ਾਮ ਸੀ ਨਹੀਂ ਅੱਗੇ ਆਉਣ ਦਿੱਤਾ ਮੈਂ ਕਹਿੰਦਾ ਯਾਰ ਫਿਰ ਮੈਨੂੰ ਬੈਠੇ ਬੈਠੇ ਕਿਸੇ ਨੇ ਕਿਹਾ ਤੈਨੂੰ ਆਸਟ੍ਰੇਲੀਆ ਭੇਜਦਾ ਕਹਿੰਦਾ ਮੈਂ ਕਿਹਾ ਭੇਜ ਹਾਂ ਸੱਚੀ ਤੌਰ ਤੇ ਗਏ ਦਿਲ ਟੁੱਟੇ ਨਾ ਇੰਜ ਦੇ ਬੜੇ ਬੰਦੇ ਮਿਸ ਕੀਤੇ ਨੇ ਯਾਰ ਇੱਕ ਬੰਦਾ ਦੂਰ ਖਲੋਤਾ ਸਮੋਸਾ ਮੰਗਾ ਕਹਿੰਦਾ ਉਹ ਬਾਉਂਡਰੀ ਤੇ ਫੜਾ ਗਿਆ ਉਸਤਾਦ ਜੀ ਸਮੋਸੇ ਹੈ ਨਾ ਸਮੋਸੇ ਕੜਾਈ 'ਚ ਛੱਡਣ ਤੋਂ ਪਹਿਲੇ ਸਾਰਿਆਂ ਨੂੰ ਸੈੱਟ ਕਰ ਬਾਹਰ ਸੈੱਟ ਕਰ ਇਧਰ ਦੁਕਾਨ ਤੇ ਰਸ਼ ਪਿਆ ਕਹਿੰਦੇ ਗੈਲਰੀ ਕਰਨੀ ਕਰੋ ਯਾਰ। ਯਾਰ ਇੱਕ ਬੰਦਾ 1000 ਸਮੋਸੇ ਲੈਂਦਾ ਸੀ ਉਹਨੂੰ ਠੱਪੇ ਪਵਾ ਕੇ ਦੇ ਉਸਤਾਦ ਜੀ ਆਖਰੀ ਸਮੋਸਾ ਕੱਢਣ ਲੱਗੇ ਆਖਰੀ ਤੇ ਸਾਰੇ ਗਾਹਕ ਉੱਤੇ ਲੈ ਲਏ ਲੱਗ ਆ ਜਾਂਦਾ ਆਹ ਕਿ ਕਿੰਨੇ ਲੈਣਾ ਐਂਡ ਤੇ ਬੱਚਾ ਸ਼ੇਰੇ ਭਾਈ ਸ਼ੇਰੇ ਕਿਦਾਂ ਕਹਿੰਦਾ 2 ਸਮੋਸਿਆਂ ਤੇ 33 ਰੁਪਏ ਚਾਹੀਦੇ ਬਸ ਤਾਂ ਕਿ ਇੰਨਾ ਸ਼ੌਕ ਕ੍ਰਿਕਟ ਦਾ ਇੱਕ ਕਸਟਮਰ ਨੇ ਆ ਕੇ 2 ਸਮੋਸੇ ਤੇ ਉਹ ਯਕਦਮ ਨਾ ਉਹ ਜਿੱਦਾਂ ਨਹੀਂ ਕਹਿੰਦੇ ਆਊਟ ਉਹ ਤਾਂ ਕਹਿੰਦਾ ਦੋ ਹੈ ਵੇਲਾ ਬੈਠਾ ਇੱਕ ਬੰਦੇ ਨੇ ਆ ਕੇ 20 ਸਮੋਸੇ ਦੇ ਕਹਿੰਦਾ ਨੋ ਉਹਨੇ ਕਿਹਾ ਵੈਲ ਬਾਲ ਇੱਕ ਦਿਨ ਕਿੰਨੇ ਗਾਹਕ ਆ ਗਏ ਸਾਰਿਆਂ ਨੂੰ ਸਮੋਸੇ ਦੇ ਕੇ ਜਿਹਨੇ ਸਭ ਤੋਂ ਬਹੁਤੇ ਲਏ ਸੀ ਨਾ ਉਹਨੂੰ 2 ਸਮੋਸੇ ਗਿਫਟ ਕਰਕੇ ਤੇ ਖਿਲਾ ਰਹੇ ਨਾਲ ਕਹਿੰਦਾ ਮੈਨ ਆਫ ਦਾ ਸਮੋਸਾ ਮੈਂ ਨਾ ਉਹਨੂੰ ਵੱਡੇ ਲਿਫਾਫੇ ਚ ਪਾ ਕੇ ਦੇ ਮੈਨ ਆਫ ਦਾ ਸਮੋਸਾ ਕਹਿੰਦਾ ਇੱਕ ਬੰਦਾ 2 ਵਾਰੀ ਸੇਮ ਆਰਡਰ ਲੈਣ ਆ ਗਿਆ ਉਹਨੂੰ ਕਹਿੰਦਾ ਇਧਰ ਹੀ ਕਰ ਇੱਕ ਨਾ ਇੱਕ ਬੰਦੇ ਆਸਤੇ ਵੱਡਾ ਸਮੋਸਾ ਐਡਾ ਵੱਡਾ ਬਣਾ ਲਿਆ 3 ਨੁਕਰਾਂ ਦਾ ਐਡਾ ਤੇ ਉਹਨੂੰ ਇੰਜ ਫੜਾ ਰਿਹਾ ਤੇ ਗੱਡੀ ਦੀ ਚਾਬੀ ਦੇ ਅਸੀਂ ਫੜਾਏ ਗਏ ਮੈਨ ਆਫ ਦਾ ਸਮੋਸਾ ਹਾਂ ਤੇ ਇੱਕ ਬੰਦੇ ਨੇ ਜ਼ਰਾ ਖੱਪ ਆਈ ਹੈ ਤੇ ਉਹਨੂੰ ਕਹਿੰਦਾ ਓਏ ਮੈਂ ਤੈਨੂੰ ਅਗਲੇ ਪੂਰ ਚ ਖਿਲਾਉਣਾ ਨਹੀਂ ਉਹ ਪੂਰ ਨੇ ਗੱਡੀ ਕਹਿੰਦਾ ਮੈਂ ਤੈਨੂੰ ਅਗਲੇ ਪੂਰ ਚ ਨਹੀਂ ਖਿਲਾਉਣਾ ਯਾਰ ਤੂੰ ਬਹੁਤ ਖੱਪ ਆਉਣਾ ਦੁਕਾਨ ਬੰਦ ਕੀਤੀ ਇੱਕ ਦਿਨ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਉਹ ਛਿੱਕੂ ਦੀ ਮੁੱਠ ਟੁੱਟ ਗਈ ਉਹ ਜਿਹੜੀ ਛਿੱਕੂ ਨਹੀਂ ਹੁੰਦਾ ਉਹਦੇ ਪਿੱਛੇ ਇੰਜ ਫੜ ਕੇ ਉਹਦੇ ਰਬੜ ਚੜਾ ਰਿਹਾ ਯਾਰ ਭਾਈ ਸ਼ੇਰੇ ਬਾਦਲ ਦੀ ਯਾਰ ਨਹੀਂ ਬੜਾ ਪਿਆਰ ਯਾਰ ਮੇਰੀ ਭੈਣ ਮੇਰੀਆਂ ਭਤੀਜੀਆਂ ਮਿਲਣ ਆਈਆਂ ਕਸਮੇ ਸ਼ੋਅ ਤੇ ਓਏ ਹੋਏ ਯਾਰ ਲਵ ਯੂ ਯਾਰ ਸੱਚ ਖਰਾਜੇ ਤਹਿਸੀਨ ਹੀ ਪੇਸ਼ ਕਰ ਰਹੇ ਅਸੀਂ ਵੇਲੇ ਉਸਤਾਦ ਜੀ ਤੁਹਾਡੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਇਹ ਸਾਡੇ ਪੂਰੇ ਰਜ਼ਾਬਾਦ ਨੇ ਵੇਖਣਾ ਸ਼ੋਅ ਤੇ ਮੈਂ ਜਦੋਂ ਭਾਈ ਸ਼ੇਰੇ ਦੀ ਵੀਡੀਓ ਚਲਾਉਣੀ ਇਹਨਾਂ ਨੇ ਕਹਿਣਾ ਯਾਰ ਕੀ ਬਾਤ ਆ ਯਾਰ ਵਾਹ ਵਾਹ ਹਾਂਜੀ ਆਪਾਂ ਭੁੱਲੀਦਾ ਨਹੀਂ ਕਿਸੇ ਨੂੰ ਵੱਡੀ ਗੱਲ ਹੈ ਉਸਤਾਦ ਜੀ ਸੱਚ ਤੰਦੀ ਵਾਲਾ ਸਮੋਸਾ ਬਣਾਤਾ ਸੀ ਨਹੀਂ ਸਾਰੇ ਗਾਹਕ ਇਕੱਠੇ ਨੇ ਤੇ ਸਾਰੇ ਕਹ ਰਹੇ ਮੈਨੂੰ ਪਹਿਲੇ ਦੇ ਇੱਕ ਸਮੋਸਾ ਫੜ ਕੇ ਕਹਿੰਦਾ ਚਲੋ ਪਿਪਲੀ ਆਪ ਤੂੰ ਆਇਆ ਭਾਈ ਇਹਨੇ ਟਾਸ ਜਿੱਤਿਆ ਇਹਨੂੰ ਲੱਗੇ 20 ਸਮੋਸੇ ਕੱਢ ਕੇ ਤੇ ਇਸ਼ਾਰਾ ਕਰਨ ਦੇ ਹਾਂ ਪਾਣੀ ਲਿਆ ਬੰਦੇ ਨੇ ਕਿਹਾ ਇੱਕ ਸਮੋਸਾ ਘੱਟ ਹੈ ਤੇ ਉਹਨੂੰ ਸਿਰਫ ਇੰਜ ਕਹਿ ਕਹਿੰਦਾ ਜੀ ਦੁਬਾਰਾ ਗਿਣਤੀ ਕਰੋ ਤੇ ਭਾਜੀ ਇਹ ਰੌਲਾ ਹੈ ਗੱਲਬਾਤ ਆ ਤੇ ਅਗਲਾ ਸ਼ੋਅ ਕਰਦੇ ਉਹਦੇ ਜਿਹਨਾਂ ਸਾਰਾ ਜੋ ਮੈਂ ਦੇਖਿਆ ਜੋ ਮੈਂ ਰਿਕਾਰਡ ਕੀਤਾ ਜੋ ਮੈਂ ਇੱਕ ਨੈਸ਼ ਆਇਆ ਖੈਰ ਰਾਜਵੀਰ ਸਾਰੇ ਹੀ ਬਹੁਤ ਪਿਆਰ ਨਾਲ ਮਿਲੇ ਸਾਰੇ ਪਾਕਿਸਤਾਨੀ ਆਪਣੇ ਚੜ੍ਹਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਮਿਕਸ ਸਾਰੇ ਬੜੇ ਪਿਆਰ ਨਾਲ ਮਿਲੇ ਉਸਤਾਦ ਜੀ ਉਧਰ ਦੀ ਲੇਕਿਨ ਜਿਹੜੇ ਉਧਰ ਦੇ ਜਿਹੜੇ ਚੜ੍ਹਦੇ ਪੰਜਾਬ ਨਾ ਉਹਨਾਂ ਦਾ ਇੱਕ ਆਪਣਾ ਉਹਨਾਂ ਦੇ ਧਰਮ 'ਚ ਉਹਨਾਂ ਦੀ ਪਰਵਰਿਸ਼ 'ਚ
ਇੱਕ ਚੀਜ਼ ਆ ਕਿ ਉਹ ਮਤਲਬ ਡਿੱਗ ਪੈਂਦੇ ਨੇ ਪੂਰੇ। ਹਾਂ ਮਤਲਬ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਤਰੀਕਾ ਆਪਣਾ ਲਾਈਟਨੈਸ ਮੁਹੱਬਤ, ਆਪਣੀ ਮੁਹੱਬਤ ਦਾ ਇਜ਼ਹਾਰ ਉਹ ਆਪਣੇ ਤਰੀਕੇ ਨਾਲ ਕਰਦੇ ਨੇ। ਸਾਡੇ ਵਾਲੇ ਆਪਣੇ ਤਰੀਕੇ ਨਾਲ ਕਰਦੇ ਨੇ, ਸਾਡੇ ਲਈ ਉਹ ਜਾਨੀ ਭਾਈ ਜੀ ਉਹ ਇੱਕ ਮਿਸਾਲ, ਉਹ ਦਿਲ ਕਰੇ ਆ ਕੇ ਇੱਕ ਐਸਾ ਕਰੈਕਟਰ ਆਇਆ, ਮੈਂ ਤੁਹਾਨੂੰ ਦੱਸਾਂ ਉਹਨੇ ਰਿਵਾਜ ਦਿੱਤਾ ਸਾਨੂੰ ਸਾਰਿਆਂ ਨੂੰ ਯਾਰ। ਅਸੀਂ ਰੋਣ ਹੀ ਲੱਗ ਪਏ ਪ੍ਰੋਫੈਸਰ ਰਾਮ, ਮੇਰੇ ਵੀ ਮੈਂ ਮਸੀਂ ਅਥਰੂ ਰੋਕੇ ਯਾਰ ਉਹਦਾ ਹਰਕਤ ਦੇਖ ਕੇ। ਖੈਰ ਜੋ ਉਹਨੇ ਪਹਿਲੇ ਕੀਤਾ ਉਹਦਾ ਪਿਆਰ ਸੀ, ਉਹ ਤੇ ਮੈਂ ਨਹੀਂ ਕੀਤਾ, ਲੇਕਿਨ ਜਦੋਂ ਉੱਠ ਕੇ ਤੇ ਮੇਰੇ ਇੱਥੇ ਨਾਲ ਲੱਗ ਗਿਆ ਉਹਨਾਂ ਨੂੰ ਮੈਂ ਇੰਜ ਫੜ ਲਿਆ, ਉੱਥੋਂ ਫਿਰ ਅਸੀਂ ਵੀਡੀਓ ਰਿਕਾਰਡ ਕੀਤੀ। ਸਾਰੇ ਬੜਾ, ਪਾਕਿਸਤਾਨੀ ਵੀ ਬੜਾ, ਆਪਣਾ ਇੱਧਰ ਦੇ ਜਿਹੜੇ ਇੱਧਰ ਦੇ ਨਾਲ ਵੀ ਬੜਾ ਪਿਆਰ ਕੀਤਾ। ਯਾਨੀ ਸਾਜੀ ਉਹਨਾਂ ਦੀ ਬੜੀ ਪੁਰਾਣੀ ਖਾਹਿਸ਼, ਉਹਨਾਂ ਦਾ ਸਟਾਈਲ ਇੱਕ ਹੋਰ, ਸਾਡਾ ਸਟਾਈਲ ਹੋਰ ਆ, ਉਹਨਾਂ ਦਾ ਇੱਕ ਪਿਆਰ ਮੁਹੱਬਤ ਦਾ ਸਟਾਈਲ ਹੋਰ ਆ। ਉਸਤਾਦ ਜੀ ਆਸਟ੍ਰੇਲੀਆ ਦੇ ਪਿੰਡ 'ਚ ਗਏ ਕਿਸੇ 'ਚ? ਹਾਂ ਆਸਟ੍ਰੇਲੀਆ 95% ਪਿੰਡ ਹੀ ਆ, ਤੇ ਦੋ ਤੇ ਉਹਦੇ ਸ਼ਹਿਰ ਨੇ, ਮੈਲਬਰਨ ਤੇ ਸਿਡਨੀ, ਬਾਕੀ ਪਿੰਡ ਹੀ ਹੈ। ਤੇ ਬਾਹਰ ਕੇ ਦੇ ਉਹਨਾਂ ਦਾ ਬਾਕੀ ਸਾਰਾ ਪਿੰਡ ਹੀ ਹੈ, ਬਾਕੀ ਪਿੰਡਾਂ ਦਾ ਹਿਸਾਬ ਹੀ ਹੈ। ਮੱਝਾਂ ਰੱਖੀਆਂ ਨੇ, ਗਾਵਾਂ ਰੱਖੀਆਂ ਨੇ, ਫਾਰਮ ਹਾਊਸ ਬਣਾਏ ਨੇ। ਮੋੜ ਕਰਕੇ ਇੰਗਲਿਸ਼ ਬੋਲਦੇ ਮੋੜ ਵੱਟ ਉਹ ਨਹੀਂ ਹੋਏ ਮਰੇ ਗੁੱਜਰ ਉੱਥੇ ਬੜੇ ਨੇ, ਮੱਝਾਂ ਗਾਵਾਂ ਬਹੁਤ ਨੇ। ਇੰਗਲਿਸ਼ ਗੁੱਜਰ, ਇੰਗਲਿਸ਼ ਗੁੱਜਰ, ਹਾਂ ਸਹੀ ਗੱਲ। ਸਾਜੀ ਪਰਥ ਦੀ ਹਲੇ ਆਡੀਅנס ਪਰਥ ਓਏ, ਪਰਥ ਪਤਾ ਕਿੰਨੀ ਦੂਰ ਆ? 5 ਘੰਟੇ ਆਸਟ੍ਰੇਲੀਆ ਦੇ ਵਿੱਚੋਂ ਹੀ ਆਪਾਂ ਇੱਥੋਂ ਦੁਬਈ ਜਾਂਦੇ 2.5 ਘੰਟੇ ਲੱਗਦੇ, ਦੁਬਈੋਂ ਵਾਪਸ ਆਉਣੇ 2.5 ਘੰਟੇ ਲੱਗਦੇ, 5 ਘੰਟੇ 'ਚ ਜਾਣਾ ਹੁੰਦਾ, 5 ਘੰਟੇ ਜਹਾਜ਼। ਆਸਟ੍ਰੇਲੀਆ ਦੇ ਇੱਕ ਸ਼ਹਿਰ ਚੋਂ ਤੂੰ ਪਰਥ ਜਾਣਾ ਨਾ, ਆਸਟ੍ਰੇਲੀਆ ਦੇ ਅੰਦਰ ਹੀ ਤੈਨੂੰ 5 ਘੰਟੇ ਫਲਾਈਟ ਤੇ ਜਹਾਜ਼ 'ਚ ਲੱਗਣਾ। ਮੈਲਬਰਨ ਤੋਂ ਸਿਡਨੀ ਕਿੰਨਾ ਸਰ? 8 ਘੰਟੇ 9 ਘੰਟੇ ਉਹਦੇ ਤੇ ਬਾਈ ਰੋਡ ਬਾਈ ਰੋਡ ਗਏ ਸਾਜੀ 8-9 ਘੰਟੇ 8-9 ਘੰਟੇ ਆਪ ਹੀ ਬਾਈ ਰੋਡ ਗਏ ਸੀ। ਮੈਂ ਆਪ ਹੀ ਬਾਈ ਰੋਡ ਚੂਜ਼ ਕੀਤਾ। ਸ਼ਹਿਰ ਦੇਖਦੇ ਜਦ ਸਹੀ ਬਹੁਤ ਪਿਆਰ ਮਿਲਿਆ ਸਾਰਿਆਂ ਨੇ ਯਾਰ। ਜਿਸ਼ਾਨ ਭਾਈ ਮਲਕ ਜਿਸ਼ਾਨ ਸਾਹਿਬ, ਉਹਨਾਂ ਦੀ ਮੈਂ ਛੇੜ ਪਾਈ ਪੈਂਗਵਨ, ਉਦਾਂ ਦਾ ਸੀ ਪੈਂਗਵਨ ਨਹੀਂ ਜਿਵੇਂ ਪੈਂਗਵਨ। ਫਿਰ ਆਪਣਾ ਸਲਮਾਨ ਜਿਹੜਾ ਸਾਡਾ ਸੀ ਵੀਰ, ਉਹ ਬੜਾ ਸੀ। ਫਿਰ ਗੋਂਦਲ ਹਸਨ ਭਾਈ ਜਿਹੜੇ ਸੀ ਉੱਥੇ, ਉਹ ਬਹੁਤ ਪਿਆਰ ਵਾਲੇ ਮੈਨੂੰ ਮਿਲੇ। ਸਭ ਦਾ ਬਹੁਤ ਸ਼ੁਕਰੀਆ, ਲਵ ਯੂ ਯਾਰ। ਉਹਨਾਂ ਦੀਆਂ ਫੈਮਲੀਆਂ ਨੇ ਬੜਾ ਪਿਆਰ ਕੀਤਾ, ਯਾਨੀ ਕਿ ਬੰਦਾ। ਫਿਰ ਮੈਨੂੰ ਸਾਨੂੰ ਉੱਥੇ ਮੈਲਬਰਨ 'ਚ ਮਿਲੇ ਆਪਣਾ ਸ਼ਹਜ਼ਾਦ ਭਾਈ ਗੁਜਰ ਬਾਦਸ਼ਾਹ, ਉਹ ਗੁਜਰ ਬਾਦਸ਼ਾਹ ਸੀ, ਸ਼ਹਜ਼ਾਦ ਗੁੱਜਰ। ਸ਼ਹਜ਼ਾਦ ਗੁਜਰ। ਉਹਨਾਂ ਨੇ ਜਨਾਬ ਜੀ ਚਾਹ ਭੇਜੀ ਭਰਜਾਈ ਮੇਰੀ ਨੇ ਬਣਾ ਕੇ ਘਰੋਂ, ਇੰਨਾ ਪਿਆਰ ਉਹਨਾਂ ਨੇ ਦਿੱਤਾ। ਜਿਹੜੇ ਉਹ ਜੱਸੀ ਵਾਲਾ ਵਲੋਗ ਨਹੀਂ ਮੈਂ ਕੀਤਾ ਜਿੱਥੇ ਤੇ ਵਿਆਹ ਕਰ ਰਹੇ, ਉਹ 'ਚ ਲੰਮੇ ਜਿਹੇ ਕਾਦੇ ਇਧਰ ਆਏ ਨੇ ਗੁਜਰ ਬਾਦਸ਼ਾਹ। ਜਦੋਂ ਮੈਂ ਕਿਹਾ ਦਾਨਿਸ਼ ਗੁਜਰ ਬਾਦਸ਼ਾਹ, ਆਹੋ ਜੀ ਮੇਰੀ ਸਾਰਿਆਂ ਨੇ, ਜਿਹੜੇ ਨਹੀਂ ਵੀ ਮੈਨੂੰ ਯਾਦ ਆ ਰਹੇ ਜੋ ਆਈ ਮੈਂ ਦੱਸੀ, ਲੇਕਿਨ ਸਾਰਿਆਂ ਨੇ ਬੜਾ ਪਿਆਰ ਕੀਤਾ। ਤੇ ਸ਼ੇਨਵਾਨ ਦੀ ਉੱਤੇ ਨਹੀਂ ਗਏ ਨਹੀਂ ਸਾਡਾ ਨਹੀਂ ਸਕਾਈ ਟ੍ਰੈਂਡ, ਉਹ ਲੈ ਸਕਾਈ ਨੇ, ਸਕਾਈ ਵਿਚਾਰਾ ਉਹ ਸਹੀ ਢਾੜੀ ਆ। ਉਸਤਾਦ ਜੀ ਮੇਰੇ ਕੋਲ ਕੋਈ ਗਲਤੀ ਹੋ ਗਈ ਤੇ ਮੈਨੂੰ ਮਾਫ ਆ ਪਿਆ। ਸਾਜੀ ਉਹਨਾਂ ਦਾ ਨਾਮ ਪੂਰਾ ਲਿਓ, ਸਕਾਈ ਟ੍ਰੈਂਡ। ਨਹੀਂ ਉਹਦਾ ਨਾਮ ਉਮਰ ਕੁਰੈਸ਼ੀ। ਉਮਰ ਕਰਾਸ਼ੀ ਵੈਸੇ ਸ਼ੇਖ ਆਓ। ਅੱਛਾ ਹਾਂ ਸਾਜੀ ਮੇਰਾ ਨਹੀਂ ਪੁੱਛਿਆ ਉੱਥੇ ਲੋਕਾਂ ਨੇ? ਬੜਾ ਕਿਸੇ ਨੇ ਵੀ ਛੱਡਦੇ ਤੋਂ ਸਾਜੀ ਤੁਹਾਨੂੰ ਮੇਰੀ ਯਾਦ ਨਹੀਂ ਆਈ ਉੱਥੇ? 12 ਦਿਨ ਮੈਂ ਉੱਥੇ ਰਿਹਾ। ਹਾਂਜੀ। ਕੱਲਾ ਮੇਰਾ ਕਮਰਾ, ਕੱਲਾ ਮੇਰਾ ਹੋਟਲ, ਡਬਲ ਬੈੱਡ ਉੱਤੇ ਮੈਂ ਕੱਲਾ। ਓਏ ਹੋਏ, ਕਹਿੰਦਾ ਮੇਰੀ ਯਾਦ ਨਹੀਂ ਹੈ। ਉਹ ਮਤਲਬ ਸਾਜੀ ਕਿਤੇ ਬਾਹਰ ਆਂਦੇ ਜਾਂਦੇ ਕਿ ਯਾਰ ਇੱਥੇ ਨਹਾਉਣੀ ਹੁੰਦਾ, ਕੋਈ ਮਜ਼ੇ ਕਰਦੇ ਇੰਜੋਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਨੋਨੀ ਨੂੰ ਮੈਂ ਲਿਆਉਂਦਾ ਨਾ ਥੀਏਟਰ ਤੇ ਸਟੇਜ ਤੇ, ਉਹਦੇ ਉੱਤੇ ਜਦੋਂ ਅਸੀਂ ਚੜ੍ਹਨਾ ਸੀ ਕੀ ਮਜ਼ੇ ਹੋਣੇ ਸੀ ਨੋਨੀ ਕਸਮ। ਲੇਕਿਨ ਹੁਣ ਕਿਸਮਤ ਜਾਨ ਨਸੀਬ ਹੋਣੀ ਜੀ। ਅੱਲਾ ਖੈਰ ਕਰੇ। ਹੁਣ ਅੱਗੋਂ ਤੇ ਆਪਸ਼ਨ ਹੀ ਮੁੱਕ ਗਿਆ ਹੁੰਦਾ, ਅੱਗੋਂ ਤੁਸੀਂ ਜਾਣਾ ਵਾਪੀ। ਸਾਜੀ ਤੁਹਾਨੂੰ ਮੈਂ ਜਰਮਨੀ ਲੈ ਨਾ ਨਾ ਭਾਜੀ ਨਾ ਮੈਂ ਇਹਨੂੰ ਮਾਫੀ ਦੇ ਦਿਓ। ਜਰਮਨੀ ਲੈ ਕੇ ਜਾਣਾ ਤੁਹਾਨੂੰ। ਜਰਮਨੀਆਂ ਆ ਰਹੀਆਂ ਅਗਲੇ ਮਹੀਨੇ ਯਾਰ ਤੇ ਜਿਹੜੇ ਆਹੋ ਜਰਮਨੀਆਂ ਆ ਗਈਆਂ ਬਸ, ਮੈਨੂੰ ਸਰਮਨੀਆਂ ਲੈ ਕੇ ਜਾਈ। ਸਾਜੀ ਜਦੋਂ ਤੁਸੀਂ ਸਟੇਜ ਤੇ ਗਏ ਮੇਰੀ ਆਵਾਜ਼ ਦੇ ਨਾਰੇ ਲੱਗੇ, ਨੋ ਨੀ ਨੋ ਨੀ। ਬਾਹਰ ਲੈ ਆ ਕੇ ਸਾਜੀ ਬੜਾ ਮਜ਼ਾ ਆਇਆ ਯਾਰ। ਤੁਹਾਨੂੰ ਸਾਜੀ ਇੱਥੋਂ ਕਿਤੇ ਬਹੁਤ ਅੱਛਾ ਲੱਗਾ। ਕਿਹਦੀ ਕਮੀ ਮਹਿਸੂਸ ਹੋਈ ਕਿ ਉੱਥੇ ਹੋਣਾ? ਨਹੀਂ ਮੈਨੂੰ ਇੱਥੋਂ ਕਮੀ ਤਾਂ ਨਹੀਂ ਮਹਿਸੂਸ ਹੋਈ, ਮੈਨੂੰ ਉੱਥੇ ਵੀ ਐਕਸਟਰਾ ਲੱਗੇ ਕੁਛ। ਨਹੀਂ ਸਾਰੇ ਦਾ ਬੜਾ ਮਜ਼ਾ, ਫੈਸਲ ਦਾ ਬੜਾ ਮਜ਼ਾ ਆਇਆ। ਮਿੱਠਾ ਤੇ ਫਿਰ ਤੈਨੂੰ ਪਤਾ ਉਹਦੇ ਹਟਦਾ ਹੀ ਨਹੀਂ। ਮਿੱਟਾ ਤੇ ਗੋੜੀਆਂ ਦੇ ਵਿੱਚ ਜੁੜ ਗਿਆ। ਆ ਮੈਂ ਕਹਿੰਦਾ ਮਿੱਠਾ ਵੀ ਸਾਰੇ ਬੜਾ ਮਜ਼ਾ ਆਇਆ ਸਾਰਿਆਂ ਨੂੰ। ਸਾਜੀ ਉਹ ਬਹੁਤ ਸਾਰੀ ਆਡੀਅנס ਜਿਹੜੀ ਰਹਿ ਗਈ, ਜਿਹੜੇ ਆਪਣੇ ਪਿਆਰ ਵਾਲੇ ਮਤਲਬ ਆਡੀਅנס ਤੋਂ ਉੱਥੇ? ਇਲਾਵਾ ਵੀ ਜਿਹੜੇ ਜਿਨ੍ਹਾਂ ਦੇ ਘਰਾਂ 'ਚ ਵੀ ਜਾਣਾ ਉੱਥੇ? ਉਹ ਟਾਈਮ ਦੀ ਵਜ੍ਹਾ ਤੋਂ ਉਹ ਮੈਂ ਜਾਵਾਂਗਾ ਇਨਸ਼ਾਅੱਲਾ। ਹੁਣ ਇਸ ਹਿਸਾਬ ਨਾਲ ਜਾਵਾਂਗਾ ਨਾ ਕਿ ਮੈਂ ਸਾਰਿਆਂ ਦੇ ਨਾਲ ਟਾਈਮ ਸਪੈਂਡ ਕਰਕੇ ਆਵਾਂ। ਚਲਿਏ ਜ਼ਰਾ ਕਰ 10-12 ਦਿਨ ਲਈ ਸਾਜੀ ਜਾਓ ਜ਼ਰਾ। ਤੁਸੀਂ ਇਕੱਲੇ ਜਾਓ। ਹਾਂ ਏਦਾਂ ਹੀ ਕਰਨਾ। ਚਲਿਏ ਸਾਜੀ। ਫੈਸਲ ਨੇ ਕੀ ਹਰਾਮੀ ਪੁਣਾ ਯਾਰ, ਐਸਾ ਹੋਟ 9 ਘੰਟੇ ਦਾ ਸਫ਼ਰ ਆ, ਲਾਲ ਜੀ ਚਾਦਰ ਦਿੰਦੇ ਆ ਉੱਤੇ ਲੈਣ ਲਈ, ਤੇ ਹੁਣ ਘੰਟਾ ਕੁਰਸੀ ਤੇ ਕਦੀ ਐ ਨੂੰ ਕਦੀ ਐ ਨੂੰ। ਉਹ ਚੈਨਲ ਆ ਕੇ ਕਹਿੰਦਾ ਛੱਡ ਬੱਲਾ ਆ ਜੁੜ, ਉਹਨੇ ਉਹਨੂੰ ਕਹੇ ਬੈਗ ਤੇ ਰੱਖ। ਹਾਂ ਬੋਲੇ ਜਿਵੇਂ ਮੈਂ ਵੀ ਐ ਨੂੰ, ਮੈਂ ਕਿਹਾ ਵੀ ਮੇਰੇ ਨਾਲ ਇਹ ਹੈ ਹੀ ਨਹੀਂ।
ਤੇ ਉੱਠਿਆ ਵਾ 3 ਘੰਟੇ ਬਾਅਦ, 9 ਘੰਟੇ ਦੀ ਫਿਲਮ 3 ਘੰਟੇ ਬਾਅਦ ਉੱਠਿਆ ਤੇ ਮੇਰੀ ਅੱਖ ਖੁੱਲੀ, ਮੈਂ ਲੱਗਾ ਸੁਤਾ, ਮੇਰੀ ਅੱਖ ਖੁੱਲੀ ਤੇ ਪਿੱਛੋਂ ਮੈਨੂੰ ਉੱਚੀ ਜਿਹੀ ਆਵਾਜ਼ ਆਉਂਦੀ ਕਿਸੇ ਚਾਈਨੀਜ਼ ਦੀ ਕੁੜੀ ਦੀ ਤੇ ਫੈਸਲ ਦੀ। ਮੈਂ ਬਿਠਣ ਆਇਆ, ਮੈਂ ਕੋਈ ਉਹਦਾ ਪੁੱਛ ਦੇ ਕਿੱਥੇ ਆ, ਤੇ ਉਹਦੇ ਕੋਲ ਗਿਆ ਤੇ ਹੁਣ ਰਸਤੇ 'ਚ ਸੀਟਾਂ ਦੇ ਦਰਮਿਆਨ 'ਚ ਉਹਨੇ ਕੁੜੀ ਨੂੰ ਪੁੱਛਿਆ ਕਿਸੇ ਨੇ, ਉਹਨੇ ਕਿਹਾ ਕੀ ਗੱਲ ਆ, ਕਹਿੰਦੀ ਇਹ ਪਾਗਲ ਆ, ਮੈਨੂੰ ਕਹਿੰਦਾ ਮੈਂ ਇੱਥੇ ਲੰਮੇ ਪੈ ਜਾ ਦਰਮਿਆਨ ਵਾਲੀ ਗੱਡੀ 'ਚ। ਨੀਂਦ ਆਈ ਨਾ ਫੁੱਲ ਤੇ ਕੁਰਸੀ ਤੇ ਬੈਠਣ ਨੇ, ਕਹਿੰਦਾ ਮੈਂ ਇੱਥੇ ਲੰਮੇ ਪੈ ਜਾ, ਤੁਸੀਂ ਮੇਰੇ ਉੱਤੋਂ ਲੰਘੀ ਜਾਣਾ। ਗਲਤ ਸ਼ੈਵਾ ਲੈ ਕੇ ਤੇ ਪਹਿਲੇ ਵਿਚਾਰਾ ਮੈਨੂੰ ਆਹ ਦੇ ਦੇ, ਦਿਸ ਵਨ ਇਹ ਦੇ ਕੇ ਉਸ ਤੋਂ ਬਾਅਦ ਜਦੋਂ ਖੋਲਿਆ ਤਾਂ ਸਾਜੀ ਲੈ ਲਓ, ਮੈਂ ਕਹਿੰਦਾ ਨਹੀਂ ਖਾ ਹੁਣ ਸਾਜੀ, ਮੈਂ ਤੈਨੂੰ ਲਵੇੜ ਕੇ ਨਾ ਬੜੇ ਸਹਾਰ ਨਾਲ ਪਏ ਵਾਪਸ। ਅਜੀਬ ਐਟਮਾਂ ਕਰਦੇ ਰਹੇ ਦੇਖੇ ਸਾਜੀ ਖਵਾਜਾ ਹੋਟਲ ਤੇ ਜਾਣਾ ਤੁਸੀਂ ਤੁਹਾਡੀ ਮੇਰੀ। ਗਏ, ਉੱਥੇ ਬੜੇ ਹੋਟਲ ਸੀ, ਖਵਾਜਾ ਸਾਰੇ ਡਰਾਈਵਰ ਸਾਰੇ ਗਏ ਸਾਰੇ। ਅੱਛਾ ਜੀ। ਹਾਂ, ਇਰਫਾਨ ਭਾਈ ਨੇ ਬੜਾ ਪਿਆਰ ਕੀਤਾ, ਆਪਣੇ ਆਸਟ੍ਰੇਲੀਆ ਵਾਲੇ ਇਰਫਾਨ ਭਾਈ, ਇਰਫਾਨ ਪਠਾਨ, ਉਹਨੇ ਫਿਰ ਉੱਥੇ ਆਪਾਂ ਨੂੰ, ਮੈਂ ਸਾਰਿਆਂ ਦੀਆਂ ਤਸਵੀਰਾਂ ਸਮੇਤ ਅਗਲੇ ਸ਼ੋਅ 'ਚ ਲਾਉਂਗਾ। ਸਾਜੀ ਉਹ ਨਹੀਂ ਮਿਲਿਆ ਗਗਨ ਵਰਮਾ, ਗਗਨ ਮਿਲਿਆ ਆਸਟ੍ਰੇਲੀਆ ਵਾਲਾ? ਨਹੀਂ, ਉਹ ਮੈਲਬਰਨ ਮਿਲਿਆ। ਗਗਨ ਨਾਲ ਅਸੀਂ ਬੜਾ ਫਿਰਦੇ ਨੇ। ਹਾਂ, ਉਹ ਪ੍ਰੀਤ ਨਾਲ ਬੜਾ ਫਿਰਦੇ ਨੇ, ਪ੍ਰੀਤ ਨਾਲ, ਬਾਨੀ ਨਾਲ, ਕੇਵਲ ਦੇ ਨਾਲ, ਕੇਵਲ 8 ਘੰਟੇ ਸਫ਼ਰ ਕਰਕੇ ਆਇਆ। ਹਾਂ, ਆਸਫ ਭਾਜੀ, ਆਸੋ ਭਾਈ। ਆਸਫ ਭਾਜੀ ਦੇ ਨਾਲ ਬੜਾ ਪਿਆਰ ਨਾਲ ਮਿਲੇ, ਬਹੁਤ ਪਿਆਰ। ਆਸਫ ਭਾਜੀ ਬਹੁਤ ਹੀ ਸ਼ਰੀਫ ਆਦਮੀ ਨੇ ਜੀ। ਹਾਂਜੀ। ਫਿਰ ਮੈਂ ਕਟਿੰਗ ਕਰਾਈ ਇੱਕ ਕੋ, ਉਹਦੇ ਵਲੋਗ ਦੇਖਿਆ ਤੇ ਉਹ ਜਿਹੜਾ ਚੀਨਾ ਸੀ, ਚੈਨਿਕ ਸੀਗਾ, ਉਹ ਚੈਨੀਜ਼ ਨਹੀਂ ਸੀ, ਮਰਿਆ ਨਹੀਂ ਸਾਡਾ ਇੱਥੇ ਦਾ ਸੀ, ਸਿਆਲਕੋਟ ਵਾਲੀ ਸਾਈਡ ਤੱਕ, ਪਤਾ ਨਹੀਂ ਕਿੱਥੇ ਦਾ। ਸ਼ੇਰ ਅਬਦੁੱਲਾ ਨਹੀਂ ਮਿੱਠੇ ਹੋਣਾ ਤੇ ਸਕਾਈ ਡਾਇਰ ਨੇ ਕਹੀ ਚੈਨਿਕ। ਨਹੀਂ ਉਹ ਨੈਸ਼ ਕਰਾ ਲਈ ਉਹਨਾਂ ਨੇ, ਬਹੁਤ ਬੁਰੀ, ਜਿਸ ਕੋ ਮੈਂ ਕਰਾਈ ਸਿਡਨੀ ਤੁਸੀਂ ਕੋ ਕਰਾਈ? ਚ। ਉਹ ਬਹੁਤ ਅੱਛਾ ਮੁੰਡਾ ਸੀ, ਹਾਂ, ਬੜਾ ਪਿਆਰ ਵਾਲਾ ਸੀ। ਪਾਕਿਸਤਾਨੀ ਸੀ ਸਾਜੀ? ਹਾਂ, ਉਹ ਮੈਂ ਤਾਂ ਦੱਸਿਆ ਨਾ, ਜ਼ੇਨ ਚ ਨਹੀਂ ਆ ਰਿਹਾ ਯਾਰ, ਮਾਜ਼ਰਤ ਅਗਰ ਕਿਸੇ ਦਾ ਨਾ ਹੋਵੇ, ਲੇਕਿਨ ਜਦੋਂ ਵੀ ਆਏ ਮੈਂ ਦੱਸਾਂਗਾ। ਸਾਜੀ ਹੁਣ ਆਪਾਂ ਕਿਦੋਂ ਜਾ ਰਹੇ? ਸਾਜੀ ਜਾ ਦੇ ਬਸ। ਤੂੰ ਉਮਰੇ ਤੇ ਜਾ, ਇਹ ਉਮਰੇ ਤੇ ਇਹਨੂੰ ਆਫਰ ਹੋ ਗਈ ਤਾਂ ਟਿਕਟੌਕ ਤੇ ਉਮਰੇ ਦੀ ਹੈ ਤੇ ਜਾ ਮੰਮੀ ਮਾਸ਼ਾਅੱਲਾ। ਅੱਬੂ ਨੂੰ ਦੋਵਾਂ ਨੂੰ। ਹਾਂ ਤੇ ਮਾਸ਼ਾਅੱਲਾ ਚੱਲ। ਯਾਸਰ ਭਾਈ ਦੀ ਕੀਤੀ। ਆਪਣੀ ਖੁਸ਼ੀ ਨਾਲ ਜਿਹੜਾ ਬੰਦਾ ਪਿਆਰ ਦੇਵੇ ਨਾ ਤੁਹਾਨੂੰ, ਉਹ ਲੈ ਲਓ। ਕਦੀ ਵੀ ਨੀਅਤ ਨੇ ਕਿ ਤੋ ਮੈਂ ਇਹ ਮੈਨੂੰ ਕਰਾਵਾਂ ਬਸ, ਸਮਝ ਆ ਰਹੀ? ਵਾਹ ਸਾਜੀ ਗਿਆ। ਉਹ ਨਹੀਂ, ਉਹ ਮੈਂ ਨਹੀਂ ਬਰਦਾਸ਼ਤ ਕਰਦਾ ਮੇਰੀ ਫੈਮਿਲੀ ਨੂੰ ਤੁਸੀਂ ਰਗੜਾ ਲਾਓ। ਸਹੀ ਉਹ ਜਿਹਨੇ ਲਾਇਆ ਨਾ, ਮੈਂ ਨਹੀਂ ਉਹਨੂੰ ਛੱਡਣਾ। ਹਾਲਾਂਕਿ ਮੇਰਾ ਕੀ ਤਲਕ ਉਹਨਾਂ ਨਾਲ, ਹਾਏ ਹਾਏ, ਲੇਕਿਨ ਮੇਰੀ ਉਹ ਫੈਮਿਲੀ, ਉਹਨੂੰ ਰਗੜਾ ਆਪਣੀ ਮਰਜ਼ੀ ਨਾਲ ਤੁਹਾਨੂੰ ਪਿਆਰ ਦੇਣ। ਉਹ ਸਾਲਿਓ ਮੇਰੇ, ਤੁਹਾਨੂੰ ਉਹਨਾਂ ਨੇ ਇੰਨਾ ਪਿਆਰ ਦੇ ਦਿੱਤਾ, ਕਸਮ ਹੈ ਖੁਦਾ ਦੀ। ਸਹੀ ਗੱਲ ਹੈ। ਤੁਹਾਡੇ ਆਪਣੇ ਰਿਸ਼ਤੇਦਾਰਾਂ ਨੇ, ਘਰਦਿਆਂ ਨੇ, ਤੁਹਾਡੇ ਕਿਸੇ ਨੇ ਨਹੀਂ ਦਿੱਤਾ ਜਿੰਨਾ ਤੁਹਾਨੂੰ ਉਹਨਾਂ ਨੇ ਪਿਆਰ ਦਿੱਤਾ। ਇਹਦੇ ਬਾਵਜੂਦ ਇਸ ਤੋਂ ਵੱਡਾ ਕਿਹੜਾ ਹੋਏਗਾ ਜਿਹੜਾ ਉਹਨਾਂ ਤੇ ਨਜ਼ਰ ਰੱਖੇ ਕਿ ਕੋ ਮੈਂ ਆਹ ਕਰ ਲਵਾਂ। ਹਾਏ, ਯਾਨੀ ਉਹ ਤੁਹਾਨੂੰ ਉਹਨਾਂ ਨੇ ਤੁਹਾਨੂੰ ਸਿਰ ਤੇ ਬਿਠਾਇਆ, ਤੁਸੀਂ ਹਰਕਤ ਕਰਕੇ ਉਹਨਾਂ ਦੇ ਪੈਰਾਂ ਦੀ ਜੁੱਤੀ ਦੇ ਥੱਲੇ ਆਉਂਦੇ। ਓਏ ਸਹੀ ਗੱਲ। ਨਜ਼ਾਰਾ ਆਪਣਾ ਸੁੱਟੀ ਜਾ। ਹਾਂ, ਉਹ ਤੁਹਾਨੂੰ ਵੈਸੇ ਹੀ ਨਾ ਪਿਆਰ ਕਰੀ ਜਾਂਦੇ, ਵੈਸੇ ਹੀ। ਸਾਜੀ 100 ਨੂੰ 200 ਕਰਨ ਦੀ ਆਦਤ ਆ ਸਾਰਿਆਂ ਨੂੰ, 200 ਨੂੰ 400। ਨਹੀਂ ਮੈਂ ਇੱਥੇ ਦੇਖਿਆ ਕਈਆਂ ਨੂੰ 100 ਦਾ ਲੱਖ ਕਰਨ ਦੀ ਵੀ ਆਦਤ ਹੈ। ਮਾਫੀ ਕਿਤੇ ਨਹੀਂ, ਮਾਫੀ ਨਹੀਂ ਦਿੰਦੇ ਕਈ ਲੋਕ। ਤੇ ਮੈਨੂੰ ਤਕਲੀਫ ਹੁੰਦੀ ਭਾਈ, ਸਿੱਧੀ ਗੱਲ ਆ। ਮੈਨੂੰ ਬੜੇ ਬੰਦੇ ਕਹਿੰਦੇ ਯਾਰ ਤੈਨੂੰ ਕੀ ਤਕਲੀਫ ਆ, ਉਹਨੂੰ ਦਿੱਤਾ ਨਹੀਂ, ਉਹਨੇ ਉਹਦੇ ਕੋਲ ਲਿਆ ਵਾ, ਆ ਮੈਨੂੰ ਤਕਲੀਫ। ਤੇਜ਼ੀ ਦੀ ਮੈਨੂੰ ਤਕਲੀਫ, ਉਹਦੇ ਕੋਲ ਕਢਾਇਆ ਵਾ ਬੜੇ ਗੇੜੇ ਨਾਲ, ਹਿਸਾਬ ਕਿਤਾਬ ਨਾਲ, ਗੱਲ ਸੁਣਾ ਕੇ। ਔਰ ਉਹ ਕੋਈ ਨਹੀਂ ਹੈਗਾ ਸਹੀ ਗੱਲ। ਉਹਨੂੰ ਵੀ ਪਤਾ ਜਿਹੜਾ ਤੁਹਾਡੇ ਗੇੜੇ, ਉਹਨੂੰ ਪਤਾ ਵਾ। ਜਿਹੜੇ ਇਹਨੇ ਸਾਲ ਤੋਂ ਬਾਹਰ ਬੈਠੇ, ਉਹ ਨਹੀਂ, ਉਹ ਸਿਰਫ ਮੱਪਚ ਤੇ ਤੁਸੀਂ ਸਮਝਦੇ ਅਸੀਂ ਤੇਜ਼ੇ ਆ। ਨਹੀਂ ਨਾ, ਸਹੀ ਸਹੀ ਗੱਲ ਹੈ ਸਾਜੀ, ਆ ਬੜੀ ਬੜੀ ਗੱਲ ਕੀਤੀ। ਲੇਕਿਨ ਆਪਾਂ ਹੁਣ ਸਿਡਨੀ ਕਿਦੋਂ ਜਾ ਰਹੇ? ਮੈਂ ਇਧਰੋਂ ਸਿੱਧਣੀ ਹੈ ਤੇਰੇ। ਚਲੋ ਜੀ, ਲੋ ਜੀ ਭਾਜੀ, ਠੀਕ ਹੈ ਜੀ। ਬਹੁਤ ਵਧੀਆ ਯਾਦਾਂ ਨੇ, ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ, ਜਿਹੜੇ ਹੋਰ ਮੁਲਕਾਂ 'ਚ ਨੇ। ਤੇ ਮੈਂ ਬਾਕੀ ਵੀ ਇਨਸ਼ਾਅੱਲਾ ਆਵਾਂਗਾ, ਫਿਰਾਂ ਤੁਰਾਂਗਾ। ਬਸ ਥੋੜਾ ਜਿਹਾ ਮੈਨੂੰ ਟਾਈਮ ਦੇ ਦਿਓ, ਮੈਂ ਜ਼ਰਾ ਕੋ ਆਪਣਾ ਸੈਟਅਪ ਤੁਹਾਨੂੰ ਕੋ ਦਿਖਾਵਾਂ। ਓਕੇ ਕਰੀਏ, ਕੋ ਥੋੜਾ ਰੂਟੀਨ ਚੇਂਜ ਕਰੀਏ, ਪ੍ਰੋਗਰਾਮ ਚੇਂਜ ਕਰੀਏ, ਕੋਈ ਜ਼ਾਇਕਾ ਚੇਂਜ ਕਰੀਏ ਥੋੜਾ ਜਿਹਾ। ਤੇ ਪੈਸਾ ਤਾਂ ਰੱਬ ਦੇ ਹੀ ਜਾਊਗਾ। ਮੈਨੂੰ ਇੱਕ ਬੰਦਾ ਕਹਿੰਦਾ ਭਾਜੀ ਦੁਬਈ ਤੇ ਤੁਹਾਡੀ ਗੱਡੀ ਖੜੀ, ਦੁਬਈ ਤੁਹਾਡਾ ਏਦਾਂ ਵਾ, ਤੁਹਾਡਾ ਉੱਥੇ ਸੈਟਅਪ ਆ, ਤੁਹਾਡਾ ਬੈਂਕ 'ਚ ਸੀਜ਼ ਕਰ ਦੇਣ, ਉੱਥੇ ਸਲਾਹ ਕਰ ਦੇਣ। ਤੇ ਮੈਂ ਕਿਹਾ ਮੈਂ ਇੱਥੇ ਗੱਲ ਕਹਿਣਾ ਤੇ ਨਾ ਕਿ ਯਾਰ ਜੇ ਚਲਾ ਗਿਆ ਤਾਂ ਉਹਦਾ ਦਿੱਤਾ ਮਾਲ ਆ, ਖੈਰ ਆ, ਕੁਛ ਨਹੀਂ ਹੁੰਦਾ, ਮੈਨੂੰ ਕੋਈ ਪਰਵਾਹ ਨਹੀਂ। ਲੋਕੀ ਉੱਤੋਂ ਪੈਸੇ ਕੱਢੀ ਜਾ ਰਹੇ ਆਪਣੇ, ਲੋਕੀ ਉੱਤੋਂ ਗੱਡੀਆਂ ਲੋਕੀ ਵੇਚੀ ਜਾ ਰਹੇ, ਪਤਾ ਨਹੀਂ। ਮੈਂ ਕੱਖ ਵੀ ਨਹੀਂ ਕਰ ਰਿਹਾ, ਮੈਨੂੰ ਬੈਨ ਵੀ ਕਰ ਦੇਣਗੇ। ਉਹਨੇ ਦਿੱਤੇ ਸੀ, ਮੈਂ ਲੈ ਲਏ। ਉਹਨੇ ਅਗਰ ਦੁਬਈ, ਉਹਨਾਂ ਦੀ ਕਿਸੇ ਦੀ ਕੀ ਔਕਾਤ ਆ ਯਾਰ ਕੋਈ ਤੁਹਾਡਾ ਖੋਲ ਲਵੇ। ਉਹਨੇ ਜਦੋਂ ਲੈਣੇ ਉਹ ਲੈ ਲਵੇ, ਫੇਰ ਦੇ ਦੂਗਾ। ਨੋ ਟੈਨਸ਼ਨ ਨਹੀਂ ਲੈਣੀ ਹੈ। 700-800 ਦਿਰਹਮ ਦਾ ਕਿਹੜਾ ਰੋਲਾ, ਲੋਕੀ ਤਾਂ ਬਿਲੀਅਨ ਕੱਢਣ। 7-8 ਲੱਖ ਦਿਰਹਮ ਵੀ ਹੋਵੇ ਤਾਂ ਵੀ ਮੈਨੂੰ ਕੋਈ ਰੌਲਾ ਨਹੀਂ। ਵਾਹ ਵਾਹ। ਕਿ ਮੈਂ ਕਿਹੜਾ ਕਿੱਥੋਂ ਲੈ ਗਿਆ, ਉਹਨੇ ਦਿੱਤੇ ਸੀ, ਮੈਂ ਉੱਥੇ ਲਏ। ਇੰਟਰਨੈਸ਼ਨਲ ਇੱਕ ਦੌਰਾ ਬਣ ਗਿਆ। ਮੈਨੂੰ ਕਿਹੜਾ ਇੱਕ ਬੰਦਾ ਧੋਖਾ ਦੇ ਕੇ ਨੱਸ ਗਿਆ। ਤੇ ਸਿਚੁਏਸ਼ਨ ਹੈ, ਲੋਕਾਂ ਦੇ ਉੱਤੇ ਬਿਲੀਅਨਸ ਵਿਚਾਰਿਆਂ ਦੇ ਦਾਅ ਤੇ ਲੱਗੇ ਨੇ। ਮੇਰਾ ਕੀ 5-7 ਹਜ਼ਾਰ ਦਿਰਹਮ ਉਹਦੇ ਕੀ, ਜਾਂ ਇੱਕ ਗੱਡੀ ਖਲੋਤੀ ਆ ਕੀ, ਉਹਨਾਂ ਨੇ ਅੱਗ ਲਾ ਦੇਣੀ ਉਹਨੂੰ?
ਇੱਕ ਮਿਸਾਲ ਹੈ। ਜੀ ਕੋਈ ਰੋਲਾ ਬਣ ਵੀ ਗਿਆ ਨਾ, ਨਹੀਂ ਕੋਈ ਧਰਨਾ ਚੱਕਰ ਰੱਖਣਾ ਨਹੀਂ, ਉਹਨਾਂ ਨੇ ਟੈਨਸ਼ਨ ਨਹੀਂ ਲੈਣੀ, ਦੁਨੀਆ ਜਿੱਧਰ ਵੀ ਜਾ ਰਹੀ ਟੈਨਸ਼ਨ ਨਹੀਂ ਲੈਣੀ, ਕੁਛ ਨਹੀਂ। ਜਦੋਂ ਤੁਸੀਂ ਸਮਝਣਾ ਨਾ ਮੇਰਾ ਪੈਸਾ, ਉਦੋਂ ਤੁਸੀਂ ਸੌ ਨਹੀਂ ਸਕਦੇ, ਮਿੱਟੀ ਹੋ ਗਈ। ਤੁਹਾਡਾ ਹੈ ਹੀ ਨਹੀਂ ਉਹ। ਕਿਤੋਂ ਅੱਲਾ ਮਾਫੀ ਦੇਵੇ ਲੈ ਕੇ ਨਹੀਂ ਜੰਮ ਕੇ ਆਏ, ਖਾਲੀ ਹੱਥ ਆਏ ਸੀ, ਇੱਥੋਂ ਆ ਕੇ ਮਿਲਿਆ ਤੁਹਾਨੂੰ, ਤਾਂ ਮੇਰਾ ਕਾਹਦਾ, ਮੇਰਾ ਕੋਈ ਨਹੀਂ ਪੈਸਾ। ਆਪਣਾ ਹਿਫਾਜ਼ਤ ਰੱਖੋ, ਪਤਾ ਨਹੀਂ ਕਿਹਦਾ ਉਹਦੇ ਵਿੱਚ ਚਲਾ ਵੀ ਗਿਆ, ਤੇ ਜਿੱਦਾਂ ਤੁਸੀਂ ਜੰਮੇ ਉਸ ਤੋਂ ਬਾਅਦ ਤੁਹਾਨੂੰ ਉਹ ਮਿਲਿਆ ਜਿਹੜਾ ਗਿਆ, ਤੇ ਉਹ ਜਾਣ ਤੋਂ ਬਾਅਦ ਫਿਰ ਤੁਹਾਨੂੰ ਉਦਾਂ ਉਹ ਮਿਲ ਸਕਦਾ ਜਿਹੜਾ ਤੁਹਾਡਾ ਗਿਆ। ਇਹ 'ਚ ਕਿਹੜੀ ਗੱਲ ਹੈ? ਨੋ ਟੈਨਸ਼ਨ। ਕੁਝ ਚੀਜ਼ਾਂ ਤੇ ਤੁਹਾਡਾ ਇਖਤਿਆਰ ਨਹੀਂ ਹੈਗਾ ਯਾਰ, ਉਹਨੂੰ ਕੀ ਕਰ ਲੋਗੇ? ਐਸਾ ਹੀ ਹੁਣ ਤੂੰ ਉੱਥੋਂ ਆਇਆ, ਤੂੰ ਤੇਰੇ ਇਖਤਿਆਰ ਨਹੀਂ ਸੀ ਕੁਝ ਚੀਜ਼ਾਂ ਤੇ, ਜੈਨੂਅਲੀ ਤੇ ਕੀ ਰੋਈ ਜਾਏਗਾ ਪਿੱਟੀ? ਤੇਰਾ ਇਖਤਿਆਰ ਹੀ ਨਹੀਂ ਸੀ। ਸਬਰ ਸ਼ੁਕਰ ਕੀਤਾ ਜੀ। ਤੇਰੀ ਕਿਸੇ ਗਲਤੀ ਨਾ ਆਵੇ, ਤੂੰ ਥੋੜਾ ਪਛਤਾ ਲਾਗਾ ਯਾਰ, ਅੱਛਾ ਮੇਰੇ ਕੋਲ ਗਲਤੀ ਹੋ ਗਈ, ਨੈਕਸਟ ਨਹੀਂ ਸੀ, ਮੈਨੂੰ ਇਦਾਂ ਨਹੀਂ। ਤੇਰੀ ਗਲਤੀ ਕੋਈ ਨਹੀਂ, ਤੇਰਾ ਕੋਈ ਚੱਕਰ ਹੀ ਨਹੀਂ, ਤੇ ਇਹਦੇ ਚ ਕਾਹਦਾ ਰੋਣਾ ਪਿੱਟਣਾ, ਐਵੇਂ ਆਪਣੇ ਆਪ ਨੂੰ ਨੁਕਸਾਨ ਕਰਨਾ। ਨੋ ਪ੍ਰੋਬਲਮ, ਈਜ਼ੀ ਰਹੋ, ਕੁਛ ਨਹੀਂ ਹੁੰਦਾ। ਜਿੱਧਰ ਦੁਨੀਆ ਜਾਈ ਜਾਂਦੀ ਹੈ, ਜੋ ਵੀ ਰੱਬ ਕਰਦਾ ਉਧਰ ਨੂੰ ਲੱਗੇ ਰਹੋ ਬਸ। ਆਉਂਦੇ ਜਾਂਦੇ ਕੁਛ ਨਹੀਂ ਹੁੰਦਾ, ਸਭ ਕੁਝ ਚਲਾ ਜਾਵੇ, ਗੱਡੀਆਂ ਚਲੀਆਂ ਜਾਣ, ਕੁਛ ਨਹੀਂ, ਹੈਂਡ ਟੂ ਮਾਊਥ ਆ ਜਾਓ, ਰੋਟੀ ਵੀ ਇੱਕ ਟਾਈਮ ਦੀ ਉਹਨੇ ਖੁਸ਼ ਰੱਖਿਆ, ਰੱਖੀ ਰੱਖੋ ਬਸ। ਜਦੋਂ ਤੁਸੀਂ ਪ੍ਰੋਬਲਮ ਸ਼ੁਰੂ ਕਰਤੀ, ਮੇਰੇ ਕੋ ਆ ਸੀ ਨਹੀਂ ਹੈਗਾ, ਆ ਨਾ ਚਲਾ ਜਾਏ, ਆ ਨਾ ਚਲਾ ਜਾਏ, ਲਓ ਉਸਤਾਦ ਜੀ ਤੁਹਾਡੇ ਬੇੜੇ ਗਰਕ, ਨੀਂਦ ਦੇ ਵੀ, ਸਿਹਤ ਦੇ ਵੀ, ਸਕੂਨ ਦੇ ਵੀ, ਜ਼ਿੰਦਗੀ ਤੁਸੀਂ ਇੰਜੋਏ ਕਰੋ ਯਾਰ। ਰੋਟੀ ਖਾਣੀ ਨਾ ਇੱਕ ਤੁਸੀਂ ਖਾਣੀ, ਤੁਹਾਡੇ ਬੱਚਿਆਂ ਨੇ, ਬੱਚਿਆਂ ਦਾ ਰੱਬ ਆਪੇ ਦੇਈ ਜਾਊਗਾ, ਤੁਸੀਂ ਕੋਈ ਰਾਜ਼ਕ ਨਹੀਂ ਗਏ ਆਪਣੇ ਬੱਚਿਆਂ ਨੇ। ਨੋ ਪ੍ਰੋਬਲਮ, ਟੈਨਸ਼ਨ ਨਹੀਂ ਲੈਣੀ। ਜੋ ਵੀ ਨੁਕਸਾਨ ਹੋ ਜੇ, ਫਾਇਦਾ ਹੋਵੇ ਤਾਂ ਬਹੁਤ ਤੜਫਣ ਦੀ ਵੀ ਲੋੜ ਨਹੀਂ ਵੀ ਫਾਇਦਾ ਹੋ ਗਿਆ, ਉਹ ਵੀ ਤੁਹਾਡੇ ਨਹੀਂ ਗਏ, ਤੁਹਾਨੂੰ ਉਹਨੇ ਦਿੱਤੇ। ਤੁਸੀਂ ਕੋ ਮਾਮੇ ਖਾਣੀ ਵੀ ਤੁਸੀਂ ਮਿਲੀਅਨ ਹੋ ਗਏ ਜਾਂ ਤੁਹਾਡੇ ਕੋਲ ਇੰਨੇ ਹੋ ਗਏ, ਜੇ ਲੈ ਲਿਆ ਤੇ ਲੈ ਲਵੇ, ਉਹਦੇ ਨੇ। ਤੁਸੀਂ ਈਜ਼ੀ ਰਹੋ, ਤੁਹਾਡੀ ਸਿਹਤ ਠੀਕ ਆ, ਤੁਹਾਨੂੰ ਤੁਸੀਂ ਹੋਰ ਕਮਾ ਲੋਗੇ, ਰੱਬ ਤੁਹਾਨੂੰ ਹੋਰ ਦੇ ਦੂ। ਇਦਾਂ ਦੇ ਮੌਕੇ ਤੇ ਤਕਵਾ ਵੇਖਦਾ, ਤਕਵਾ ਤਕਵਾ ਤੋਂ ਮਰਾ ਦੇ ਕਿ ਤੁਸੀਂ ਉਹਦੇ ਨਾਲ ਪੱਕੇ ਕਿੰਨੇ ਕੋ। ਤਵੱਕਲ ਉਹ ਝਟਕੇ ਲਾ ਕੇ ਵੇਖਦਾ ਕਿ ਜਾਂਦਾ ਤੇ ਨਹੀਂ ਕਿਤੇ। ਠੀਕ ਹੈ, ਟੈਨਸ਼ਨ ਨਹੀਂ ਲੈਣੀ, ਬਸ ਮੁੰਡਿਆਂ ਨੂੰ ਕੰਮ ਤੋਂ ਕੱਢ ਦੇਣਾ। ਹਾਂ ਨਹੀਂ ਮੁੰਡਿਆਂ ਨੂੰ ਕੰਮ ਤੋਂ ਐਵੇਂ ਨਹੀਂ ਕੱਢਣ ਦਿਆ, ਮੁੰਡਿਆਂ ਨੂੰ ਇਸ ਕਾਬਲ ਕੀਤਾ ਕਿ ਮੁੰਡੇ ਕਮਾ ਸਕਦੇ ਨੇ, ਮੁੰਡੇ ਜ਼ਰਾ ਆਪਣੇ ਪੈਰਾਂ ਤੇ ਖਲੋਣ ਹੁਣ। ਲੇਕਿਨ ਸਾਹ ਜੀ, ਜੇ ਮੈਂ ਲੂਮਾ ਤੇ ਆਇਆ ਇੱਕ ਦਿਨ ਪਹਿਲੇ ਕਾਲ ਕਰਿਆ ਕਰਨੀ ਮੈਨੂੰ, ਲੂਮਾ ਦੇ ਖੜੇ ਕੇ ਆਵਾਜ਼ ਨਹੀਂ ਹੁੰਦੀ ਫੋਨ ਦੀ, ਤੁਸੀਂ ਕਹਣਾ ਕਦੇ ਫੋਨ ਨਹੀਂ ਚੱਕਿਆ। ਪਾਗਲ ਆ, ਲੂਮਾ ਤਾਂ ਜਾਣਦੇ ਐਡੇ ਵੱਡੇ ਬ੍ਰਾਂਡ ਨਾਲ, ਤੂੰ ਇੱਕ ਮੁਨਸਲਕ ਬੰਦਾ, ਤੈਨੂੰ ਮੈਂ ਵੇਖਿਆ ਨਾ ਉਹਨੂੰ, ਮੈਂ ਜਵਾਬ ਦਿੱਤਾ, ਇਹ ਨਹੀਂ ਸੋਚ ਰਿਹਾ ਕਿ ਹਾਂ ਯਾਰ ਮੈਂ ਖਲੋਵਾਂਗਾ, ਮੈਂ ਕੁਝ ਕਰਾਂਗਾ, ਮੈਂ ਸਾਰ ਨੂੰ ਪੁੱਛ ਲਾਂਗਾ ਸਾਜੀ ਮੈਨੂੰ ਮਸ਼ਵਰਾ ਦਿਓ, ਮੈਂ ਆ ਕਰਾਂ। ਉਹ ਨਹੀਂ, ਉਹ ਵਾਪਸ ਲੂਮਾ ਦਾ ਸੋਚ ਉਹ ਸ਼ਾਨ ਦੀ ਖਾਤਰ ਗੱਲ ਕੀਤੀ ਸਾਹ ਜੀ। ਚਲ ਠੀਕ ਹੈ, ਕੋਈ ਗੱਲ ਨਹੀਂ। ਸਾਜੀ ਤੂੰ ਤੇ ਆ ਨਾ, ਤੇਰਾ ਤੇ ਕਰਵਾ ਜੀ ਢੂੰਡ ਲੈਣ ਦਾ ਨਾਮ ਜਾਂਦਾ ਸੀ, ਮੈਂ ਕੀ ਦੇਖਿਆ? ਤੂੰ ਮੈਨੂੰ ਇਹ ਦੱਸ। ਹੁਣ ਭਾਵੇਂ ਕਹੇ ਮੈਂ ਨਹੀਂ ਵੇਖਿਆ। ਨਹੀਂ ਉਹ ਬਾਈ ਕਰ ਜੋ ਢੂੰਢੀਏ ਢੂੰਡ ਲੈ ਗੋਪੀ ਤੋਂ ਉਂਝ ਕਹਿ ਰਹੇ ਆ ਕਿ ਦਾਨਿਸ਼ ਸਹੀ ਗੱਲਾਂ ਨਹੀਂ ਕਰਦਾ ਮਹੱਲੇ 'ਚ, ਬਲਕਿ ਆਵੇ ਯਾਰ ਕੋਈ ਘੁੰਮੋ ਖਾਣਾ ਵੀ ਨਹੀਂ ਹੁੰਦੇ ਨੋਨੀ ਨੋਡੀ ਨੇ ਉਹੀ ਕਹਿਣਾ ਹੀ ਆ ਕੇ, ਕਰੋ ਮੁਮਕਿਨ ਦਾ ਇਰਾਦਾ। ਚਾਂਦਨੀ ਚੌਕ ਤੁਸੀਂ ਕੀ ਉੱਤੇ ਢੂੰਡ ਲੈ ਮਾਂਗੇ। ਅੱਛਾ ਨਹੀਂ, ਉਹ ਪਰੇਸ਼ਾਨ ਹੋ ਗਏ ਯਾਰ, ਯਾਰ ਕੀ ਮੈਨੂੰ- ਗੱਲ ਵਾ? ਯਾਰ ਮੈਂ ਕੁਛ ਵੀ ਨਹੀਂ, ਉਹਨੂੰ ਮੈਂ ਕਿਹਾ ਬੋਲੋ ਲਾਗਾ ਸਪੀਕਰ, ਉਹ ਗੁੱਸਾ ਕਰ ਗਿਆ। ਮੰਮੀ ਨੇ ਇੱਥੇ ਆ ਕੇ ਕੁਝ ਨਹੀਂ ਕਹਿਣਾ, ਬਲਕਿ ਉਹਨੇ ਇੱਥੇ ਆਣਾ ਹੀ ਨਹੀਂ, ਉਹਨੇ ਹੁਣ ਉਧਰੋਂ ਦੀ ਸਿੱਧੇ ਹੀ ਘਰ ਹੀ ਚੱਲ ਜਾਣਾ। ਯਾਰ ਨੋਡੀ ਨੂੰ ਪਤਾ ਕੀ ਆ ਰਿਹਾ ਨਾ, ਲਾਈਫ ਦਾ ਨੈਟਵਰਕ। ਲਾਈਵ ਦਾ ਨੈਟਵਰਕ ਨਾਲੇ ਉਸਤਾਦ ਜੀ ਜਿਹੜਾ ਪੋਜ਼ ਨਾਲ ਨਾ, ਉਹਦਾ 15 ਦਿਨ ਦਾ ਕੋਟਾ ਪੂਰਾ ਹੋ ਗਿਆ। ਦਾਦੀ ਨੇ ਅੱਗੋਂ ਨੂੰ ਕਹਿਣਾ ਨਹੀਂ ਤੁਮ ਹੀ ਤੋ। ਹਾਂਜੀ ਸਾਈ ਢਿੱਲੇ ਹੋ ਗਏ ਬਾਹਰ। ਨੋਨੀ ਘੁੱਟਦਾ ਪੁੱਤ ਹੈ ਨਹੀਂ ਉਹ ਇਹ ਤਾਂ ਮੇਰਾ ਰੌਲਾ ਮੁਕਾਵਾਂ, ਮੈਂ ਕਿਹਾ ਉਹ ਵਾਲਾਂ ਨੂੰ ਕੀ ਕੀਤਾ ਈ ਓਏ, ਪਾਸ ਦੇ ਕਰ। ਉਹਨੇ ਕਹਿ ਰਿਹਾ ਉਸਤਾਦ ਨਹੀਂ ਤਾਂ ਕੌਣ ਦੇ। ਤੁਹਾਨੂੰ ਅਸਲ 'ਚ ਨਾ ਸਮਝ ਨਹੀਂ ਆਈ, ਅੱਛਾ ਜਦੋਂ ਪਿਓ ਭਰਾ ਜਾਂ ਕੋਈ ਵੱਡਾ ਬਾਹਰ ਹੁੰਦਾ ਨਾ, ਤੇ ਬੱਚਿਆਂ ਨੂੰ ਲਾਲਚ ਹੁੰਦੀ ਵੀ ਸਾਡੇ ਲਈ। ਹਾਂ ਉਹ ਕਿਉਂ ਮੈਨੂੰ ਕਰਾ ਰਿਹਾ ਸੀ ਵੀ ਮੈਂ ਤੇ ਹਲੇ ਵੇਖਿਆ ਹੀ ਕੁਛ ਨਹੀਂ ਵੀ ਕੀ ਤੁਸੀਂ ਲੈ ਕੇ ਆਏ ਹੋ। ਅੱਛਾ ਤੈਨੂੰ ਮੈਂ ਦਿਖਾਇਆ, ਮੈਂ ਕਹਿੰਦਾ ਨਹੀਂ ਕਰ ਲਿਆ ਲੈ ਕੇ ਉਹਦੇ ਲਈ ਹੈ। ਯਾਰ ਇਹਦੇ ਥੱਲੇ ਕੀ ਲਿਖਿਆ ਸੀ ਨੁਸਖਾ? ਜੇ ਉਹਦੇ ਲਈ ਆ, ਫਿਰ ਉਹਨੂੰ ਬਰਾਹੇ ਰਾਸਤ ਉਹਦੇ ਦੋ। ਥੱਲੇ ਲਿਖਿਆ ਕਿ ਉੱਪਰ ਦੇਖੇ। ਉਹਦੇ ਨੁਸਖੇ ਤੂੰ ਬੋਲਣਾ ਵੀ ਗਿਆ ਵਾ। ਸਹੀ ਸੀ ਭੈਣ, ਦੇਖ ਲਿਆ ਸੁਣੀ ਹੋ ਗਈ। ਭੈਣ ਪਰਫਿਊਮ ਪਰ ਹਾਂ ਵਾ ਘੜੀ ਆਹਾ ਪੁੱਛ ਹਾਂ ਜੀ ਵਾਹ। ਮੈਂ ਮੈਂ ਨਾਲ ਗੱਲ ਕਹੀ, ਮੈਂ ਕਿਹਾ ਬੇਟਾ ਇਹ ਇਦਾਂ ਨਹੀਂ ਮਿਲਣਾ, ਇਹ ਉਹਦਾ ਕੁਝ ਕਰਕੇ ਦਿਖਾਏਗਾ ਤਾਂ ਮਿਲੂਗਾ। ਸਾਜੀ ਨੂੰ ਵੀ ਦਵੋ ਕੋਈ ਸ਼ਾਇਦ। ਨਹੀਂ ਮੈਨੂੰ ਦਿੱਤਾ- ਮੈਂ ਉੱਥੋਂ ਪੈਂਟ ਸਿਰਫ ਪਤਾ ਕੀ ਗੱਲ ਆ? ਕੀ ਲੈ ਕੇ ਆਇਆ ਮੈਂ? ਕਿਸੇ ਵਾਸਤੇ ਵੀ ਕੁਝ ਨਹੀਂ ਲੈ ਕੇ ਆਇਆ। ਮੇਰੇ ਕੋਲ ਜਗ੍ਹਾ ਨਹੀਂ ਸੀ, ਮੇਰੇ ਕੋਲ ਨਹੀਂ ਸੀ ਹੈਗਾ
ਤੁਹਾਡਾ ਸ਼ੁਰੂ ਤੋਂ ਇਹੀ ਰੋਲ ਹੈ ਸਰ। ਲਗੇਜ ਉਹ ਇੱਕ ਤਾਂ ਇੱਥੋਂ ਜਾਂਦਾ ਮੈਨੂੰ ਇੰਨਾ ਡਰਾਤਾ ਉੱਥੇ ਦੇ ਬੰਦਿਆਂ ਨੇ, ਪਤਾ ਨਹੀਂ ਆ ਵੀ ਨਾ ਲੈ ਕੇ ਜਾਓ। ਮੈਂ ਰਸਤਾ ਹੀ ਦੇਖਿਆ, ਕੁਝ ਵੀ ਨਹੀਂ ਸੀ ਡਰ ਰੌਲਾ। ਹਾਂਜੀ, ਉਹ ਇੱਕ ਤੁਹਾਨੂੰ ਪਰਚੀ ਦਿੰਦੇ ਆ, ਉਹ ਜੋ ਤੁਸੀਂ ਅਗਰ ਹੈ ਨਾ ਸਿਗਰਟਾਂ ਨੇ ਵੇਪ ਆ ਕੋਈ ਵੀ ਚੀਜ਼ ਆ ਖਾਣ ਪੀਣ ਵਾਲੀ ਉਹ ਤੇ ਫਿਲ ਕਰ ਦਿਓ ਮੇਰੇ ਕੋਲ ਆ ਵਾ। ਲੇਕਿਨ ਮੈਨੂੰ ਇੰਨਾ ਡਰਾਤਾ ਮੈਂ ਲੈ ਕੇ ਕੁਝ ਉਹਦੇ ਅਕੋਰਡਿੰਗ ਤੁਹਾਨੂੰ ਕਹਿ ਦਿੰਦੇ ਨੇ ਇਹ ਲਿਜਾਣਾ ਹੈ ਨਹੀਂ 18 ਕਿਲੋ ਜਾਂਦੇ ਆ ਵਜ਼ਨ ਸੀ ਮੇਰੇ ਕੋਲ, ਵਾਪਸੀ ਤੇ 23 ਕਿਲੋ ਸੀ, ਯਾਨੀ 5 ਕਿਲੋ ਚੀਜ਼ਾਂ ਕੋ ਬੂਟ ਸੀ ਕੋਈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ। ਬਸ ਮੈਂ ਕੀ ਲੈ ਕੇ ਆ ਗਿਆ ਹੁਣ। ਉਹ ਜੈਕਟ ਉਸਤਾਦ ਜੀ ਬਹੁਤ ਅੱਛੀ ਜਿਹੜੀ ਉਹ Orange? ਸ਼ੋ ਵਾਲੀ ਕੈਮਲ ਨਹੀਂ 2 ਲਈਆਂ ਮੈਂ ਕੈਮਲ ਵਾਲੀ ਔਰ ਇਨਸ਼ਾਅੱਲਾ ਸ਼ੁਕਰ ਅੱਲਾਹ ਦਾ ਮੈਂ ਆਪਣੇ ਪੱਲਿਓਂ ਸਾਰੀ ਸ਼ਾਪਿੰਗ ਕੀਤੀ। ਅੰਦਰ ਵਾਹ ਵਾਹ। ਵਾਹ ਵਾਹ ਹਾਂਜੀ, ਮੈਂ ਮੇਰੇ ਕੋ ਮੇਰੇ ਵੀਰ ਸੀ ਜਿਹੜਾ ਰਾਜਵੀਰ, ਇਰਫਾਨ, ਆਸਫ ਭਾਈ, ਇਹ 3-4 ਜਣੇ ਗਏ ਨੇ ਇੱਕ ਮਾਲ ਤੇ ਮੈਨੂੰ ਲੈ ਕੇ। ਮੈਂ 1-2 ਸ਼ਰਟਾਂ ਲਈਆਂ ਨੇ ਤੇ ਇਹਨਾਂ ਨੇ ਪੈਸੇ ਨਹੀਂ ਮੈਨੂੰ ਦੇਣ ਦਿੱਤੇ, ਮੈਂ ਉੱਥੇ ਨੱਥੀ ਹੋ ਗਿਆ। ਤੇ ਮੈਂ ਕਾਫੀ ਕੁਝ ਲੈਣਾ ਸੀ ਛੋਟਾ। ਮੈਂ ਕਿਹਾ ਨਹੀਂ ਇਹਨਾਂ ਨੂੰ, ਮੈਂ ਕਿਹਾ ਕਾਦੀ ਇੰਨੀ ਪਟੀ ਏਡੀ ਦੂਰੋਂ ਮੈਂ ਇੰਨਾ ਪਿਆਰ ਕਰ ਰਹੇ। ਮੈਂ ਕਿਹਾ ਬਸ ਭਾਣ ਮੇਰੇ ਕੋਲ ਜਗ੍ਹਾ ਨਹੀਂ, ਮੈਂ ਨਿਕਲ ਆਇਆ। ਫਿਰ ਅਗਲੇ ਦਿਨ ਮੈਂ ਇਕੱਲਾ ਗਿਆ ਉਸੇ ਜਗ੍ਹਾ ਇੱਕ ਬੰਦੇ ਦੇ ਨਾਲ, ਇਰਫਾਨ ਦੇ ਨਾਲ। ਉਹਨੂੰ ਮੈਂ ਕਿਹਾ ਪੈਸੇ ਨਹੀਂ ਦੇਣੇ। ਫਿਰ ਮੈਂ ਖੁੱਲ ਕੇ ਸ਼ਾਪਿੰਗ ਕੀਤੀ ਪੱਲਿਓ। ਯਾਰ ਅਸੀਂ ਗਏ, ਉਹਨਾਂ ਨੇ ਸਾਨੂੰ ਪੈਸੇ ਦਿੱਤੇ ਆ ਤੇ ਅਸੀਂ ਹੁਣ ਉਹ ਪੈਸੇ ਜੇਬ ਚ ਪਾ ਲਈਏ ਅਸੀਂ ਤੇ ਬਾਕੀ ਨੂੰ ਰਗੜਦੇ ਰਹੀਏ। ਨਹੀਂ ਉਸਤਾਦ ਜੀ ਇਰਫਾਨ ਭਾਈ ਨੇ ਤੁਹਾਡੀ ਜੁੱਤੀ ਵੀ ਲਈ। ਇਰਫਾਨ ਉਹ ਬੂਟ ਤੁਹਾਡੇ ਨਵੇਂ ਮੇਰੇ ਬਿਲਕੁਲ ਨਵੇਂ ਬੂਟ ਸੀ, ਉਹ ਬਲੈਕ, ਮੈਂ ਪਾਏ ਨਹੀਂ ਸੀ, ਮੈਂ ਦੁਬਈਓਂ ਲੈ ਕੇ ਆਇਆ ਸੀ। ਉਹ ਮੈਂ ਉੱਥੇ ਪਾਏ ਤੇ ਉਹਦੇ ਨਾਲ ਸਹੀ ਨਹੀਂ ਲੱਗੇ। ਮੈਂ ਕਿਹਾ ਇਰਫਾਨ ਮੈਂ ਸਨੇਕਰਸ ਲੈਣੇ ਆ ਸਟਾਈਲ। ਉਹ ਮੈਨੂੰ ਲੈ ਗਿਆ। ਹੁਣ ਉੱਥੇ ਉਹ ਜਦੋਂ ਸਨੇਕਰ ਮੈਂ ਵਾਈਟ ਦੇਖੇ ਤੇ ਮੈਂ ਆਪਣੇ ਲਾਏ ਤੇ ਮੈਂ ਇਰਫਾਨ ਨੂੰ ਕਿਹਾ ਤੂੰ ਲੈ ਲਾ। ਨਹੀਂ ਸਾਜੀ ਮੈਂ ਕਿਹਾ ਨਹੀਂ ਤੂੰ ਪਾ। ਫਿਰ ਉਹਨੇ ਪਾ ਲਏ। ਫਿਰ ਮੈਂ ਸ਼ਰਟ ਦਿੱਤੀ ਇਰਫਾਨ ਨੂੰ, ਇੱਕ ਸ਼ਰਟ ਰਾਜਵੀਰ ਨੇ ਲੈ ਲਈ। ਉਹ ਕਹਿੰਦਾ ਮੈਂ ਪਾ ਕੇ ਵੀਡੀਓ ਬਣਾਉਂਗਾ। ਯਾਰ ਪਿਆਰ ਆ ਉਸਤਾਦ, ਕੇਵਲ ਕੀ ਮਿਲ ਗਿਆ ਫਿਰ ਚੀਜ਼ਾਂ ਦਾ ਰੌਲਾ ਨਹੀਂ ਹੁੰਦਾ। ਉਹਨਾਂ ਨੂੰ ਕੋਈ ਬੂਟਾਂ ਦੀ ਲੋੜ ਆ ਜਾਂ ਪੁਰਾਣੀ ਸ਼ਰਟ ਉਹਨਾਂ ਨੇ ਪਾਉਣੀ, ਮੁਹੱਬਤ ਆ, ਪਿਆਰ ਆ। ਤੇ ਉਹ ਜਿਹੜੀਆਂ ਸਟਾਰਟ ਤੇ ਮੈਂ ਗੱਲਾਂ ਗਈਆਂ ਉਹ ਓਕੇ ਭੈਣ, ਇੱਕ ਵਾਰੀ ਮੈਂ ਫੇਰ ਕਹਿ ਦਿੰਦਾ ਠੀਕ ਹੋ ਗਿਆ ਭੈਣ, ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ। ਤੁਹਾਨੂੰ ਕੋਈ ਮਸ਼ਵਰਾ ਚਾਹੀਦਾ ਮੈਂ ਹਾਜ਼ਰ ਹਾਂ ਕਿ ਸਾਜੀ ਅਸੀਂ ਕੀ ਕਰੀਏ, ਮੈਂ ਹਾਜ਼ਰ ਹਾਂ। ਲੇਕਿਨ ਤੁਹਾਡਾ ਬੋਝ ਮੇਰੇ ਤੇ, ਮੇਰਾ ਤੁਹਾਡੇ ਤੇ, ਆਪਣਾ ਇੰਡੀਪੈਂਡਿੰਗ ਹੋ ਸਾਰੇ, ਠੀਕ ਹੈ ਜੀ। ਇਸ ਤੋਂ ਇਲਾਵਾ ਇਹਨਾਂ ਮੈਂ ਵੀ ਕਰ ਲਾਂ ਇਹ ਵੀ ਤੂੰ ਮੇਰਾ ਹੁਣ ਬਿਲਕੁਲ ਹੀ ਇਕੱਲੇ ਰਹਿ ਕੇ ਵੀ ਤੇ ਗੁਜ਼ਾਰਾ ਨਹੀਂ ਨਾ। ਹੱਥ ਤੇ ਮੇਰੇ ਕੰਮ ਨਹੀਂ ਕਰਦੇ। ਹੁਣ ਮੈਂ ਕਹਿੰਦਾ ਕੋਈ ਚੀਜ਼ਾਂ ਬਣਾਉਣੀਆਂ ਫਲਾਂ ਕਰਨਾ ਚੁੱਕਣੀ, ਇਹ ਕਹਿੰਦੇ ਸੈਲਰੀ ਜੀ ਥੋੜੀ ਜੀ ਹੈ ਤੇ ਚਲੋ ਪਿਆਰ ਮੁਹੱਬਤ ਨਾਲ। ਉਹਨੇ ਕੁਝ ਵੇਖਣਾ ਵੀ ਹੈ ਜੀ। ਉਹ ਮੈਂ ਵਹਾਇਆ ਉਹਨੂੰ ਵਹਾਇਆ। ਹੁਣ ਉਹਨੂੰ ਤਕਲੀਫ ਹੀ ਹੋ ਰਹੀ ਹੈ ਕਿ ਉਸਤਾਦ ਨੂੰ ਮੈਂ ਨਾਲ ਇੱਕ ਗੱਲ ਕਹਿਆ ਕਿ ਬੇਟਾ ਇਹ ਮੈਂ ਤੈਨੂੰ ਇਹ ਕੰਮ ਕਰੇਗਾ ਤੇ ਤੈਨੂੰ ਦਊਂਗਾ ਕਿ ਵੀ 15 ਦਿਨ ਪੂਰਾ ਟਾਈਮ ਸਿਰ ਆ ਤੇ ਟਾਈਮ ਸਿਰ ਜਾ। ਫੇਰ ਤੇ ਉਹਨੂੰ ਮੌਤ ਪਈ ਹੈ, ਉਹ ਤਦ ਬੈਠਾ ਅੰਦਰ ਆ ਕੇ ਤੇ ਉਹਦੇ ਦਿਲ 'ਚ ਇਹ ਸੀ ਵੀ ਹੁਣ ਮੈਨੂੰ ਫੜਾ ਦੇਣਗੇ ਨਾ। ਠੀਕ ਹੈ ਜੀ, ਆਹ ਇੱਕ ਵੀਡੀਓ ਵੇਖ ਲਓ ਯਾਰ ਮੇਰੇ ਵੀਰ ਦੀ, ਬਸ ਬਾਕੀ ਫਿਰ ਮੈਂ ਬਾਅਦ ਵਹਾਨਾ। ਆ ਦੇਖੋ ਜ਼ਰਾ। ਅਰੇ ਵਾਹ ਵਾਹ ਵਾਹ। ਉਹ ਫੈਸਲ ਭਾਈ ਰੋ ਰਹੇ ਨੇ। ਓਏ ਕੀ ਬਾਤ ਹੈ। ਵਾਹ ਵਾਹ ਵਾਹ। ਕਿਉਂ ਜੀ? ਇਹ ਕੈਸਾ ਪਿਆਰਾ ਵਾਲਾ ਜੀ ਹੈ। ਇਹਨੇ ਐਨਕ ਵੀ ਦਿੱਤੀ ਮੈਨੂੰ ਲਾ ਕੇ ਨਾ ਆਪਣੀ, ਮੈਂ ਥੀਏਟਰ ਸਟੇਜ ਤੇ ਜਦੋਂ ਪਰਫਾਰਮ ਕਰ ਰਿਹਾ ਆਇਆ ਵਾ, ਇਹਨੇ ਐਨਕ ਲਾ ਕੇ ਮੈਨੂੰ ਦਿੱਤੀ ਤੇ ਉਸ ਤੋਂ ਬਾਅਦ ਕੋਈ ਤੰਗ ਨਹੀਂ ਕੀਤਾ, ਗੈਪ ਹੋ ਗਿਆ ਬਸ। ਇਹ ਨਹੀਂ ਕਿ ਵੀ ਮਗਰ ਰਵੇ ਤੇ ਇਹ ਨਾ ਨੰਬਰ ਮਿਲੇ। ਨਹੀਂ ਨਾ ਉਹਨੇ ਨੰਬਰ ਮੰਗਿਆ ਨਾ ਉਹਨੇ ਪੁੱਛਿਆ ਕੁਛ ਨਹੀਂ, ਬਸ ਉਹ ਚਲਾ। ਰੀਅਲ ਪਿਆਰ ਇਹੀ ਹੁੰਦਾ ਉਸਤਾਦ। ਨਹੀਂ ਬਾਕੀਆਂ ਦਾ ਵੀ ਰੀਅਲ ਹੁੰਦਾ। ਹੁਣ ਬਾਕੀਆਂ ਮੈਂ ਨਾ ਸਟੇਜ ਜਾਓ ਦਿਲ ਕਰੇ ਮੇਰੇ ਸਿਰ ਹੋ ਜਾਣ ਰਾਜਵੀਰ ਵਰਗੇ। ਰਾਜਵੀਰ ਰੱਖੇ ਹੁਣ ਰਾਜਵੀਰ ਮਿਲਿਆ ਨਾ ਤੇ ਰਾਜਵੀਰ ਵੀ ਬੜੇ ਪਿਆਰ ਨਾਲ ਮਿਲਿਆ ਤੇ ਰਾਜਵੀਰ ਦੇਖ ਰਿਹਾ ਇਹ ਕੀ ਹੈ ਤੇ ਬਿਲਕੁਲ ਹੀ ਇਹਨੇ ਤੇ ਅਖੀਰ ਤੇ ਨਜ਼ਰ ਵੀ ਤੇ ਕਹਿੰਦਾ ਲਓ ਜੀ ਭਾਜੀ ਮੈਨੂੰ ਤੇ ਵੱਟ ਚੜੀ ਜਾ ਰਿਹਾ। ਮੈਂ ਕਿਉਂ? ਕਹਿੰਦਾ ਇਹਨੇ ਸਾਨੂੰ ਵੀ ਫਿੱਕਾ ਕਰਨਾ। ਮੇਰਾ ਵੀਰ ਵੇਖਦਾ ਯਾਰ ਨਾ ਦੱਸਿਆ ਉਹਨੇ ਆਪਣਾ, ਮੈਨੂੰ ਨਹੀਂ ਪਤਾ ਇਹਦਾ ਕੀ ਨਾਂ ਸੀ, ਹੁਣ ਵੀ ਨਹੀਂ ਮੈਨੂੰ ਪਤਾ ਇਹਦਾ ਕੀ ਨਾਂ ਸੀ, ਕਿੱਥੋਂ ਆਇਆ ਸੀ, ਕੀ ਬੈਠਾ ਹੀ ਨਹੀਂ ਕੋਲ ਆਇਆ ਹੀ ਨਹੀਂ। ਸਕਦਾ ਇਸ ਵੀਡੀਓ ਥੱਲੇ ਕਮੈਂਟ ਕਰ। ਹਾਂ ਕਮੈਂਟ ਕਰੀ ਮੈਨੂੰ। ਅੱਛਾ ਆ ਮੇਲ ਵੀ ਅਤਲੇ ਇੱਥੇ ਮੇਲ ਵੀ ਕਰ ਦੇਂ ਕਿ ਸਾਜੀ ਮੈਂ ਉਹ ਹਾਂ ਨੈਸ਼ਾ। ਬਾਕੀ ਅਗਲੇ ਸ਼ੋਅ 'ਚ ਤੁਹਾਨੂੰ ਵਿਖਾਉਣਾ, ਯਾਨੀ ਵਲੌਗ ਟਾਈਪ ਹੀ ਹੋਏਗਾ ਅਗਲਾ ਸ਼ੋਅ ਜਿਹੜਾ। ਠੀਕ ਹੈ ਜੀ, ਲਓ ਜੀ ਰੱਬ ਰੱਖਾ ਜੀ, ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਆਖਰੀ ਆ ਸ਼ੋ ਉਹਨਾਂ ਨੂੰ ਨਹੀਂ ਆਖਰੀ ਨਹੀਂ, ਇਸ ਤੋਂ ਬਾਅਦ ਇੱਕ ਕਰਦੇ ਆ, ਹੁਣੇ ਹੀ ਕਰਦੇ ਆ, ਇਹਨਾਂ ਕੱਪੜਿਆਂ ਦੇ ਵਿੱਚ ਹੀ ਕਰਦੇ ਆ, ਅਗਲਾ ਸ਼ੁਰੂ ਕਰ ਲੈਂਦੇ ਆ। ਠੀਕ ਆ ਜੀ, ਤੇ ਕੱਲ ਮਿਲਦੇ ਆ। ਓਕੇ ਜੀ, ਰੱਬ ਰੱਖਾ।